ਉਹਨੇ ਦਿਖਾਇਆ ਆਉਣ ਸਾਰ ਉਹਨੇ ਕਤਲੇਆਮ ਸ਼ੁਰੂ ਕਰਤਾ। ਉਹਨੇ ਦਿਖਾਇਆ ਵੀ ਮੈਂ ਸੋਡਾ। ਉਸ ਤੋਂ ਬਾਅਦ ਜੇ ਤੁਸੀਂ ਭਗਵੰਤ ਮਾਨ ਦੀ ਗੱਲ ਵੀ ਲੈ ਲਓ, ਭਗਵੰਤ ਮਾਨ ਨੇ ਦਿਖਾਇਆ ਵੀ ਮੈਂ ਸੋਡਾ। ਔਰ ਐਵੇਂ ਨਹੀਂ ਕੇਜਰੀਵਾਲ ਨੇ ਥਾਪੀ ਦੇਤੀ। ਕੇਜਰੀਵਾਲ ਦੇ ਉੱਤੇ ਜਿਹੜਾ ਸਾਰਾ ਸਿਸਟਮ ਚੱਲਦਾ ਨਾ, ਉਹ ਦਿਖਾਉਣਾ ਪੈਂਦਾ ਵੀ ਕਿਹਦੇ ਸਿਰ ਤੇ ਹੱਥ ਰੱਖਣਾ। ਭਗਵੰਤ ਮਾਨ ਨੇ ਦੋ ਚੀਜ਼ਾਂ ਕੀਤੀਆਂ। ਜਿੱਦਣ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲੱਗਿਆ ਕਿਸਾਨ ਅੰਦੋਲਨ ਵੇਲੇ, ਹਾਲਾਂਕਿ ਦੇਸ਼ ਦੇ ਝੰਡੇ ਦਾ ਰਸ਼ਕਿਆ ਹੀ ਨਹੀਂ, ਪਰ ਹੋਇਆ ਕਿ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਸਟੇਟਮੈਂਟ ਸੀ ਸਾਡੇ ਜੀ ਬੇਅਦਬੀ ਹੋ ਗਈ ਦੇਸ਼ ਦੇ ਝੰਡੇ ਨੂੰ। ਔਰ ਹਾਲਾਂਕਿ ਉਹਨੂੰ ਕਿਹਾ ਵੀ ਕੁਛ ਨਹੀਂ। ਔਰ ਦੂਜੀ ਉਹਨੇ ਸਟੇਟਮੈਂਟ ਕੀ ਦਿੱਤੀ ਜਦੋਂ ਮੋਦੀ ਨੂੰ ਘੇਰਿਆ ਕਿਸਾਨਾਂ ਨੇ ਫਿਰੋਜ਼ਪੁਰ, ਉਹ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਸਟੇਟਮੈਂਟ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਮੈਂ ਇਹ ਬਰਦਾਸ਼ਤ ਨਹੀਂ ਕਰੂੰ। ਸਭ ਤੋਂ ਪਹਿਲਾਂ ਸਾਰਾ ਪੰਜਾਬ ਇੱਕ ਪਾਸੇ ਉਹਨੇ ਦਿਖਾਇਆ ਉਹਨੇ ਬਈ ਮੈਂ ਸੋਡਾ ਭਾਈ ਤੇ ਮੈਂ ਕੁੱਟੂਗਾ ਜੀ ਆ ਗਿਆ ਤੇ ਹੁਣ ਕੁੱਟਦਾ ਨਾ। ਬੋਲ ਕੇ ਵਿਖਾਓ ਪੱਤਰਕਾਰਾਂ ਨੂੰ। ਸਾਰੇ ਪੱਤਰਕਾਰਾਂ ਦੀ ਜ਼ੁਬਾਨ ਨਹੀਂ ਕੱਢਣ ਦਿੰਦਾ, ਕੁੱਟਦੇ ਆ। ਨਸ਼ੇ ਜਿਹੜੇ ਵੇਚਦੇ ਆ ਇਹ ਟਰੱਕਾਂ ਦੇ ਟਰੱਕ ਵੇਚਦੇ। ਤੁਹਾਨੂੰ ਨਹੀਂ ਪਤਾ ਕਰੋਨਾ 'ਚ ਤੁਸੀਂ ਇੱਕ ਬੰਦਾ ਨਹੀਂ ਬਾਹਰ ਨਿਕਲ ਦਿੱਤਾ, ਪੁਲਿਸ ਹੋਵੇ ਤੇ ਬੰਦਾ ਬਾਹਰ ਨਿਕਲ ਜੇ। ਤੇ ਇਹਨਾਂ ਨੇ ਹੁਣ ਪੁੱਛ ਲਓ ਜਿਹੜੇ ਖਾਂਦੇ ਆ ਉਹਨੂੰ ਫੜ ਕੇ ਅੰਦਰ ਪਾਉਂਦੇ ਨੇ। 200 ਬੰਦਾ ਚੱਕ ਲਿਆ, ਹੁਣ ਗੈਂਗਸਟਰਾਂ ਦੇ ਰੂਪ 'ਚ ਚਰੀ ਜਾਂਦੇ ਆ। ਉਹ ਵਿਚਾਰੇ ਜਿਹੜੇ ਤਾਂ ਗੈਂਗਸਟਰ ਆ ਉਹ ਤਾਂ ਪਤਾ ਨਹੀਂ ਕਿੱਥੇ ਬੈਠੇ, ਬਾਹਰ ਬੈਠੇ ਆ, ਤੇ ਜਿਹੜੇ ਵਿਚਾਰੇ ਘਰਾਂ 'ਚ ਆ ਉਹਨਾਂ ਨੂੰ ਚੱਕ ਅੰਦਰ ਕਰੀ ਜਾਂਦੇ ਆ। ਵੀ ਮੁਹਿੰਮ ਦੇਖੋ, ਕੁੱਟਦਾ ਵੇਖੋ, ਬੋਲੋ ਤਾਂ ਸਹੀ। ਸੋ ਇਹ ਇਹਨਾਂ ਨੂੰ ਦਿਖਾਉਣਾ ਪੈਂਦਾ। ਇਹ ਜੋ ਦਿੱਲੀ ਨੂੰ ਦਿਖਾਉਂਦੇ ਆ ਤਾਂ ਉਹੀ ਤੁਹਾਡਾ ਸਾਡੀ ਤਰਾਸਦੀ ਇਹ ਆ ਵੀ ਸਾਡੇ ਅਜੇ ਲੀਡਰ ਦੇ ਰੀੜ ਦੀ ਹੱਡੀ ਹੈ ਨਹੀਂ ਕਿਸੇ। ਇਹ ਦਿੱਲੀ ਨੂੰ ਅੱਖ 'ਚ ਅੱਖ ਪਾ ਕੇ ਕਹਿ ਸਕੇ ਵੀ ਐ ਨਹੀਂ ਤਾਂ ਐਂ ਹੋਊਗਾ। ਸਬਰ ਇਹਨਾਂ ਨੂੰ ਫੇਰ ਨਹੀਂ ਆਇਆ। ਉਸ ਤੋਂ ਬਾਅਦ ਸਾਨੂੰ ਮਾਰਿਆ ਗਿਆ, ਕੁੱਟਿਆ ਗਿਆ। ਸਾਡਾ ਹਾਲ ਤਾਂ ਇਹ ਕੀਤਾ ਵੀ ਪੰਜਾਬ ਨੂੰ ਵਾੜਾ ਸਮਝਦੇ ਆ। ਇਧਰੋਂ ਮੂੰਹ ਚੱਕਿਆ ਆ ਜਾਓ ਲੈ ਲਓ ਜ਼ਮੀਨ, ਇਧਰੋਂ ਮੂੰਹ ਚੱਕਿਆ ਆ ਜਾਓ ਲੈ ਲਓ ਜ਼ਮੀਨ। ਅਸੀਂ ਜਿੱਧਰ ਨੂੰ ਮਰਜ਼ੀ ਜਾਵੜੀ ਨਾ ਸਾਨੂੰ ਜ਼ਮੀਨ ਮਿਲਦੀ ਆ। ਇਦੂ ਗੱਲ ਤਾਂ ਛੱਡੋ, ਟੈਕਸੀ ਵੀ ਲੈ ਕੇ ਜਾਣੀ ਪਵੇ ਨਾ, ਆ ਇੱਥੋਂ ਜੋ ਟੱਪ ਜੋ ਸ਼ੰਭੂ ਬਾਰਡਰ ਅਗਲੇ ਘੇਰ ਲੈਂਦੇ, ਇੱਧਰ ਆਪਣਾ ਟੈਕਸ ਭਰ। ਤੇ ਸਾਡੇ ਕੋਈ ਨਹੀਂ, ਇੱਧਰ ਦੀ ਜਾਵੜੋ, ਇੱਧਰ ਵਾੜਾ ਹੀ ਆ। ਸਟੇਟ ਦਾ ਟੈਕਸ ਆ ਤੁਸੀਂ ਹਿਮਾਚਲ ਜਾਓ, ਚਲੋ ਅਗਲੇ ਨੇ ਆਪਦੀ ਸਟੇਟ ਦੇ ਲਾਇਆ। ਸਾਡੇ ਰੀੜ ਦੀ ਹੱਡੀ ਜਿਹੜੀ ਇਹਨੇ ਲੀਡਰਾਂ ਦੇ ਉਹ ਗੱਲ ਕਰਦਾ। 50 ਰੁਪਏ ਤਾਂ ਇੱਥੇ ਲੈ ਲੈਂਦੇ ਆ। ਤੇ ਕਿਤੇ ਤੁਸੀਂ ਮਨੀਕਰਨ ਜਾਓ, ਕਸੌਲ ਟੱਪਣਾ ਹੋਵੇ, ਸ਼ਹਿਰ ਦੀ ਐਂਟਰੀ ਅੱਡ ਆ 100 ਰੁਪਇਆ, 100 ਹੈ 200 ਹੈ, ਸ਼ਿਮਲੇ ਦੀ ਅੱਡ ਹੈ। ਪਰ ਸਾਡੇ ਇੱਥੇ ਕੀ ਤੁਸੀਂ ਇੱਥੋਂ ਟੱਪੋ ਫਾਜ਼ਿਲਕਾ ਤਾਂ ਮਤਲਬ ਹੀ ਕੋਈ ਨਹੀਂ। ਕਹਿੰਦੇ ਤੋਇਆ ਫਿਰ ਬਈ ਸਾਨੂੰ ਪੈਸੇ ਆਉਣੇ ਕਿੱਥੋਂ ਆ? ਪਾਣੀ ਸਾਡਾ, ਸਾਨੂੰ ਤਾਂ ਕੋਈ ਦਿੰਦੇ ਨਹੀਂ। ਅਸੀਂ ਕੋਲਾ ਲੈਣਾ, ਸਾਨੂੰ ਪੈਸੇ ਦੇਣੇ ਪੈਂਦੇ ਆ। ਸੋ ਸਾਨੂੰ ਆਉਣ ਵਾਲੀ ਪੀੜ੍ਹੀ ਆ ਬੈਠੀ ਆ, ਸਾਰੇ ਇਹ ਪੜ੍ਹੇ ਲਿਖੇ ਮੁੰਡੇ ਆ। ਕਿੱਥੇ ਤਾਂ ਨੌਕਰੀਆਂ ਮਿਲਣੀਆਂ ਸੀ ਤੇ ਕਿਤੇ ਬਾਹਰਲਿਆਂ ਨੂੰ ਨੌਕਰੀ। ਤੁਸੀਂ ਨੌਕਰੀਆਂ ਦਾ ਹਿਸਾਬ ਵੇਖ ਲਓ, ਜੇ 10 ਦਿੱਤੀਆਂ 8 ਬਾਹਰਲਿਆਂ ਨੂੰ 2 ਸਾਡਿਆਂ ਨੂੰ, ਤੇ ਮਿਲੂ ਕਿਵੇਂ ਗੱਲ? ਅਸੀਂ ਉੱਠਾਂਗੇ ਕਦੋਂ? ਸਾਡਾ ਹਾਲ ਇਹ ਆ ਵੀ ਹੁਣ ਨੁਕਸਾਨ ਆਮ ਪਾਰਟੀ ਦਾ ਕੀ ਹੋਇਆ? ਸਾਡੇ 'ਚ ਰੋਸ ਸੀਗਾ, ਅਸੀਂ ਨਵੀਂ ਲਹਿਰ ਲਿਆਉਣੀ ਸੀ, ਪਰ ਇਹਨਾਂ ਦੇ ਬਦਲੇ ਕੂਚੀ ਵਾਲਿਆਂ ਦੇ ਬਦਲੇ ਅਸੀਂ ਨਵੀਂ ਲਹਿਰ ਲਿਆ ਤਾਂ ਬੈਠੇ। ਪਰ ਅਸੀਂ ਮੋੜ ਕੋਲ ਬੱਕਰੀ ਬਹੁਤ ਥੱਲੇ ਵਾਲੀ ਗੱਲ ਹੋਈ ਆ। ਹੁਣ ਲੋਕਾਂ ਦੇ ਯਾਰ ਕੱਲ ਹੀ ਚੰਗੇ ਸੀ, ਹੁਣ ਡਾਇਨਾਸੌਰ ਦੱਸੀ ਜਾਂਦੇ ਆ। ਔਰ ਮੈਂ ਤਾਂ ਉਹਨਾਂ ਦੇ ਹੱਦ ਹੋ ਗਈ ਵੀ ਡਾਇਨਾਸੌਰ ਗਏ ਹਜੇ ਤੱਕ ਨਹੀਂ ਆਏ। ਉਦਾਹਰਨ ਤਾਂ ਚੰਗੀ ਦੇ ਲਓ ਵੀ ਜਿਹੜਾ ਉੱਠ ਗਿਆ ਉਹ ਆਇਆ ਹੀ ਨਹੀਂ। ਉਦਾਹਰਨ ਤੁਸੀਂ ਉਹਦੀ ਦੇਈ ਜਾਂਦੇ ਆ। ਮੈਂ ਕਿਹਾ ਫਿਰ ਤੁਸੀਂ ਤਾਂ ਜਮਾ ਹੀ ਨਹੀਂ ਆਉਂਦੇ। ਅਸੀਂ ਹਰੇਕ ਕੰਮ ਜਦੋਂ ਕਰਦੇ ਆ ਨਾ, ਗੁਰੂ ਮਹਾਰਾਜ ਦੀ ਅਸੀਂ ਓਟ ਆਸਰਾ ਲੈਂਦੇ ਆ। ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਗੁਰੂ ਨੂੰ ਨਹੀਂ ਬਖਸ਼ਿਆ ਉਹ ਤੁਹਾਨੂੰ ਕਿੱਥੇ ਬਖਸ਼ ਦੂ? ਸਾਡੀ SGPC, ਸਾਡਾ ਧਾਰਮਿਕ ਸਥਾਨ, ਸਾਡੇ ਮਤਲਬ ਸਾਡੇ ਅਧਿਕਾਰ ਖੇਤਰ 'ਚ ਹੋਣਾ ਚਾਹੀਦਾ। ਸਾਡੇ ਸਿੱਖ ਰਵਾਇਤੀ ਸੰਸਾਰ ਅਸੀਂ ਚੁਣਨੇ ਚਾਹੀਦੇ ਆ। ਤੇ ਚੁਣਦਾ ਕੌਣ ਆ? ਦਿੱਲੀ ਤੈਅ ਕਰਦੀ ਅਸੀਂ ਇਲੈਕਸ਼ਨ ਕਰਾਉਣੇ ਕਿ ਨਹੀਂ। ਉਹ ਦਿੱਲੀ ਪਹਿਲਾਂ ਵੇਖਦੀ ਆ ਤੂੰ ਸਾਡਾ, ਜੇ ਤਾਂ ਸਾਡਾ ਤਾਂ ਕਰਾ ਦਿੰਦੇ ਆ, ਤੇ ਜੇ ਨਹੀਂ ਤਾਂ ਫਿਰ ਚੱਲੀ ਰੱਖੋ। ਹੁਣ ਹਜੇ ਤੱਕ ਉਹਨਾਂ ਨੇ ਬਾਦਲਾਂ ਤੋਂ ਚੰਗਾ ਨਹੀਂ ਮਿਲਿਆ ਕੋਈ। ਹੋ ਕਿਵੇਂ ਸਕਦਾ? ਜਿਹੜਾ ਗੁਰੂ ਦੀ ਬੇਅਦਬੀ ਕਰ ਸਕਦੇ ਆ ਤੇ ਹੋ ਕਿਵੇਂ ਸਕਦਾ? ਉਹ ਇਦੋਂ ਉੱਤੇ ਕੀ ਆ? ਕੁਝ ਵੀ ਨਹੀਂ। ਮੈਂ ਇੱਕ ਗੱਲ ਤਾਂ ਹਰੇਕ ਵਾਰੀ ਇਹ ਕਹਿਣਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਉਦੋਂ ਇਹ ਸੋਚ ਲਿਆ ਕਰੋ, ਜਿਹੜੇ ਖਾਸ ਕਰਕੇ ਵੋਟ ਪਾਉਂਦੇ ਆ, ਜਿਹੜੇ ਕਾਲੀ ਕਹਿੰਦੇ ਆ ਪ੍ਰਾਊਡ ਟੂ ਵੀ ਕਾਲੀ ਹੈਗੇ ਆ, ਜਿਹੜੇ ਸਭ ਕੇ ਵਾਲੀ, ਉਹ ਕਾਲੀ। ਬਾਦਲ ਕਾਲੀ ਨਹੀਂ,
ਜਦੋਂ ਅਸੀਂ ਮੱਥਾ ਟੇਕਦੇ ਆ ਨਾ ਉਦੋਂ ਇਹ ਗੱਲ ਸੋਚਿਆ ਕਰੋ, ਇੱਥੋਂ ਮੈਨੂੰ ਸਾਰਾ ਕੁਝ ਮਿਲਿਆ, ਇੱਥੋਂ ਸਵਾਸ ਮਿਲੇ, ਇੱਥੋਂ ਤੰਦਰੁਸਤੀ ਮਿਲੀ ਹੈ, ਇੱਥੋਂ ਪੁੱਤਰਾਂ ਦੀ ਦਾਤਾਂ ਮਿਲੀਆਂ, ਇਹਨੂੰ ਨਹੀਂ ਨਾ ਬਖਸ਼ਿਆ ਜੇ ਉਹਨਾਂ ਨੇ ਤੇ ਸਾਨੂੰ ਤਾਂ ਇਹਦਾ ਖੇਤ ਦੀ ਮੂਲੀ ਕੀ ਹੈ। ਇੰਨੀ ਗੱਲ ਯਾਦ ਰੱਖਿਆ ਕਰੋ। ਸੋ ਅਸੀਂ ਜਿਹੜੀ ਸਾਡੀ ਲੜਾਈ ਆ, ਅਸੀਂ ਤਾਂ ਸਾਰੇ ਇਸੇ ਬਰਾੜ ਸਾਹਿਬ ਬੈਠੇ ਆ, ਸੇਖੋ ਸਾਹਿਬ ਬੈਠੇ ਆ, ਹਜੇ ਤੱਕ ਡੈਮ ਸਾਡਾ ਨਹੀਂ, ਸਾਡੀ ਰਾਜਧਾਨੀ ਨਹੀਂ। ਇੰਨਾ ਕੁਝ ਹੋ ਗਿਆ, ਜੇ ਤੁਸੀਂ ਕਾਲੇ ਪਾਣੀ ਦਾ ਵੀ ਦੇਖ ਲਓ ਨਾ ਇਤਿਹਾਸ ਚੱਕ ਕੇ, ਉਹ ਸਭ ਤੋਂ ਵੱਡ ਸਾਡੇ ਸੀਗੇ, ਆਜ਼ਾਦੀ 'ਚ ਸਾਡੇ ਵਾਲੇ ਲੜੀ ਗਏ ਤੇ ਹਜੇ ਤੱਕ ਸਾਡੇ ਕੋਲ ਆਪਦੀ ਰਾਜਧਾਨੀ ਨਹੀਂ। ਉਹ ਸਾਡਾ ਡੈਮ ਵੀ ਹੈ ਨਹੀਂ, ਆ ਹੜ ਆ ਗਏ, ਡੈਮ ਵਾਲਿਆਂ ਨੇ ਕੀ ਕੀਤਾ, ਪਾਣੀ ਇਹਦੀ ਮਰਜ਼ੀ ਨਾਲ ਚੱਕਦਾ, ਚੱਕ ਦੋ, ਮਰ ਗਏ ਕਿੰਨੇ, ਮਰ ਗਏ ਕਿੰਨੇ, ਡੁੱਬ ਗਏ, ਜਾਣ ਤੋਂ ਵਾੜਾ ਸਮਝੀ ਬੈਠੇ ਆ, ਖੜਿਆ ਵੀ ਕੋਈ ਨਹੀਂ। ਸਰਕਾਰ ਨੇ ਇਹ ਹਾਲ ਆ, 10ਵੀਂ ਤੇ 12ਵੀਂ ਦੇ ਜਿਹੜੇ ਜਵਾਕ ਸੀ ਨਾ, ਖਾਸ ਕਰਕੇ ਗੁੱਡੀਆਂ ਬੱਚੀਆਂ, ਉਹਨਾਂ ਦੀ ਫੀਸ ਨਹੀਂ ਭਰੀ, ਮਾਫ ਨਹੀਂ ਕੀਤੀ। ਆ ਦਵਿੰਦਰ ਸੇਖੋਂ ਬੈਠਾ, ਲਗਾਤਾਰ ਉੱਥੇ ਡਿਊਟੀ ਸੀ, ਮਿਸਲ ਸਤਲੁਜ ਹੋਈ, ਕਈ ਐਨਜੀਓ ਨੇ ਜਾ ਕੇ ਉੱਥੇ ਫੀਸਾਂ ਭਰੀਆਂ ਤੇ ਦੁਹਾਈਆਂ ਦਿੱਤੀਆਂ ਸਰਕਾਰ ਨੂੰ, ਉਹ ਘੱਟੋ ਘੱਟ, ਕਈ ਨੇ ਚਲੋ ਐਲਾਨ ਤਾਂ ਕਰਨੇ ਆ, ਘੱਟੋ ਘੱਟ ਜਵਾਕਾਂ ਦੀ ਫੀਸ ਹੀ ਮਾਫ ਕਰ ਦਿਓ ਯਾਰ। ਫਿਰ ਲੋਕਾਂ ਨੇ ਆਪਦੀ ਹਿੰਮਤ ਨਾਲ ਫਿਰ ਉਦੋਂ ਵਾਇਆ, ਬੀਜਿਆ, ਬਾਈ ਕਿਲੀ ਵਰਗੇ ਉੱਥੇ ਬੈਠੇ ਰਹੇ, ਵਾਹਣ ਪੱਧਰ ਕੀਤੇ, ਕਰਕੇ ਵਾਹਣ ਪੱਧਰ, ਤੇ ਜਦੋਂ ਕਣਕ ਬਿਜਲੀ ਫੇਰ ਫੱਟੇ ਚੱਕਤੇ ਵੀ ਰਾਜਸਥਾਨ ਨੂੰ ਪਾਣੀ ਨਾ ਕਿਤੇ ਟਿੱਬਿਆਂ ਵਾਲਾ ਰਹਿ ਜੇ, ਇਹ ਡੁੱਬਦੇ ਡੁੱਬੀ ਜਾਣ। ਹੁਣ ਜੇ ਇੱਥੇ ਸਾਡਾ ਡੈਮ ਹੁੰਦਾ, ਅਸੀਂ ਪਾਣੀ ਚੱਕਣਾ ਸੀ, ਅਸੀਂ ਪਹਿਲਾਂ ਵੇਖਣਾ ਸੀ ਸਾਡੇ ਬੰਦੇ ਡੁੱਬਦੇ ਕਿ ਨਹੀਂ, ਅਸੀਂ ਪਹਿਲੇ ਫੱਟੇ ਚੱਕ ਦਿੰਦੇ। ਕੀ ਹੁੰਦਾ ਜੇ ਟਿੱਬਿਆਂ ਨੂੰ 2 ਦਿਨ ਪਾਣੀ ਨਾ ਜਾਂਦਾ, ਪਰ ਨਹੀਂ, ਕਿਸੇ ਨੇ ਨਹੀਂ ਸੋਚਣਾ। ਔਰ ਜਿਹੜਾ ਉਹਦਾ ਡਾਟਾ ਨਾ ਵੀ ਕਿੰਨਾ ਪਾਣੀ ਛੱਡਣਾ ਕਿੰਨਾ ਨਹੀਂ ਛੱਡਣਾ, ਕਿੰਨਾ ਡੈਮ 'ਚ ਹੈ, ਉਹ ਨੈਟ ਤੇ ਹੈ ਹੀ ਨਹੀਂ। ਜੇ ਉਹਦੀ ਗੱਲ ਕਰਾਂਗੇ ਤਾਂ ਬਹੁਤ ਲੰਮੀ ਹੋ ਜਾਣੀ ਆ, ਉਹ ਨੈਟ ਤੇ ਹੈ ਨਹੀਂ, ਉਹਦਾ ਡਾਟਾ ਹੀ ਗਾਇਬ ਆ। ਔਰ ਜਦੋਂ ਪਹਿਲਾਂ ਆਇਆ ਸੀ 19 ਚ, ਉਹਦਾ ਵੀ ਡਾਟਾ ਗਾਇਬ ਆ। ਤੇ ਜੇ ਅਸੀਂ ਹਜੇ ਵੀ ਕਵਾਂਗੇ ਵੀ ਸਾਡੇ ਹੱਕ, ਬੈਠੇ ਰਵਾਂਗੇ, ਕੋਈ ਬੋਲੂਗਾ ਨਾ, ਜਾਂ ਕਹਿੰਦਾ ਕਿ ਇੰਨੇ ਕੁ ਜਾਣਿਆਂ ਨੇ ਕੀ ਕਰ ਲੈਣਾ, ਇੰਨੇ ਕੀ ਹੁੰਦੇ ਲੜਨ ਵਾਲੇ, ਇੰਨੇ ਕੀ ਸੰਘਰਸ਼ ਕਰਨ ਵਾਲੇ ਹੁੰਦੇ ਆ। ਜਿਹਨੇ ਕਰਨਾ, ਮਹਾਰਾਜ ਦੀ ਓਟ ਆਸਰਾ ਲੈ ਕੇ ਆਪਾਂ ਸ਼ੁਰੂ ਕੀਤੀ ਆ ਮੁਹਿੰਮ, ਇਹਨੂੰ ਪਿੰਡ ਪਿੰਡ ਲੈ ਕੇ ਜਾਈਏ ਔਰ ਇੱਕ ਨਵੀਂ ਲਹਿਰ ਖੜੀ ਕੀਤੀ ਹੈ। ਇਹ ਕੰਮ ਨਾ ਕਰੀਏ ਮੋੜ ਕੋੜ ਬੱਕੜੀ ਬੋੜ ਥੱਲੇ ਵਾਲੇ ਕੰਮ ਦਾ ਕਰਨਾ ਨਹੀਂ। ਮੇਰੀ ਗੱਲ, ਇੱਕ ਗੱਲ ਯਾਦ ਰੱਖਿਓ, ਅਸੀਂ ਹਮੇਸ਼ਾ ਬਾਗਾਂ ਨੂੰ ਜਾਂਦੇ ਆ। ਜੇ ਮੈਂ ਕੋਈ ਜੇਈ ਲੱਗਿਆ, ਮੈਂ ਸੋਚਦਾ ਮੇਰਾ ਮੁੰਡਾ ਹੁਣ ਐਕਸੀਅਨ ਚਲ ਗਏ, ਜੇ ਕੋਈ ਐਸਡੀਓ ਆ ਜਾਂ ਐਸਡੀਓ ਕਹਿੰਦਾ ਮੇਰਾ ਮੁੰਡਾ ਡੀਸੀ ਲੱਗੇ, ਜੇ ਸਾਡੇ ਕੋਲੇ ਚਿੱਟਾ ਸਕਾਲਟ ਹੈ ਨਾ, ਅਸੀਂ ਕਹਿੰਦੇ 4x4 ਹੋਵੇ, ਪਰ ਜਦੋਂ ਇਲੈਕਸ਼ਨ ਹੈ ਅਸੀਂ ਕਹਿੰਦੇ ਯਾਰ ਮਗਰਲੇ ਚੰਗੇ ਆ, ਤੇ ਅੱਗੇ ਹੀ ਤੁਰੇ ਚੱਲਦੇ ਆ। ਫਿਰ ਵੇਖੀ ਜਾਓ ਅੱਗੇ ਕਿੰਨਾ ਗਾਈ ਜਾਂਗੇ, ਝਾੜੂ ਵਾਲੇ ਮਾੜੇ ਆ ਹੋਰ ਸਹੀ, ਪਰ ਜਿਹੜੇ ਮਾੜੇ ਉਹਨਾਂ ਨੂੰ ਤਾਂ ਸਬਕ ਮਿਲੂ, ਨਹੀਂ ਤਾਂ ਇਹਨਾਂ ਨੇ ਕਹਿਣ ਵਾਲਾ ਸਾਨੂੰ ਹੀ ਚੁਣ ਲਿਆ। ਫਿਰ ਉਹ ਜੇ ਕਾਂਗਰਸ ਆ, ਉਹ ਜੀ ਕਾਲੀ ਆ, ਇਹ ਸਭ ਤੁਹਾਨੂੰ ਮੈਂ ਦੱਸਤਾ ਵੀ ਦਿੱਲੀ ਦਾ ਦਿਮਾਗ ਹੇਠ ਸਾਰੇ ਕੰਮ ਕਰਦੇ ਆ। ਇਹ ਹੁਣ ਤੁਸੀਂ ਸੋਚਣਾ। ਸੋ ਮੈਂ ਬਾਹਲਾ ਸਮਾਂ ਨਾ ਲੈਂਦਾ ਹੋਇਆ ਜਕਾਰਾ ਛੱਡੂ। ਜੇ ਤੁਹਾਨੂੰ ਲੱਗਿਆ ਸੱਚੀਆਂ ਗੱਲਾਂ, ਆਪਾਂ ਪਿੰਡੋਂ ਪਿੰਡ ਜਾਣਾ, ਜਕਾਰੇ ਦਾ ਜਵਾਬ ਗੱਜ ਵੱਜ ਕੇ ਦਿਓ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਹਰਦੀਪ ਸਿੰਘ ਡੋਡ, ਮੁੱਖ ਬੁਲਾਰਾ ਮਿਸਲ ਸਤਲੁਜ। ਤਾਂ ਹੁਣ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸਰਦਾਰ ਅਜੇਪਾਲ ਸਿੰਘ ਬਰਾੜ, ਪ੍ਰਧਾਨ ਮਿਸਲ ਸਤਲੁਜ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਿਸਲ ਸਤਲੁਜ ਵੱਲੋਂ ਇੱਕ ਲਹਿਰ ਸ਼ੁਰੂ ਕਰਨ ਚੱਲੇ ਆ, ਪੂਰਾ ਪੰਜਾਬ ਲਹਿਰ। ਪੂਰਾ ਪੰਜਾਬ ਲਹਿਰ ਜਿਹੜੀ ਹੈਗੀ ਆ, ਇਹ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲਬਾਤ ਪਾਉਣੀ ਆ ਆਪਾਂ। ਪੰਜਾਬ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਢਹਿੰਦੀ ਕਲਾ 'ਚ ਹੈਗਾ, ਪੰਜਾਬ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਮੋਹਰੀ ਸੂਬਾ ਨਹੀਂ ਰਿਹਾ, ਅੱਜ ਆਪਾਂ ਉਹਦੀ ਬਾਤ ਪਾਉਣੀ ਆ ਕਿ ਚੜ੍ਹਦੀ ਕਲਾ ਦੀ ਬਾਤ ਪਾਉਣੀ। ਸੋ ਆਪਾਂ ਚੜ੍ਹਦੀ ਕਲਾ ਨਾਲ ਹੀ ਗੱਲ ਕਰਨੀ ਆ। ਆਪਾਂ 9ਵੇਂ ਪਾਤਸ਼ਾਹ ਦਾ ਸ਼ਲੋਕ ਹੈਗਾ, ਬਲ ਹੋਇਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਏ। ਜਦੋਂ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ ਸਿੱਖ ਤੇ
ਜਦੋਂ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ ਪੰਜਾਬ ਤੇ, ਤਾਂ ਦੁਨੀਆ ਦੀ ਕੋਈ ਵੀ ਐਸੀ ਚੀਜ਼ ਹੈ ਨਹੀਂ ਗੀ ਜਿਹੜੀ ਆਪਾਂ ਜਿਹਦਾ ਉਪਾਅ ਨਹੀਂ ਕੱਢ ਸਕਦੇ। ਕੋਈ ਐਸਾ ਵੀ ਚੀਜ਼ ਹੈ ਨਹੀਂ ਜਿਹੜਾ ਬੰਧਨ ਆਪਾਂ ਤੋੜ ਨਹੀਂ ਸਕਦੇ। ਅੱਜ ਪੰਜਾਬ ਨੂੰ ਵੱਖ-ਵੱਖ ਦਿੱਕਤਾਂ ਨੇ ਘੇਰਿਆ ਹੋਇਆ, ਜਿਹੜੀਆਂ ਉਹ ਦਿੱਕਤਾਂ ਨੇ ਘੇਰਿਆ ਉਹ ਬੰਧਨ ਆਪਾਂ ਤੋੜਨੇ ਆ। ਉਹ ਹੈ ਕੀ ਬੰਧਨ, ਉਹ ਮਸਲੇ ਕੀ ਆ, ਆਪਾਂ ਉਹ ਵਿਚਾਰਾਂ ਅੱਜ ਇੱਥੇ ਕਰਨੀ। ਮਿਸਲ ਸਤਲੁਜ ਨੇ ਪਿਛਲੇ 4 ਸਾਲਾਂ 'ਚ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ ਲੜੇ, ਜਿੱਥੇ ਕਿ ਮੁਦਕੀ ਮੋਰਚੇ ਤੋਂ ਆਪਾਂ ਸ਼ੁਰੂ ਹੋਏ, ਮੱਤੇ ਆੜੇ ਦਾ ਸੰਘਰਸ਼ ਲੜਿਆ, ਜ਼ੀਰਾ ਆਪਣਾ ਜਿਹੜੇ ਸ਼ਰਾਬ ਫੈਕਟਰੀ ਸੀ ਉਹਦੇ ਵਿੱਚ ਸਹਿਯੋਗ ਦਿੱਤਾ ਵੱਡੇ ਪੱਧਰ ਤੇ, ਹੋਰ ਕਈ ਸੰਘਰਸ਼ਾਂ ਦੇ ਵਿੱਚ ਸਾਥ ਦਿੱਤਾ, ਕਈ ਸੰਘਰਸ਼ ਆਪ ਲੜੇ ਤੇ ਬਹੁਤ ਜਗ੍ਹਾ ਸੇਵਾ ਕੀਤੀ। ਇੱਥੇ ਬਹੁਤ ਨੌਜਵਾਨ ਉਹ ਬੈਠੇ ਆ ਜਿਨ੍ਹਾਂ ਨੇ ਪਾਣੀ ਆਪਣਾ ਜੋ ਫਲੱਡਸ ਆਏ ਸੀ ਉਦੋਂ ਸੇਵਾ ਕੀਤੀ। ਬਹੁਤ ਐਸੇ ਨੌਜਵਾਨ ਬੈਠੇ ਆ ਜਿਹੜੇ ਵੱਖ-ਵੱਖ ਸੰਘਰਸ਼ ਲੜਦੇ ਆ, ਜਿਵੇਂ PPSC ਦਾ ਤੇ ਹੋਰਾਂ ਦਾ। ਮਿਸਲ ਸਤਲੁਜ ਮੇਰਾ ਖਿਆਲ ਪਿਛਲੇ 3 ਸਾਲਾਂ 'ਚ ਜਾਂ 4 ਸਾਲਾਂ 'ਚ ਆਪਾਂ 48 ਘੰਟੇ ਵੀ ਐਸੇ ਨਹੀਂ ਕੱਟੇ ਜਿੱਥੇ ਆਪਾਂ ਕਿਸੇ ਸੰਘਰਸ਼ 'ਚ ਜਾਂ ਕਿਸੇ ਸੇਵਾ 'ਚ ਨਾ ਹੋਏ ਹੋਈ। ਗੱਲ ਇਹ ਆ ਕਿ ਇਹ ਸੰਘਰਸ਼ ਸਾਨੂੰ ਲੜਨੇ ਕਿਉਂ ਪਏ, ਜਾਂ ਐਸੀਆਂ ਤਰਾਸਦੀਆਂ ਦੇ ਵਿੱਚ ਸਾਨੂੰ ਜਾ ਕੇ ਖੜਨਾ ਕਿਉਂ ਪਿਆ, ਉਹਦਾ ਇੱਕ ਸਾਨੂੰ ਐਨਾਲਿਸਿਸ ਕਰਨ ਦਾ ਮੌਕਾ ਮਿਲਿਆ। ਪਿਛਲੇ 3-4 ਮਹੀਨੇ ਆਪਾਂ ਉਹਦੇ ਤੇ ਲਾਏ ਕਿ ਵੀ ਆਹ ਸੰਘਰਸ਼ ਅਸੀਂ ਲੜੇ ਆ, ਇੱਥੇ ਸਾਨੂੰ ਤਰਾਸਦੀਆਂ ਪਈਆਂ ਜਿਨ੍ਹਾਂ ਦੀ ਸੇਵਾ 'ਚ ਸਾਨੂੰ ਜਾਣਾ ਪਿਆ, ਇੱਥੇ ਸਾਨੂੰ ਸਹਿਯੋਗ 'ਚ ਜਾਣਾ ਪਿਆ। ਤਾਂ ਇਹਦੀ ਜੜ ਕਿੱਥੇ ਹੈ, ਇਹ ਮਸਲਾ ਸ਼ੁਰੂ ਕਿੱਥੋਂ ਹੁੰਦਾ ਹੈ, ਇਹ ਮਸਲੇ ਦੀ ਪ੍ਰੋਬਲਮ ਕਿੱਥੇ ਹੈਗੀ ਹੈ? ਕੀ ਅਸੀਂ ਆਉਣ ਵਾਲੇ ਅਗਲੇ 50-60 ਸਾਲ ਆਈ ਸੰਘਰਸ਼ ਲੜਦੇ ਰਵਾਂਗੇ? ਕੀ ਸਾਡੀ ਨੌਜਵਾਨੀ ਉਹਨਾਂ ਪਾਣੀਆਂ ਦੇ ਵਿੱਚ, ਮੈਨੂੰ ਪਤਾ ਇੱਥੇ ਆ ਹਰਦੀਪ ਸਿੰਘ ਰੋਡ ਤੇ ਗਗਨ ਹਰੇ ਆ, ਮਾਨ ਸਿੰਘ ਕਿੱਲੀ ਹਰੇ ਹੈਗੇ ਆ, ਹੋਰ ਵੀਰ ਜਿਹੜੇ ਨਹੀਂ ਆਏ, ਇਹਨਾਂ ਦੇ ਪੈਰ ਤੇ ਇਹਨਾਂ ਦੇ ਗਿੱਟਿਆਂ ਤੱਕ ਵੇਖਣ ਵਾਲਾ ਹੁੰਦਾ ਸੀ ਕੀ ਹਾਲ ਹੁੰਦਾ ਸੀ, ਰੋਣ ਵਾਲਾ ਹੋ ਜਾਂਦਾ ਸੀ ਬੰਦਾ ਕਿ ਵੀ ਵੇਖੋ ਕਿਹੜੇ ਪਾਣੀਆਂ 'ਚ ਮਾਵਾਂ ਦੇ ਪੁੱਤ ਫਿਰਦੇ ਆ ਲੋਕਾਂ ਨੂੰ ਬਚਾਉਂਦੇ, ਆਪਦੇ ਘਰਾਂ ਤੋਂ ਬੇਘਰ ਹੋਏ ਵੇ ਸੀ। ਅੱਜ ਉਸੇ ਤਰ੍ਹਾਂ ਹੀ ਆ ਭੈਣ ਸਾਡੇ ਨਾਲ ਬੀਬੀ ਛੀਨਾ ਬੈਠੇ ਆ, ਬਚਪਨ ਤੋਂ ਮੇਰਾ ਖਿਆਲ ਜਿਨ੍ਹਾਂ ਨੇ ਆਪਦਾ ਸਮਝ ਲਓ ਟੀਨੇਜ ਜਿਹਨੂੰ ਹੁੰਦੀ ਆ ਉਦੋਂ ਤੋਂ ਇਹ ਪੰਜਾਬ ਵਾਸਤੇ ਲੜ ਰਹੇ ਹੈਗੇ ਆ। ਖਾੜਕੂ ਸੰਘਰਸ਼ ਵੀ ਵੇਖਿਆ, 2 ਦਿਨ ਪਹਿਲਾਂ ਬਹੁਤ ਹੈਲਥ ਦਾ ਕੈਂਪ ਲਾ ਕੇ ਅੱਜ ਵੀ ਇੱਥੇ ਪਹੁੰਚੇ ਆ। ਇਸ ਉਮਰੇ ਇਹ ਕੰਮ ਕਰਨਾ ਬਹੁਤ ਹੀ ਔਖਾ ਹੈਗਾ ਕਿ ਵੀ ਆਪਾਂ ਸੰਘਰਸ਼ ਲੜਨਾ, ਪਰ ਕੀ ਆਪਾਂ ਸਾਰੀ ਉਮਰ ਹੀ ਆਏ, ਸਾਰੀਆਂ ਉਮਰਾਂ ਪੀੜ੍ਹੀਆਂ ਆਏ ਗਵਾਉਂਦੇ ਜਾਵਾਂਗੇ? ਉਦੋਂ ਗਵਾਉਣੇ ਆ ਜਦੋਂ ਆਪਾਂ ਆਪਦੇ ਬਜ਼ੁਰਗਾਂ ਦੇ ਸੰਘਰਸ਼ ਸ਼ੁਰੂ ਕੀਤੇ, ਨੇਪਰੇ ਨਹੀਂ ਚਾੜਦੇ। ਉਹਨਾਂ ਪਾਰਟੀਆਂ ਨੂੰ, ਉਹਨਾਂ ਲੋਕਾਂ ਨੂੰ ਆਪਦੇ ਲੀਡਰ ਬਣਾਉਣੇ ਆ ਜਿਹੜੇ ਸਾਨੂੰ ਭੁਲਾ ਦਿੰਦੇ ਹੈਗੇ ਆ। ਮਿਸਲ ਸਤਲੁਜ ਨੇ ਜਿਹੜੇ ਸੰਘਰਸ਼ਾਂ 'ਚ ਹਿੱਸਾ ਲਿਆ ਜਾਂ ਪਾਰਟ ਲਿਆ, ਉਹਨਾਂ ਦੇ ਮੈਂ ਕੁਝ ਤੁਹਾਨੂੰ ਦੱਸਦਾ। ਪਾਣੀਆਂ ਫਲੱਡਸ ਆਏ, ਆਪਾਂ ਫਲੱਡਸ ਦੇ ਵਿੱਚ ਪਾਰਟ ਲਿਆ, ਜਿੰਨੇ ਤੁਸੀਂ ਨੌਜਵਾਨ ਬੈਠੇ ਹੋ ਤੁਹਾਨੂੰ ਪਤਾ ਹੀ ਹੈ। ਉਦੋਂ ਬਾਅਦ ਆਪਾਂ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਆਇਆ, ਆਪਾਂ ਉਹਦੇ ਸਾਥ ਦੇਣਗੇ। ਮੱਤੇ ਆੜੇ ਵਾਲਾ ਆਪਾਂ ਪ੍ਰਦੂਸ਼ਣ ਦੇ ਵਿਰੁੱਧ ਜਾਂ ਡਿਸਟਰਕਸ਼ਨ ਜਿਹੜੀ ਸਾਡੇ এনवायरमेंट ਤੇ ਹੋ ਰਹੀ ਹੈ ਉਹਦੇ ਵਿਰੁੱਧ ਗਏ। ਇਸੇ ਤਰ੍ਹਾਂ ਮੁਦਕੀ ਮੋਰਚਾ ਆਪਾਂ ਲਾਇਆ, ਸਾਡਾ 5000 ਕਿਊਸਿਕ ਪਾਣੀ ਕੰਕਰੀਟ ਕਰਕੇ ਅਗਲਿਆਂ ਨੇ ਲੈ ਜਾਣਾ ਸੀਗਾ ਤੇ ਆਪਾਂ ਉਹਨੂੰ ਰੋਕਿਆ, ਉੱਥੇ ਠੱਲ ਪਾਈ। ਪਰ ਆਪਾਂ ਕਿੱਥੇ ਠੱਲ ਪਾਉਂਦੇ ਜਾਵਾਂਗੇ, ਕਿਵੇਂ ਇਹਨਾਂ ਨੂੰ ਰੋਕਦੇ ਜਾਵਾਂਗੇ? ਦੁਸ਼ਮਣ ਸਾਨੂੰ ਇੱਕ ਨੀਤੀ ਹੁੰਦੀ ਆ ਕਿ 1000 ਕੱਟਸ ਦੇ ਦਿਓ, ਆ ਦੁਸ਼ਮਣ ਦੇ ਸਰੀਰ ਤੇ ਵੱਖ-ਵੱਖ ਥਾਂ ਤੇ ਫੱਟ ਮਾਰ ਦੋ, ਜ਼ਖਮ ਦੇ ਦਿਓ, ਉਹ ਇੱਕ ਜ਼ਖਮ ਰੋਕੂਗਾ, ਦੂਜਾ ਰਿਸ ਜੂਗਾ, ਤੀਜਾ ਰੋਕੂਗਾ, ਕਿੰਨੇ ਕੁ ਰੋਕ ਲਾਂਗੇ ਆਪਾਂ? ਅੱਜ ਦੀ ਰੇਟ 'ਚ ਜੇ ਅੱਜ ਪੰਜਾਬ ਦੇ ਵਿੱਚ ਵੇਖੋ ਤਾਂ ਕਿੰਨੇ ਮੋਰਚੇ ਲੱਗੇ ਹੋਏ ਆ। ਅੱਜ ਵੀ ਮਿਸਲ ਸਤਲੁਜ ਦੇ ਨੌਜਵਾਨ ਵੱਖ-ਵੱਖ ਥਾਂ ਤੇ, ਹੋਰ ਜਥੇਬੰਦੀਆਂ ਵੀ ਇਸੇ ਕੰਮ ਤੇ ਲੱਗੀਆਂ, ਪਰ ਆਪਾਂ ਕਿਹੜੇ ਫੱਟ ਨੂੰ ਰੋਕਾਂਗੇ? ਅਖੀਰ ਇੱਕ ਦਿਨ ਉਹ ਫੱਟ ਸਾਰੇ, ਜੇ ਆਪਾਂ 100 ਫੱਟ ਮਾਰੇ ਆਪਾਂ 10 ਰੋਕ ਲਾਂਗੇ, 12 ਰੋਕ ਲਾਂਗੇ, 15 ਰੋਕ ਲਾਂਗੇ, ਅਖੀਰ ਆਪਣਾ ਸਰੀਰ ਢਹਿ ਕੇ ਡਿੱਗ ਜੂਗਾ। ਸੋ ਆਪਾਂ ਨੂੰ ਜੜ ਲੱਭਣੀ ਜ਼ਰੂਰੀ ਆ ਕਿ ਇਹ ਸੰਘਰਸ਼ ਕਰਨੇ ਕਿਉਂ ਪੈ ਰਹੇ ਆ, ਇਹ ਮਸਲੇ ਹੈ ਕਿ ਪੰਜਾਬ ਦੇ ਜੇ ਹੱਲ ਨਾ ਹੋਏ ਤਾਂ ਕੀ ਹੋਊਗਾ? ਜਿਹੜੇ ਮਸਲੇ ਉੱਠੇ, ਜੇ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਮਸਲਾ ਉੱਠਿਆ ਤਾਂ ਉਹ ਬੁਨਿਆਦੀ ਤੌਰ ਤੇ ਚੰਡੀਗੜ੍ਹ ਦਾ ਮਸਲਾ ਹੈ। ਉਹ ਬੁਨਿਆਦੀ ਤੌਰ ਤੇ ਮਸਲਾ ਹੈ, ਜੇ ਚੰਡੀਗੜ੍ਹ ਪੰਜਾਬ ਦਾ ਹੋਵੇ, ਨਾ ਤਾਂ ਹਰਿਆਣੇ ਨੂੰ ਉੱਥੇ ਵਿਧਾਨ ਸਭਾ ਦੀ ਗੱਲ ਹੋਵੇ ਤੇ ਨਾ ਹੀ ਉੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਖਤਮ ਕਰਨ ਦੀ ਜਾਂ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੱਲ ਹੋਵੇ। ਜੇ ਅੱਜ ਸਾਡੇ ਫਲੱਡਸ ਆਉਂਦੇ ਆ ਲਗਾਤਾਰ, ਜਾਂ ਸਾਡਾ ਪਾਣੀ 5-5000 ਕਿਊਸਿਕ ਨਹਿਰਾਂ ਪੱਕੀਆਂ ਕਰਕੇ ਰਾਜਸਥਾਨ ਨੂੰ ਦੇਣ ਦੀ ਗੱਲ ਹੁੰਦੀ ਆ, ਤਾਂ ਉਹ ਇਸ ਕਰਕੇ ਆ ਕਿ ਸਾਡੇ ਦਰਿਆਈ ਪਾਣੀਆਂ ਤੇ ਸਾਡਾ ਹੱਕ ਨਹੀਂ, ਸਾਡੇ ਡੈਮਾਂ ਤੇ ਸਾਡਾ ਹੱਕ ਨਹੀਂ। ਸਾਡੀ ਜਿਹੜੀ ਰੀਆਰਗੇਨਾਈਜੇਸ਼ਨ ਐਕਟ ਬਣਿਆ ਸੀਗਾ, ਜਿਹਦੇ ਚ ਪੁਨਰਗਠਨ ਹੋਇਆ ਸੀ ਪੰਜਾਬ ਦਾ, ਉਹਦੇ ਵਿੱਚ ਇੱਕ ਐਸੀਆਂ ਧਾਰਾਵਾਂ ਪਾ ਦਿੱਤੀਆਂ ਗਈਆਂ ਕਿ ਸਾਡੇ ਦਰਿਆਈ ਪਾਣੀ, ਸਾਡੇ ਬੰਨ, ਸਾਡੇ ਡੈਮ, ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਅੰਦਰ ਦੇ ਬਰਾਜ ਆ, ਹਰੀਕੇ ਬਰਾਜ ਆ, ਚਾਹੇ ਰੋਪੜ ਵਾਲਾ, ਇਹ ਵੀ ਕੇਂਦਰ ਸਰਕਾਰ ਦੇ ਕਬਜ਼ੇ 'ਚ। ਸੋ ਇਹ ਬੁਨਿਆਦੀ ਇਸ਼ੂ ਆ। ਲਗਾਤਾਰ ਪੰਜਾਬ ਕਰਜ਼ਾਈ ਹੁੰਦਾ ਜਾ ਰਿਹਾ ਹੈ। ਕਰਜ਼ਾਈ ਹੋਣ ਦਾ ਅਰਥ ਹੈ ਕਿ ਸਾਡੇ ਨੌਜਵਾਨਾਂ ਨੂੰ ਨਾ ਇੱਥੇ ਰੋਜ਼ਗਾਰ ਮਿਲੂਗੀ, ਨਾ ਉਹਨਾਂ ਦੇ ਢੋਣੀ ਤੇ ਉਹ ਹੋਰ ਇਹ ਜਿਹੇ ਵਪਾਰੀ ਹੋਣਗੇ ਜਾਂ ਸਟਾਰਟਅਪਸ ਹੋਣਗੇ ਜਿਹੜੇ ਸਾਡੇ ਬੱਚਿਆਂ ਨੂੰ ਕੋਈ ਨਵੀਂ ਤਰ੍ਹਾਂ ਦੀ ਰੋਜ਼ਗਾਰ ਦੇਣਗੇ।
ਅਸੀਂ ਆਪਦੇ ਕਾਨੂੰਨ ਨਹੀਂ ਬਣਾ ਸਕਦੇ। ਜਿਹੜਾ ਉੱਠਦਾ ਆ ਕੇ ਪੰਜਾਬ ਦੇ ਵਿੱਚ ਆ ਕੇ ਆਪਦਾ ਠੇਲਾ ਲਾ ਲੈਂਦਾ, ਪੰਜਾਬ ਦੇ ਵਿੱਚ ਆ ਕੇ ਆਪਦਾ ਕਾਰੋਬਾਰ ਸ਼ੁਰੂ ਕਰ ਲੈਂਦਾ, ਸਾਡੇ ਨੌਜਵਾਨ ਉਹਨਾਂ ਨੂੰ ਧੱਕ ਦਿੰਦਾ। ਸਾਡੇ ਮਾਈਕਰੋ ਫਾਈਨਾਂਸ ਤੇ ਕਬਜ਼ ਹੋ ਰਹੇ ਆ ਤੇ ਅਸੀਂ ਕੋਈ ਕਾਨੂੰਨ ਬਣਾ ਸਕਦੇ ਆ? ਕਾਨੂੰਨ ਛੱਡੋ, ਆ ਕੱਲ ਪਰਸੋਂ ਫੇਰ ਇੱਥੇ ਫੋਰਟਿਸ ਚ ਮੁੰਡੇ ਦੀ ਪ੍ਰੋਟੈਸਟ ਲੱਗੀ ਤੇ ਨੌਜਵਾਨ ਆਪਣਾ ਮਾਰਤਾ, ਸਵੇਰੇ ਮੰਦਿਰ ਜਾਂਦਾ ਤੇ ਆਪਾਂ ਕੁਝ ਨਹੀਂ ਕਰ ਸਕੇ। ਕੋਈ ਨਿਯੰਤਰਣ ਹੈ ਨਹੀਂ, ਕੋਈ ਇਹ ਪੁੱਛਗਿੱਛ ਹੈ ਨਹੀਂ ਕਿ ਭਾਈ ਕਿੱਥੋਂ ਆਇਆ, ਕੌਣ ਆ ਤੂੰ, ਕਿੱਥੋਂ ਚੜ ਕੇ ਆ ਗਿਆ ਟ੍ਰੇਨ। ਉਹ ਕੁਛ ਤਾਂ ਸ਼ਰਮ ਕਰੋ, ਕੁਛ ਤਾਂ ਲਾਓ ਉੱਥੇ, ਕੋਈ ਨਾ ਕੋਈ ਚੈੱਕ ਪੁਆਇੰਟ ਦਾ ਲਾਓ। ਆਧਾਰ ਕਾਰਡ ਜਦੋਂ ਬਣਦੇ ਆ ਜਾਂ ਕੁਛ ਆ, ਇੱਥੇ ਕੁੰਬੜਾ ਚੌਂਕ ਅਸੀਂ ਕਿੰਨੇ ਦਿਨ ਬੈਠੇ ਰਹੇ, ਹੁਸ਼ਿਆਰਪੁਰਾ ਤੇ ਤੇਜਿੰਦਰ ਸਿੰਘ ਆਪਣਾ ਹੈਗਾ ਮੰਗਟੇ ਕਿੰਨੇ ਦਿਨ ਲੜਦੇ ਰਹੇ ਉੱਥੇ ਰੋਪੜ ਦੇ ਆਸ-ਪਾਸ। ਕਿਸਾਨ ਮੰਡੀਆਂ ਤੱਕ ਸਾਡੀਆਂ ਨੱਪੀਆਂ ਗਈਆਂ। ਅਸੀਂ ਕਾਨੂੰਨ ਨਹੀਂ ਬਣਾ ਸਕਦੇ, ਕਾਨੂੰਨ ਜੇ ਬਣੇ ਆ ਤਾਂ ਅਸੀਂ ਲਾਗੂ ਨਹੀਂ ਕਰਦੇ ਸਾਡੇ। ਸੋ ਜੇ ਉਹ ਲੜਾਈਆਂ ਲੜਨੀਆਂ ਤਾਂ ਦੁਬਾਰਾ ਮੁੜ ਕੇ ਆਪਾਂ ਨੂੰ ਉਹੀ ਦੁਬਾਰਾ ਗੱਲ ਕਰਨੀ ਬਾਤ ਪਾਉਣੀ ਪੈਣੀ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਪਾਈ। ਜਿਹੜਾ ਪੁੱਤ ਆਪਦੇ ਬਜ਼ੁਰਗਾਂ ਦੀ ਸ਼ੁਰੂ ਕੀਤੀ ਲੜਾਈ ਭੁੱਲ ਜਾਂਦਾ ਹੈ, ਜਿਹੜਾ ਬਜ਼ੁਰਗ ਉਸ ਬੱਚਾ ਉਸ ਸੰਘਰਸ਼ ਭੁੱਲ ਜਾਂਦਾ ਹੈ, ਉਹ ਆਪਦੇ ਪਿਓ ਦਾ ਪੁੱਤ ਵੀ ਨਹੀਂ ਹੁੰਦਾ, ਫਿਰ ਉਹਦੀ ਮੌਜ, ਉਹਦੀ ਵਾਰਿਸ ਵੀ ਨਹੀਂ ਹੋਣ ਦਾ ਲੱਕ ਹੁੰਦਾ। ਤੇ ਇਸੇ ਕਰਕੇ ਅੱਜ ਆਪਾਂ ਪਾਸਪੋਰਟ ਬਣਾ ਧਰਤੀ ਛੱਡਦੇ ਜਾ ਰਹੇ ਹਾਂ, ਕਿਉਂਕਿ ਆਪਦੀਆਂ ਜੰਗਾਂ ਛੱਡੀਆਂ ਆਪਾਂ, ਆਪਦੀਆਂ ਲੜਾਈਆਂ ਛੱਡੀਆਂ ਆਪਾਂ, ਤੇ ਕਿੱਥੋਂ ਤੱਕ ਭੱਜਾਂਗੇ? ਕਿਹੜੀ ਧਰਤੀ ਤੇ ਭੱਜਾਂਗੇ? ਉਹ ਅਗਲੇ ਵਾਪਸ ਮੋੜਨ ਲੱਗ ਗਏ ਨਾ ਆਪਾਂ ਨੂੰ ਕੁੱਟ ਕੇ, ਕਿੰਨੇ ਆਉਣਗੇ ਵਾਪਸ? ਤੇ ਫਿਰ ਇਸੇ ਧਰਤੀ ਤੇ ਆਉਣਾ ਪੈਣਾ। ਇਸ ਧਰਤੀ ਨੂੰ ਛੱਡ ਕੇ ਆਪਾਂ ਕਿਤੇ ਨਹੀਂ ਜਾ ਸਕਦੇ, ਇੱਥੇ ਹੀ ਲੜਨਾ ਪੈਣਾ। ਇੱਥੇ ਹੀ ਆਪਣਾ ਸਹੀ ਹੈ ਜਿੱਥੇ ਆਪਾਂ ਖੜ ਕੇ ਲੜ ਸਕਦੇ ਹਾਂ ਤੇ ਆਪਾਂ ਆਪਦੀ ਧਰਤੀ ਨੂੰ ਠੀਕ ਕਰਨਾ। ਸੋ ਜੇ ਆਪਾਂ ਉਹ ਤਹਈਆ ਚੱਕਣਾ, ਫੇਰ ਹੀ ਜਿਹੜੀ ਸਾਡੀ ਵੱਧ ਅਧਿਕਾਰਾਂ ਦੀ ਲੜਾਈ ਸੀਗੀ, ਜਿਹੜੀ ਸਾਡੀ ਪਾਣੀਆਂ ਦੀ ਲੜਾਈ ਸੀਗੀ, ਜਿਹੜੀ ਸਾਡੀ ਚੰਡੀਗੜ੍ਹ ਦੀ ਲੜਾਈ ਸੀਗੀ, ਜਿਹੜੀ ਸਾਡੀ ਪੰਜਾਬੀ ਬੋਲਦੇ ਇਲਾਕਿਆਂ ਦੀ ਲੜਾਈ ਸੀਗੀ, ਜਿਹੜੀ ਸਾਡੀ ਵੰਡ ਪ੍ਰਣਾਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਡੇ ਟੈਕਸਾਂ ਦੀ ਉਹ ਲੜਾਈ ਸੀਗੀ, ਇਹ ਸਾਰੀਆਂ ਸਾਨੂੰ ਲੜਨੀਆਂ ਪੈਣੀਆਂ। ਸਾਨੂੰ ਪੰਜਾਬ ਦਾ ਆਬੋ ਹਵਾ, ਪੰਜਾਬ ਦਾ ਪਾਣੀ ਇਸ ਕਰਕੇ ਨਹੀਂ ਮਾੜਾ ਹੋਣ ਦੇਣਾ ਕਿ ਵੀ ਇੱਥੇ ਇੰਡਸਟਰੀ ਆ ਜੇ, ਫਲਾਨੀ ਇੰਡਸਟਰੀ ਜੀ ਸਦਕਾ ਆਵੇ, ਪਰ ਉਹ ਆਵੇ ਜਿਹੜੀ ਪ੍ਰਦੂਸ਼ਣ ਨਹੀਂ ਕਰਦੀ, ਉਹ ਆਵੇ ਜਿਹੜਾ ਸਾਡਾ ਪਾਣੀ ਤੇ ਹਵਾ ਠੀਕ ਰੱਖਦੀ ਆ, ਸਾਡੀ ਖੁਰਾਕ ਠੀਕ ਰਹਿੰਦੀ ਆ, ਅਸੀਂ ਸਿਹਤਮੰਦ ਰਹੀਏ। ਅਸੀਂ ਉਹ ਪੰਜਾਬ ਸਿਰਜੀਏ ਜਿਹੜਾ ਦੁਬਾਰਾ ਸਿਹਤਮੰਦ ਹੋਵੇ, ਉਹ ਪੰਜਾਬ ਦੁਬਾਰਾ ਸਿਰਜੀਏ ਜਿਹਦੇ ਕੋਲੇ ਆਪਦੀ ਰਾਜਧਾਨੀ ਹੋਵੇ, ਉਹ ਪੰਜਾਬ ਸਿਰਜੀਏ ਜਿਹਦੇ ਕੋਲੇ ਆਪਦੇ ਸਾਰੇ ਬੋਲੀ, ਸਾਡੇ ਭਰਾ ਜਿਹੜੇ ਦੂਜੇ ਸੂਬਿਆਂ ਜਾਂਦੇ ਰਹੇ, ਜਿਹੜੇ ਪੰਜਾਬੀ ਬੋਲਦੇ ਆ, ਆਪਦੇ ਇਲਾਕੇ ਚ ਹੋਣ, ਉਹ ਇੱਥੇ ਸਿਰ ਚੱਕ ਕੇ ਜਿਉ ਸਕਣ। ਅਸੀਂ ਉਹ ਪੰਜਾਬ ਸਿਰਜੀਏ ਜਿਹੜਾ ਫਲੱਡ ਦੀ ਮਾਰ ਨਾ ਚੱਲਦਾ ਹੋਵੇ, ਜਿਹਦੇ ਬੰਨ, ਦਰਿਆ, ਡੈਮ ਸਾਡੇ ਕੰਟਰੋਲ ਚ ਹੋਣ। ਸੋ ਜੇ ਆਪਾਂ ਉਹ ਪੰਜਾਬ ਸਿਰਜਣਾ ਤਾਂ ਆਪਾਂ ਨੂੰ ਲਾਮਬੰਦੀ ਕਰਨੀ ਪਊਗੀ, ਆਪਾਂ ਨੂੰ ਉਹਦੇ ਨਾਲ ਡਟਣਾ ਪਊਗਾ, ਲੜਨਾ ਪਊਗਾ। ਇਹ ਨਹੀਂ ਕਿ ਸਿੱਧਾ ਮੱਥਾ ਲਾ ਲਓ ਕਿਤੇ ਜਾ ਕੇ, ਸਿੱਧਾ ਟੱਕਰ ਪਊ। ਦਿੱਕਤ ਸਭ ਤੋਂ ਵੱਡੀ ਇਹ ਹੈ ਕਿ ਅਸੀਂ ਆਪ ਹੀ ਭੁੱਲੇ ਪਏ ਹਾਂ ਲੜਾਈ। ਅਸੀਂ ਆਪ ਹੀ ਇੱਥੇ ਤੱਕ ਆ ਗਏ ਹਾਂ ਕਿ ਲੈ ਵੀ ਮੈਂ ਤਾਂ ਮੁੱਛਾਂ ਨੂੰ ਵੱਟ ਦੇ ਕੇ ਚੀਕਾਂ ਕਢਾਤੀਆਂ ਤੇ ਆਪਾਂ ਤਾੜੀਆਂ ਮਾਰਨ ਲੱਗ ਜਾਂਦੇ ਹਾਂ। ਦੂਜਾ ਕਹਿੰਦਾ ਕਿ ਵੀ 92 ਤਾਂ ਅਸੀਂ ਲਏ ਸੀ, ਹੁਣ ਤਾਂ ਅਸੀਂ ਧੌਣ ਤੇ ਗੋਡਾ ਧਰਾਂਗੇ ਤੇ 117 ਦੇ 117 ਲਵਾਂਗੇ ਤੇ ਆਪਾਂ ਰੀਲਾਂ ਵੇਖਦੇ ਆ ਤੇ ਖੁਸ਼ੀਆਂ ਮਨਾਉਂਦੇ ਆ। ਕਿਸ ਗੱਲ ਦੀਆਂ ਖੁਸ਼ੀਆਂ ਮਨਾਉਂਦੇ ਹੋ ਤੁਸੀਂ? ਸ਼ਰਮ ਨਹੀਂ ਆਉਂਦੀ ਤੁਹਾਨੂੰ? ਉਹ ਚੀਜ਼ਾਂ ਵੇਖਦੇ ਬੋਲਦੇ ਨਹੀਂ ਤੁਸੀਂ? ਤੁਹਾਡਾ ਹਾਲ ਕੀ ਹੋਇਆ ਪਿਆ? ਉਹ ਤਾਂ ਅਗਲੇ ਫੇਰ ਰੂਬੀ ਕੋਨਾ ਤੇ ਚੜੇ ਫਿਰਦੇ ਆ, ਉਹ ਤਾਂ ਫੇਰ ਮੌਜਾਂ ਮਾਰਦੇ ਫਿਰਦੇ ਆ, ਹਜ਼ਾਰਾਂ ਏਕੜਾਂ ਦੇ ਮਾਲਕ ਬਣੇ ਫਿਰਦੇ ਆ। 4 ਬਿਆਨ ਦੇ ਕੇ ਤੁਸੀਂ ਉਹਨਾਂ ਨੂੰ ਤਾੜੀਆਂ ਹੋਣੇ ਹੋ ਤੇ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਚੈਨਲਸ ਨੂੰ, ਜਿਹੜੇ ਉਹਨਾਂ ਨੂੰ ਵਾਰੀ-ਵਾਰੀ ਵਿਖਾਈ ਜਾਂਦੇ ਹੈਗੇ ਆ। ਉਹ ਵੀ ਤਾਂ ਵਿਖਾਉਂਦੇ ਆ ਕਿ ਤੁਸੀਂ ਵੇਖਦੇ ਹੋ ਸਾਰੀਆਂ ਚੀਜ਼ਾਂ। ਜਿੰਨੀ ਦੇਰ ਆਪਾਂ ਉਹ ਮੋੜਾ ਨਹੀਂ ਪਾਵਾਂਗੇ, ਜਿੰਨੀ ਦੇਰ ਆਪਾਂ ਉਹ ਲੜਾਈ ਨੂੰ ਵਾਪਸ ਮੁੱਦਿਆਂ ਤੇ ਨਹੀਂ ਲਿਜਾਵਾਂਗੇ, ਜਿੰਨੀ ਦੇਰ ਆਪਾਂ ਇਹ ਸਿਆਸਤਦਾਨਾਂ ਨੂੰ ਕੰਪੈਲ ਨਹੀਂ ਕਰ ਦਾਂਗੇ ਕਿ ਵੀ ਹਾਂ ਇਹਨਾਂ ਤੇ ਗੱਲ ਕਰੋ, ਉਨੀ ਦੇਰ ਨਾ ਇਹ ਕਦੀ ਗੱਲ ਕਰਨਗੇ, ਨਾ ਉਹਦੀ ਬਾਤ ਪਾਉਣਗੇ। ਇਹ ਆਪਾਂ ਨੂੰ 500,000 ਰੁਪਇਆ ਦੇ ਕੇ ਜਿਹੜੀ ਅਸਲ ਵੰਡ ਪ੍ਰਣਾਲੀ ਆ ਠੀਕ ਕਰਨੀ ਹੈ, ਜਿਹਨੂੰ ਵੈਲਥ ਡਿਸਟ੍ਰੀਬਿਊਸ਼ਨ ਠੀਕ ਕਰਨੀ ਹੈ, ਉਹ ਨਹੀਂ ਠੀਕ ਕਰਨੀ। 1000 ਰੁਪਇਆ ਦੇ ਕੇ, ਖਾਲੀ ਬੱਸ ਦਾ ਸਫ਼ਰ ਦੇ ਕੇ ਕੋਈ ਕਿਸੇ ਪਰਿਵਾਰ ਦਾ ਭਲਾ ਨਹੀਂ ਹੋਣਾ। ਭਲਾ ਤਾਂ ਹੋਣਾ ਜੇ ਸੰਸਥਾਵਾਂ ਜਿਹੜੇ ਤੁਹਾਡੇ ਹੈਗਾ ਪੈਸਾ, ਵੈਲਥ ਹੈ ਜਿਹਨੂੰ, ਉਹਦੀ ਵੰਡ ਸਹੀ ਹੋਵੇ। ਉਹਦੀ ਗੱਲ ਨਹੀਂ ਕਰਦੇ ਅਗਲੇ। ਕਿਉਂ ਕਰਨ ਗੱਲ? ਕਿਉਂਕਿ ਬਹੁਤਾ ਪੈਸਾ ਤਾਂ ਕੁਛ ਤਾਂ ਜਿਹੜੇ ਅਮੀਰ ਆ ਉਹਨਾਂ ਕੋਲੇ ਇਕੱਠਾ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਸਾਨੂੰ ਕਰਨੀਆਂ ਪੈਣੀਆਂ। ਇਹ ਗੱਲਾਂ ਜਦੋਂ ਹੇਠਾਂ ਉੱਠਣਗੀਆਂ, ਜਦੋਂ ਹੇਠਾਂ ਤੋਂ ਗੱਲ ਉੱਠੂਗੀ, ਉਹ ਹੀ ਆਪਾਂ ਸਮਾਜ ਸਿਰ ਜਾਾਂਗੇ। ਜਦੋਂ ਅਗਲੇ ਨੂੰ ਪਤਾ ਹੋਊ ਵੀ ਵੋਟ ਉਦੋਂ ਪੈਣੀ ਹੈ ਜਦੋਂ ਮੈਂ ਇਹ ਗੱਲ ਕਰਨੀ ਹੈ, ਵੋਟ ਮੈਨੂੰ ਉਦੋਂ ਪੈਣੀ ਹੈ ਜਦੋਂ ਮੈਂ ਪੰਜਾਬ ਦੇ ਨਾਲ ਖੜੂੰਗਾ। ਖੜੇ ਹੋਏ ਸੀ ਨਾ ਕਿਸਾਨ ਸੰਘਰਸ਼ ਵੇਲੇ, ਕਿਉਂ ਖੜੇ ਹੋਏ? ਕਿਉਂਕਿ ਆਪਾਂ ਇਕੱਠੇ ਰਹੇ। ਖੜੇ ਹੋਏ ਸੀ ਨਾ ਸਾਰੇ ਪੰਜਾਬ ਯੂਨੀਵਰਸਿਟੀ ਵੇਲੇ, ਬਾਅਦ ਚ ਸਭ ਦੇ ਚਿੱਠੇ ਫਰੋਲੇ ਗਏ ਕਿ ਵੀ ਇਹਨਾਂ ਨੇ ਤਾਂ ਇਸ ਨੇ ਕਿਹਾ ਸੀਗਾ ਸੈਂਟਰਲ ਯੂਨੀਵਰਸਿਟੀ ਹੋ ਜੇ, ਇਹਨੇ ਬਿਆਨ ਦਿੱਤਾ ਸੀ, ਇਹਨੇ ਚਿੱਠੀ ਲਿਖੀ ਸੀ। ਸਾਰੀਆਂ ਗੱਲਾਂ ਖੁੱਲੀਆਂ, ਪਰ ਕਿਉਂ ਖੁੱਲੀਆਂ? ਜਦੋਂ ਆਪਾਂ ਸਾਰੇ ਇਕੱਠੇ ਹੋਏ ਤੇ ਆਪਾਂ ਆਖਿਆ ਕਿ ਪੁੱਤ ਇੱਥੇ ਆ ਜਾਓ। ਸੋ ਉਵੇਂ ਕਰਨਾ ਪੈਣਾ। ਜੇ 27 ਦੀਆਂ ਚੋਣਾਂ ਮੁੱਦੇ ਆਧਾਰਿਤ ਕਰਨੀਆਂ, ਜੇ ਪੰਜਾਬ ਬਚਾਉਣਾ ਹੈ
ਤਾਂ ਹੇਠੋਂ ਬਦਲ ਲਿਆਉਣਾ ਪੈਣਾ ਹੈ। ਆਪਾਂ ਨੂੰ ਮੰਗ ਕਰਨੀ ਪੈਣੀ ਹੈ ਕਿ ਤੁਸੀਂ ਕਿਹੜੀ ਗੱਲ ਤੇ ਖੜਦੇ ਹੋ। ਆਪਾਂ ਨੂੰ ਕਹਿਣਾ ਪੈਣਾ ਕਿ ਇਹਨਾਂ ਮੁੱਦਿਆਂ ਤੇ ਜੇ ਖੜੋਗੇ ਤਾਂ ਅਸੀਂ ਵੋਟ ਪਾਵਾਂਗੇ ਤੁਹਾਨੂੰ, ਨਹੀਂ ਤਾਂ ਅਸੀਂ ਨਹੀਂ ਪਾਉਣੀ। ਤੁਹਾਨੂੰ ਸਾਨੂੰ ਤੁਹਾਡੀ ਕਹਾਣੀਆਂ ਨਹੀਂ ਚਾਹੀਦੀਆਂ, ਸਾਨੂੰ ਤੁਸੀਂ ਤੁਹਾਡੇ ਦਿੱਤੇ ਲਾਰੇ ਨਹੀਂ ਚਾਹੀਦੇ। ਤੁਸੀਂ ਇਹਨਾਂ ਮੁੱਦਿਆਂ ਤੇ ਕਲੀਅਰ ਕਰੋ ਆਪਦਾ ਸਟੈਂਡ, ਸਾਫ਼ ਦੱਸੋ ਕਿ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਤੁਹਾਡਾ ਸਿੱਧਾ ਸਟੈਂਡ ਕੀ ਆ। ਇਹ ਜੀਆਂ ਕਹਾਣੀਆਂ ਨਾ ਸੁਣਾਓ ਸਾਨੂੰ ਕਿ ਭਾਈ ਕਨਈਏ ਦੇ ਵਾਰਸ ਹੈਗੇ ਆ ਭਾਈ ਕਨਈਏ ਦੇ, ਪਰ ਨਾਲ ਗਿਆਨੀ ਗੁਰਬਖਸ਼ ਸਿੰਘ ਦੇ ਵਾਰਸ ਵੀ ਹੈਗੇ ਆ ਜਿਹਨੇ ਕਿਹਾ ਸੀ ਕਿ ਮੁਕਤੀ ਮਿਲੇ ਨਾ ਮਿਲੇ ਸ਼ਹਾਦਤ ਤੋਂ ਬਾਅਦ, ਪਰ ਪੰਜਾਬ ਦਾ ਹੱਕ ਮਹਿਫੂਜ਼ ਰੱਖਣਾ ਹੈ, ਪੰਜਾਬ ਨੂੰ ਮਰੱਠਿਆਂ ਤੋਂ ਤੇ ਅਬਦਾਲੀਆਂ ਦੋਵਾਂ ਤੋਂ ਬਚਾਉਣਾ ਹੈ। ਸੋ ਪੰਜਾਬ ਦੇ ਅੱਜ ਜਿਹੜੇ ਹਮਲਾਵਰ ਦੋਵਾਂ ਪਾਸਿਆਂ ਤੋਂ ਪੈਂਦੇ ਆ, ਆਪਾਂ ਉਹ ਬਚਾਉਣੇ ਆ। ਸੋ ਗੱਲਾਂ ਸਾਨੂੰ ਸੁਣਾ ਕੇ ਨਾ ਲਾਰੇ ਲਾਓ, ਸਾਨੂੰ ਦੱਸੋ ਕਿ ਇਹਨਾਂ ਮੁੱਦਿਆਂ ਤੇ ਕੀ ਆ। ਅੱਜ ਜਿੱਡੀ ਵੱਡੀ ਗਿਣਤੀ ਤੁਸੀਂ ਮਿਸਲ ਸਤਲੁਜ ਦਾ ਕਾਡਰ ਇੱਥੇ ਇਕੱਠਾ ਹੋਇਆ, ਆਪਾਂ ਇਹ ਪਟੀਸ਼ਨ ਬਣਾਈ ਆ, ਚਾਹੇ ਕੋਈ ਸਿਆਸਤਦਾਨ ਹੋਵੇ, ਚਾਹੇ ਕਿਸੇ ਸੰਸਥਾ ਨਾਲ ਰੱਖਦਾ ਹੋਵੇ, ਚਾਹੇ ਕੋਈ ਹੋਵੇ, ਆਪਾਂ ਇਹ ਪਟੀਸ਼ਨ ਉੱਤੋਂ ਭਰਾਉਣੀ ਆ। ਆਪਾਂ ਦਾ ਸੰਕਲਪ ਲੈਣਾ ਤੇ ਆਪਾਂ ਸਰਕਾਰ ਨੂੰ ਵਿਖਾਉਣਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਪੰਜਾਬ ਦੇ, ਉਹ ਇਹਨਾਂ ਮੁੱਦਿਆਂ ਦੀ ਮੰਗ ਕਰਦੇ ਆ, ਨਾ ਕਿ 1000 ਰੁਪਏ ਦੀ, ਨਾ ਕਿ ਮੁਫਤ ਗੱਡੀਆਂ ਦੀ। ਉਹ ਮੰਗ ਕਰਦੇ ਆ ਕਿ ਜਿਹੜਾ ਵੈਲਥ ਆ ਉਹ ਡਿਸਟ੍ਰੀਬਿਊਟ ਕਿਵੇਂ ਹੁੰਦੀ ਆ। ਉਹ ਮੰਗ ਕਰਦੇ ਆ ਕਿ ਵੀ ਸਾਡਾ ਹੱਕ ਹਕੂਕ ਸਾਨੂੰ ਕਿਵੇਂ ਮੰਗਦਾ ਹੈ। ਤੇ ਅਸੀਂ ਕੋਈ ਮੰਗਤੇ ਨਹੀਂਗੇ, ਅਸੀਂ ਕੋਈ ਲਾਰਿਆਂ ਵਾਸਤੇ ਨਹੀਂ ਆਉਣਾ, ਅਸੀਂ ਕਿਸੇ ਇਹਨਾਂ ਚੀਕਾਂ ਨਹੀਂ ਅਸੀਂ ਕਿਸੇ ਦੀਆਂ ਕਢਾਉਣੀਆਂ। ਤੁਸੀਂ ਭਾਈ ਆਪਦੀਆਂ ਚੀਕਾਂ ਇੱਕ ਦੂਜੇ ਨੂੰ ਕਢਾਓ, ਸੁਣੋ, ਜੋ ਕਰਨਾ ਕਰੋ, ਪਰ ਸਾਡੇ ਹੱਕ ਇੱਥੇ ਆ ਸਾਡੇ ਹੱਕ ਆ, ਇਹਨਾਂ ਦੀ ਗੱਲ ਕਰੋ। ਸੋ ਭਰਾਵੋ, ਛੋਟੇ ਹੋ ਤੁਸੀਂ ਸਾਰੇ, ਮੇਰੇ ਤੋਂ ਜਿੰਨਾ ਵੀ ਮਿਸਲ ਆ, ਮੇਰਾ ਖਿਆਲ ਚਿੱਟ ਦਾੜੀ ਤਾਂ ਅਸੀਂ 2-4 ਹੀ ਆ, ਬਾਕੀ ਸਾਰੇ ਹੀ ਨੌਜਵਾਨ ਆ ਮਿਸਲ ਚ। ਤੁਸੀਂ ਇਹ ਘਰ ਘਰ ਜਾਣਾ, ਤੁਸੀਂ ਇਹ ਪਟੀਸ਼ਨ ਲੈ ਕੇ ਜਾਣੀ ਆ, ਹੋਰ ਲੋਕਾਂ ਨੂੰ ਕਹਿਣਾ ਕਿ ਭਾਈ ਇਹ ਭਰੋ ਪਟੀਸ਼ਨ। ਇਹ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਕਰਦੀ ਆ ਜਿਹੜੇ ਸਾਡੇ ਬਜ਼ੁਰਗ ਲੜੇ ਸੀ, ਜਿਹੜੀ ਆਪਾਂ 4 ਸਾਲਾਂ ਪਿਛਲੇ ਚ ਵੇਖਿਆ ਕਿ ਇਹ ਮੁੱਦੇ ਵਾਰੀ-ਵਾਰੀ ਇਸ ਕਰਕੇ ਉਹ ਕਿਸੇ ਨਾ ਕਿਸੇ ਤਰਾਸਦੀ ਚ, ਕਿਸੇ ਨਾ ਕਿਸੇ ਸੰਘਰਸ਼ ਆਪਾਂ ਨੂੰ ਉੱਠਣਾ ਪੈਂਦਾ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਹੜੀ ਸੇਧ ਦਿੱਤੀ ਸੀਗੀ ਕਿ ਇਹਨਾਂ ਮੁੱਦਿਆਂ ਤੇ ਹੱਲ ਕਰਨਾ, ਆਪਾਂ ਉਹ ਲੜਾਈ ਛੱਡ ਗਏ। ਸੋ ਤੁਸੀਂ ਇਹ ਲੜਾਈ ਲੈ ਕੇ ਚੱਲਣੀ ਆ। ਆਪਾਂ ਹੇਠੋਂ ਬਦਲਾਅ ਸ਼ੁਰੂ ਕਰਨਾ ਹੈ, ਆਪਾਂ ਲੋਕਾਂ ਨੂੰ ਜਾਗਰੂਕ ਕਰਨਾ ਹੈ, ਆਪਾਂ ਸੰਗਤ ਨੂੰ, ਪੰਜਾਬ ਦੀ ਨੂੰ ਜਾਗਰੂਕ ਕਰਨਾ ਹੈ ਕਿ ਸਾਡੀ ਅਸਲ ਲੜਾਈ ਇਹ ਆ। ਅਸੀਂ ਇਹ ਵੇਖਣਾ ਹੈ ਜਿੱਦਣ 1 ਨਵੰਬਰ ਤੱਕ ਮਿਸਲ ਸਤਲੁਜ ਨੇ ਤਹੀਆ ਕੀਤਾ ਹੈ ਕਿ 5 ਲੱਖ ਆਪਾਂ ਇਹ ਪਟੀਸ਼ਨਾਂ ਭਰਾਉਣੀਆਂ। ਤੁਸੀਂ ਅੱਜ ਕਾਡਰ ਦੇ 500-700 ਤੋਂ ਵੱਧ ਇੱਥੇ ਆਏ ਹੋ, ਤੇ ਮੇਰਾ ਖਿਆਲ ਹੈ ਕੋਈ ਮੁਸ਼ਕਲ ਕੰਮ ਨਹੀਂ ਤੁਹਾਡੇ ਵਾਸਤੇ। 5 ਲੱਖ ਤਾਂ ਕੀ, ਮੈਨੂੰ ਮੇਰੇ ਹਿਸਾਬ ਨਾਲ ਜਿਵੇਂ ਅੱਜ ਜਿਸ ਰੂਪ ਚ ਜਿੰਨੀ ਵੱਡੀ ਗਿਣਤੀ ਚ ਆਏ ਹੋ ਤੁਸੀਂ, ਤੇ ਉਹ ਹਿਸਾਬ ਨਾਲ ਮੈਨੂੰ ਲੱਗਦਾ ਕਿ ਆਪਾਂ 10 ਲੱਖ ਦਾ ਵੀ ਟੀਚਾ ਨਾ ਰੱਖ ਲਈਏ ਤਾਂ ਆਪਾਂ ਭਰ ਸਕਦੇ। ਸੋ ਇੰਨਾ ਕਹਿ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ। ਹਾਸ਼ਮ ਦੀ ਕਵਿਤਾ ਹੈ, ਹਾਸ਼ਮ ਫਤਿਹ ਨਸੀਬ ਤਿੰਨਾ ਜਿਨ੍ਹਾਂ ਹਿੰਮਤ ਯਾਰ ਬਣਾਈ। ਆਪਾਂ ਹਿੰਮਤ ਨਾਲ ਪੈਣਾ ਹੈ ਇਸ ਗੱਲ ਨੂੰ, ਆਪਾਂ ਹਿੰਮਤ ਨਾਲ ਪੰਜਾਬ ਦਾ ਸੁਧਾਰ ਕਰਨਾ ਹੈ, ਆਪਾਂ ਹਿੰਮਤ ਨਾਲ ਆਪਦੇ ਪੰਜਾਬ ਦੇ ਵਾਰਿਸ ਬਣਨਾ ਹੈ, ਪੰਜਾਬ ਨੂੰ ਇਸ ਪ੍ਰਾਸਤੀ ਚੋਂ ਪੰਜਾਬ ਨੂੰ ਕੱਢਣਾ ਹੈ। ਇਸ ਮੁੱਦਾ ਵਿਹੀਨ ਹੋਈ ਰਾਜਨੀਤੀ ਨੂੰ ਆਪਾਂ ਠੁਕਰਾਉਣਾ ਹੈ ਤੇ ਮੁੱਦਿਆਂ ਦੀ ਗੱਲ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਕਸਦ ਦੇ ਲਈ ਆਪਾਂ ਇਕੱਠੇ ਹੋਏ ਹਾਂ, ਸਭ ਤੋਂ ਪਹਿਲਾਂ ਮੁਆਫੀ ਹੈ, ਕਿਉਂਕਿ ਸੱਚ ਦੇ ਆਧਾਰ ਤੇ ਚੱਲਣਾ, ਆਪਾਂ ਸਦੀਆਂ ਤੋਂ ਇਤਿਹਾਸ ਦੇਖ ਲਈਏ, ਉਸ ਦੇ ਵਿੱਚ ਭਾਵੇਂ ਕੋਈ ਵੀ ਹੁਕਮਰਾਨ ਹਨ, ਜਿਵੇਂ ਅੱਜ ਭਾਵੇਂ ਇੱਕ ਪ੍ਰਸ਼ਾਸਨ ਵੀ ਹੈ, ਉਹਨਾਂ ਨੂੰ ਇੱਕ ਡਰ ਪੈਦਾ ਹੋ ਜਾਂਦਾ ਹੈ ਕਿ ਜੇਕਰ ਅਸੀਂ ਗੱਲ ਆਪਣੇ ਅਧਿਕਾਰ ਦੀ ਜਦੋਂ ਹੱਕ ਕਹਿ ਦਿੱਤਾ ਤਾਂ ਇਹ ਕਿਸੇ ਨੂੰ ਵੀ ਪਸੰਦ ਨਹੀਂ ਆਉਂਦਾ। ਭਾਵੇਂ ਇਹ ਥਾਂ ਬਦਲੀ ਗਈ, ਸਵੇਰੇ ਦੁਬਾਰੇ ਤਿਆਰੀ ਕੀਤੀ ਗਈ, ਇੱਥੋਂ ਤੱਕ ਕਿ ਸਰਕਾਰਾਂ ਪ੍ਰਸ਼ਾਸਨ ਨੇ ਤਾਂ ਡਰਨਾ ਹੀ ਹੈ। ਸਾਡੀ SGPC ਇਹ ਇੱਕ ਪੰਥ ਦਾ ਕਾਜ ਹੈ, ਤੇ ਆ ਹੁਣੇ ਹੀ ਅਸੀਂ ਮੈਨੇਜਰ ਸਾਹਿਬ ਨਾਲ ਉੱਥੇ ਗੱਲ ਕੀਤੀ ਹੈ। ਇਹ ਬੱਚੇ ਇੱਥੋਂ ਗਏ ਸੀ ਕਿ ਉਹਨਾਂ ਨੂੰ ਇੱਥੇ ਫਰਸ਼ ਵਗੈਰਾ ਕੋਈ ਮੈਟ ਚਾਹੀਦੇ ਆ, ਕਹਿੰਦੇ ਦੇ ਦਿੰਨੇ, ਤੇ ਹੁਣ ਉਹਨਾਂ ਨੇ ਜਵਾਬ ਭੇਜ ਦਿੱਤਾ। ਤੇ ਹੁਣ ਮੈਂ ਦੁਬਾਰੇ ਕਾਲ ਕੀਤੀ ਕਿ ਸਾਨੂੰ ਲਿਖਤੀ ਦਿਓ। ਦੇਖੋ, ਡਰ ਜਦੋਂ ਸਾਡੇ ਧਾਰਮਿਕ ਤੌਰ ਤੇ ਉਹਨਾਂ ਅਹੁਦਿਆਂ ਤੇ ਬੈਠੇ ਉਹਨਾਂ ਆਗੂਆਂ ਨੂੰ ਹੋ ਜਾਵੇ ਤਾਂ ਫਿਰ ਅਸੀਂ ਸਰਕਾਰਾਂ ਤੇ ਦੋਸਤ ਤੱਕ ਕਾਹਦਾ ਰਹਿ ਜਾਂਦਾ। ਸੋ ਇਸੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਅੱਜ ਪੰਥ ਨੂੰ ਵੀ, ਪੰਜਾਬ ਨੂੰ ਵੀ ਸਾਨੂੰ ਉਹਨਾਂ ਲੀਹਾਂ ਤੇ ਲਿਆਉਣ ਲਈ, ਇਹ ਜਿਹੜੀ ਵਿਗੜੀ ਹੋਈ ਸੁਰ ਹੈ ਇਹਨੂੰ ਸਵਾਰਨ ਦੇ ਲਈ ਅੱਜ ਜੇਕਰ ਮਿਸਲ ਸਤਲੁਜ ਵੱਲੋਂ ਅਜੈਪਾਲ ਸਿੰਘ ਜੀ ਬਰਾੜ ਅਤੇ ਸਮੂਹ ਸਾਥੀਆਂ ਵੱਲੋਂ ਮਿਲ ਕੇ ਇਹ ਸ਼ੁਰੂਆਤ ਕੀਤੀ ਗਈ ਹੈ, ਬਹੁਤ ਚੰਗਾ ਜਿਹੜੀ ਸੋਚ ਅਪਣਾਈ ਗਈ ਹੈ, ਪਰ ਅਸੀਂ ਉਸ ਨੂੰ ਸੁਣ ਕੇ ਉਸ ਪ੍ਰਤੀ ਜਾਗਰੂਕ ਹੋ ਕੇ ਉਹਨਾਂ ਤੇ ਪਹਿਰਾ ਦਈਏ। ਇਸ ਤੋਂ ਬਿਨਾਂ ਕਿੰਨਾ ਚਿਰ ਹੋ ਗਿਆ ਸਾਨੂੰ ਲੜਦਿਆਂ ਨੂੰ, ਕਿਤੇ ਵੀ ਜਿਹੜੀ ਸਾਡੀ ਇਹ ਪ੍ਰਾਪਤੀ ਨਹੀਂ ਹੋ ਸਕਦੀ। ਅੱਜ ਉਹੀ ਵੱਧ ਅਧਿਕਾਰ ਨੇ ਤੁਹਾਨੂੰ ਹੁਣ ਬੁਲਾਰਿਆਂ ਨੇ ਦੱਸੀ ਦੇਣਾ,
ਭਾਵੇਂ ਕਿਸੇ ਸਮੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਪਾਸੜ ਇੱਕ ਧੜੇ ਨਾਲ ਜੋੜ ਕੇ ਉਹਨਾਂ ਨੂੰ ਸਰਕਾਰਾਂ ਵੱਲੋਂ ਸਾਡੇ ਸਮਝਣ ਦੇ ਵਿੱਚ ਉੜਿੱਕਾ ਲਗਾਇਆ ਗਿਆ ਕਿ ਉਹ ਵੱਧ ਅਧਿਕਾਰ ਹੈ ਕੀ ਸੀ, ਕਿਹੜੇ ਉਹ ਪੰਜਾਬੀ ਬੋਲਦੇ ਇਲਾਕੇ ਨੇ, ਪਾਣੀਆਂ ਦੇ ਮਸਲੇ ਕੀ ਆ, 'ਚ ਨਸ਼ੇ ਦੇ ਮਸਲੇ ਵੀ ਪੈਦਾ ਹੋਏ ਨੇ, ਪੰਜਾਬੀਅਤ ਦੇ ਜਿਹੜੇ ਮਸਲੇ ਨੇ। ਸੋ ਉਹਨਾਂ ਬਾਰੇ ਤੁਹਾਨੂੰ ਦੱਸਣਾ ਕਿ ਅੱਜ ਉਹ ਸਿਰਫ ਮਸਲੇ ਜਿਉਂਦੇ ਤਿਉਂ ਖੜੇ ਨਾ ਰਹਿਣ। ਆਪਣਾ ਇੱਕ ਮਕਸਦ ਹੈ ਕਿ ਇੱਥੇ ਜੇਕਰ ਬੈਠੇ ਆਪਾਂ ਲਗਾਤਾਰ 14-15 ਦਿਨ ਚੱਲਣਾ, ਵਿਚਾਰਾਂ ਹੋਣੀਆਂ ਨੇ ਕਿ ਉਹਨਾਂ ਪ੍ਰਤੀ ਜਾਗਰੂਕ ਹੋ ਕੇ ਆਪਾਂ ਉਹਨਾਂ ਦੀ ਪ੍ਰਾਪਤੀ ਕਰੀਏ ਜੇਕਰ ਅਸੀਂ ਪੰਜਾਬ ਨੂੰ ਸੋਹਣਾ ਦੇਖਣਾ ਚਾਹੁੰਦੇ ਆ। ਸੋ ਆਓ ਉਹਨਾਂ ਵਿਚਾਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਦਵਿੰਦਰ ਸਿੰਘ ਜੀ ਸੇਖੋਂ, ਉਹ ਤੁਹਾਨੂੰ ਵਿਸਤਾਰ ਦੇ ਨਾਲ ਅੱਜ ਦੇ ਜਿਹੜਾ ਏਜੰਡਾ ਹੈ ਇਸ ਪ੍ਰੋਗਰਾਮ ਦਾ ਉਸ ਦੇ ਬਾਰੇ ਤੁਹਾਨੂੰ ਸਮਝਾਉਣਗੇ। ਸੋ ਬੇਨਤੀ ਹੈ ਕਿ ਆ ਕੇ ਥੋੜੇ ਸਮੇਂ ਵਿੱਚ ਹੋਰ ਪ੍ਰਬੰਧ ਕਰ ਰਹੇ ਆ ਮੈਟ ਵਗੈਰਾ ਬੈਠਣ ਦਾ, ਤੇ ਜਿੱਥੇ ਥਾਂ ਮਿਲਦੀ ਹੈ ਬੈਠਣ ਦੀ ਖੇਚਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ठीक है जी, थोड़ी इधर कर दीजिए। सब तो पहला गुरु साहब की बख्शी हुई फतेह की सांझ पाईए। वाहिगुरू जी का खालसा, वाहिगुरू जी की फतेह। हाँ जी, ਅੱਜ ਆਪਾਂ ਇਕੱਤਰ ਹੋਏ ਆ ਤੇ ਖਾਸ ਕਰ ਜਿਹੜੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ। ਮੁੱਖ ਜਿਹੜਾ ਬਸ ਠੀਕ ਹੈ। ਸੋ ਮੁੱਖ ਮਸਲਾ ਇਹ ਆ ਕਿ ਸਾਡੀ ਪੰਜਾਬ ਦੀ ਜਿਹੜੀ ਸਿਆਸਤ ਆ ਉਹਦੀ ਦਿਸ਼ਾ ਤੇ ਦਸ਼ਾ ਦੋਨੇ ਖਰਾਬ ਹੋਈਆਂ ਗਈਆਂ। ਪਿਛਲੇ ਸਮੇਂ 'ਚ ਆਪਾਂ ਸਿਆਸਤ ਨੂੰ ਜਦੋਂ ਵੀ ਸਿਆਸਤ ਦੀ ਗੱਲ ਆਉਂਦੀ ਆ ਤਾਂ ਬੜਾ ਮਾੜਾ ਸਮਝਿਆ ਜਾਂਦਾ ਵੀ ਸਿਆਸਤ ਬੜੀ ਮਾੜੀ ਚੀਜ਼ ਆ, ਪਰ ਕਿਸੇ ਵੀ ਖਿੱਤੇ ਨੂੰ, ਕਿਸੇ ਵੀ ਇਲਾਕੇ ਨੂੰ, ਕਿਸੇ ਦੇ ਲੋਕਾਂ ਨੂੰ ਜੇ ਕਿਸੇ ਪਾਸੇ ਲੈ ਕੇ ਜਾਣਾ ਹੁੰਦਾ, ਉਹਨਾਂ ਨੂੰ ਕਿਸੇ ਮੁਸ਼ਕਲ ਚੋਂ ਕੱਢਣਾ ਹੁੰਦਾ, ਉਹਨਾਂ ਦਾ ਜਿਹੜਾ ਨਵਾਂ ਰਾਹ ਦਿਖਾਉਣਾ ਹੁੰਦਾ, ਉਹ ਕੰਮ ਸਿਆਸਤ ਦਾ ਹੁੰਦਾ। ਤੇ ਜਿਵੇਂ ਮੈਂ ਪਹਿਲਾਂ ਕਿਹਾ, ਆਪਣੀ ਇੱਥੇ ਕੱਲੀ ਸਿਆਸਤ ਦੀ ਦਸ਼ਾ ਨਹੀਂ ਖਰਾਬ ਹੋਈ, ਸਾਡੀ ਦਿਸ਼ਾ ਵੀ ਖਰਾਬ ਹੋਈ ਹੈ। ਮਿਸਲ ਸਤਲੁਜ ਵੱਲੋਂ ਆਪਾਂ ਜਿਹੜਾ ਅੱਜ ਪੂਰਾ ਪੰਜਾਬ ਮੁਹਿੰਮ ਤਹਿਤ ਇੱਥੇ ਜਿਹੜਾ ਪੜਾਅ ਕਰ ਰਹੇ ਆ, ਜਿਹੜਾ ਕੈਂਪ ਕਰ ਰਹੇ ਆ, ਉਹਦਾ ਮੁੱਖ ਮਕਸਦ ਇਹ ਆ ਵੀ ਘੱਟੋ ਘੱਟ ਆਪਾਂ ਜਿਹੜੀ ਸਿਆਸਤ ਦੀ ਆਪਣੀ ਦਿਸ਼ਾ ਸਹੀ ਕਰ ਲਈਏ, ਕਿਉਂਕਿ ਦਿਸ਼ਾ ਬਹੁਤ ਜ਼ਰੂਰੀ ਹੁੰਦੀ ਆ। ਹੁਣ ਅਸੀਂ ਫਿਰੋਜ਼ਪੁਰ ਤੋਂ ਚੱਲ ਕੇ ਇੱਥੇ ਪਹੁੰਚੇ ਆ, ਸਾਨੂੰ ਪਤਾ ਸੀ ਅਸੀਂ ਮੋਹਾਲੀ ਜਾਣਾ, ਗੁਰਦੁਆਰਾ ਅੰਬ ਸਾਹਿਬ ਜਾਣਾ। ਸਾਡੇ ਕੋਲੇ ਮੰਨ ਲਓ ਸਾਧਨ ਮਾੜਾ ਵੀ ਹੁੰਦਾ, ਤੁਰ ਕੇ ਵੀ ਆਉਣਾ ਹੁੰਦਾ, ਤਾਂ ਵੀ ਦਿਸ਼ਾ ਪਤਾ ਹੁੰਦੀ, ਇੱਥੇ ਪਹੁੰਚ ਜਾਣੇ ਸੀ। ਪਰ ਜੇ ਆਉਣਾ ਇੱਧਰ ਨੂੰ ਆ ਤੇ ਮੂੰਹ ਸਾਡਾ ਪਾਕਿਸਤਾਨ ਵੱਲ ਨੂੰ ਸੀਗਾ ਹੋਵੇ ਤਾਂ ਦੱਸੋ ਕਿਵੇਂ ਪਹੁੰਚ ਸਕਦੇ ਆ। ਸਾਡੀ ਸਿਆਸਤ ਦੇ ਅੱਜ ਇਹ ਹਾਲ ਆ। ਸੋ ਅੱਜ ਆਪਾਂ ਪੂਰਾ ਪੰਜਾਬ ਮੁਹਿੰਮ ਸ਼ੁਰੂ ਕਰ ਰਹੇ ਆ ਤੇ ਪੰਜਾਬ ਦੇ ਜਿਹੜੇ ਮਸਲੇ ਆਪਾਂ ਪਿਛਲੇ ਸਮੇਂ 'ਚ ਵਿਚਰ ਕੇ ਦੇਖਿਆ ਵੀ ਕੀ ਹੱਲ ਕੀ ਆ, ਉਹਨਾਂ ਮਸਲਿਆਂ ਦੇ ਕਾਰਨ ਕੀ ਆ, ਉਹਨਾਂ ਦੇ ਆਪਾਂ ਗੱਲ ਸ਼ੁਰੂ ਕਰਨੀ ਆ। ਮੁੱਖ ਤੌਰ ਤੇ ਆਪਾਂ 5 ਮਸਲੇ ਦੇਖੇ ਆ। ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੇ ਜਿਹੜੇ ਜਮਹੂਰੀ ਹੱਕ ਆ, ਜਿਹੜਾ ਫੈਡਰਲ ਹੱਕ ਆ, ਉਹ ਕੇਂਦਰ ਇੱਕ ਇੱਕ ਕਰਕੇ ਖਰੋਚ ਰਿਹਾ। ਪਹਿਲੇ ਦਿਨੋਂ ਹੀ ਜਿਹੜਾ ਸੰਵਿਧਾਨ ਬਹੁਤ ਸੈਂਟਰਲਾਈਜ਼ ਸੀ ਤੇ ਉਹਨੂੰ ਹੋਰ ਸੈਂਟਰਲਾਈਜ਼ ਕੀਤਾ ਜਾ ਰਿਹਾ। ਦੂਜਾ ਜਿਹੜਾ ਅਕਸਰ ਆਪਾਂ ਕਰਦੇ ਆ ਵੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਕੇਂਦਰ, ਇਹ ਗੱਲ ਆਪਾਂ ਸਾਰੇ ਸਮਝਦੇ ਆ। ਤੇ ਉਹ ਸਲੂਕ ਦੇ ਤਹਿਤ ਹੀ ਅੱਜ ਦੇਖੋ 47 ਤੋਂ ਅੱਜ ਕਿੰਨੇ ਸਾਲ ਹੋ ਗਏ ਪੰਜਾਬ ਨੂੰ ਰਾਜਧਾਨੀ ਨਹੀਂ ਮਿਲੀ। 66 ਦੇ ਵਿੱਚ ਰਾਜਧਾਨੀ ਸਾਨੂੰ
ਪ੍ਰੋਮਿਸ ਕੀਤੀ ਗਈ, ਹਜੇ ਤਾਈਂ ਨਹੀਂ ਮਿਲੀ। ਉਸ ਤੋਂ ਬਾਅਦ 86 'ਚ ਰਾਜਧਾਨੀ ਕਹੀਗੀ ਵੀ ਤੁਹਾਨੂੰ ਦਿੱਤੀ ਜਾਊ, ਉਹ ਹਜੇ ਤਾਈਂ ਨਹੀਂ ਮਿਲੀ। ਸਾਡੇ ਪੰਜਾਬੀ ਬੋਲਦੇ ਇਲਾਕੇ ਉਹ ਸਾਡੇ ਤੋਂ ਕੱਢ ਦਿੱਤੇ ਗਏ। ਤੇ ਕਿਸੇ ਵੀ ਖਿੱਤੇ ਨੇ ਜੇ ਤਾਕਤਵਰ ਹੋਣਾ ਹੁੰਦਾ, ਉੱਥੋਂ ਦੇ ਜਿਹੜੇ ਦਰਿਆਈ ਪਾਣੀ ਆ, ਉੱਥੋਂ ਦਾ ਜਿਹੜਾ ਕੁਦਰਤੀ ਰਿਸੋਰਸ ਆ, ਜਿੱਥੇ ਸਾਡੇ ਦਰਿਆਈ ਪਾਣੀ ਆ, ਉਹਨੇ ਕੁਦਰਤੀ ਰਿਸੋਰਸ ਦੇ ਸਿਰ ਤੇ ਤਕੜੇ ਹੋਣਾ ਹੁੰਦਾ। ਸਾਡੇ ਦਰਿਆਈ ਪਾਣੀ ਖੋਲੇ ਗਏ ਆ। ਅੱਜ ਹਾਲਾਤ ਇਹ ਆ ਵੀ ਵਾਰ-ਵਾਰ ਰਿਪੋਰਟਾਂ ਆਉਂਦੀਆਂ ਵੀ ਆਉਂਦੇ 15 ਸਾਲ ਨੂੰ ਧਰਤੀ ਦਾ ਪਾਣੀ ਮੁੱਕ ਜਾਣਾ, ਕੋਈ ਆਂਦੇ 16 ਸਾਲ ਨੂੰ ਮੁੱਕ ਜਾਣਾ। ਦੂਜੇ ਪਾਸੇ ਜਿਹੜਾ ਡੈਮਾਂ ਦਾ ਕੰਟਰੋਲ ਖੋਲਿਆ ਗਿਆ, ਇੱਕ ਪਾਸੇ ਸਾਨੂੰ ਸੋਕੇ ਨਾਲ ਮਾਰਿਆ ਜਾ ਰਿਹਾ, ਦੂਜੇ ਪਾਸੇ ਹੜ੍ਹ ਪਾਣੀ ਛੱਡ ਕੇ ਦਰਿਆ ਦਾ ਪਾਣੀ ਇਕੱਠਾ ਕਰ ਲੈਂਦੇ, ਫਿਰ ਛੱਡ ਦਿੰਦੇ ਆ। ਆ ਮੇਰੇ ਕੋਲੇ ਉੱਥੋਂ ਬਾਈ ਜੀ ਹੋਣੀ ਬੈਠੇ ਆ, ਕਿਵੇਂ ਉਹਨਾਂ ਦੀਆਂ ਜ਼ਮੀਨਾਂ ਸਾਰੀਆਂ ਰੋੜ ਦਿੱਤੀਆਂ ਗਈਆਂ। ਸਾਡੀ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ। ਉਹਦੀ ਗੱਲ ਆ, ਹੁਣੇ ਬਾਈ ਜੀ ਹੋਣੀ ਕਹਿ ਕੇ ਗਏ ਆ ਕਿ ਮਸਲਾ ਪੰਜਾਬ ਦਾ, ਤੇ ਸਾਨੂੰ ਜੇ ਦਰੀਆਂ ਚਾਹੀਦੀਆਂ ਸੀ ਤੇ ਗੁਰਦੁਆਰੇ ਨੂੰ ਜਵਾਬ ਹੋ ਗਿਆ ਵੀ ਨਹੀਂ, ਅਸੀਂ ਨਹੀਂ ਦੇ ਸਕਦੇ। ਸੋ ਇਹ ਸਾਰੇ ਮਸਲਿਆਂ ਨੂੰ ਲੈ ਕੇ ਆਪਾਂ ਅੱਜ ਇਹ ਮੁਹਿੰਮ ਦਾ ਆਗਾਜ਼ ਕੀਤਾ। ਮੈਂ ਜ਼ਿਆਦਾ ਲੰਮਾ ਸਮਾਂ ਨਹੀਂ ਲੈਣਾ। ਇੱਥੇ ਵੱਖ-ਵੱਖ ਆਪਣੇ ਮਿਸਲ ਸਤਲੁਜ ਤੋਂ ਨੌਜਵਾਨ ਵੀ ਪਹੁੰਚੇ ਆ, ਬਾਈ ਅਜੇਪਾਲ ਸਿੰਘ ਬਰਾੜ ਹੋਣੀ ਆਪਾਂ ਨੂੰ ਦੱਸਣਗੇ, ਹੋਰ ਵੀ ਜਿੰਨੇ ਬੁਲਾਰੇ ਪਹੁੰਚੇ ਆ, ਉਹ ਤੁਹਾਨੂੰ ਕੀ ਮਸਲਾ ਹੈ ਪੰਜਾਬ ਦੇ ਵਿੱਚ ਵਿਚਰ ਕੇ ਕੀ ਮਹਿਸੂਸ ਕੀਤਾ, ਉਹ ਤੇ ਚਾਨਣਾ ਪਾਉਣਗੇ। ਤੇ ਇੱਕ ਚੀਜ਼, ਜਿੰਨੇ ਵੀ ਤੁਸੀਂ ਇੱਥੇ ਆਏ ਆ, ਇੱਕ ਗੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਆਉਂਦੇ ਸਮਿਆਂ ਦੇ ਵਿੱਚ ਤੁਸੀਂ ਦੱਸਣ ਜੋਗੇ ਹੋਵੋਗੇ ਵੀ ਜਦੋਂ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਵਿਗੜ ਗਈ ਸੀ ਤਾਂ ਅਸੀਂ ਉਹਦੇ ਵਿੱਚ ਹਿੱਸਾ ਪਾਇਆ। ਉਹ ਦਿਸ਼ਾ ਜਿਹੜੀ ਆ, ਉਹ ਜਿਹੜੀ ਅੱਜ ਗਾਲਾਂ ਤੇ ਚੱਲ ਰਹੀ ਆ, ਇੱਕ ਦੂਜੇ ਨੂੰ ਗਾਲਾਂ ਕੱਢ ਲਓ, ਇੱਕ ਦੂਜੇ ਨੂੰ ਮਾੜੇ ਬੋਲ ਲਓ, ਉਹਨੂੰ ਬਦਲ ਕੇ ਅਸੀਂ ਪੰਜਾਬ ਦੀ ਜਿਹੜੀ ਸਿਆਸਤੀ ਦਿਸ਼ਾ, ਉਹ ਮੁੱਦਿਆਂ ਤੇ ਲੈ ਕੇ ਆਏ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਅੱਜ ਤੁਹਾਨੂੰ ਲੱਗ ਰਿਹਾ ਹੋ ਸਕਦਾ ਵੀ ਅੱਜ ਆਪਾਂ ਇਕੱਠੇ ਹੋਏ ਸੀ, ਇੱਕ ਪੜਾਅ ਤੇ ਆਪਾਂ ਇਕੱਠੇ ਹੋਏ, ਸਾਰੇ ਬੋਲੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਇਹ ਤੁਸੀਂ ਸਾਰਿਆਂ ਨੇ ਇੱਕ ਜਾਣੇ ਨੇ ਜ਼ਿੰਮੇਵਾਰੀ ਸਮਝ ਕੇ, ਕਿਉਂਕਿ ਆਪਾਂ ਇਦੂਗਾ ਸਿਗਨੇਚਰ ਕੰਪੇਨ ਵੀ ਸ਼ੁਰੂ ਕਰਨੀ ਆ, ਜ਼ਿੰਮੇਵਾਰੀ ਸਮਝ ਕੇ ਅੱਗੇ ਪਹੁੰਚ ਕਰਨੀ ਆ, ਤਾਂ ਕਿ ਆਪਾਂ ਲੋਕਾਂ ਤੱਕ ਇਹ ਗੱਲ ਲੈ ਕੇ ਜਾਈਏ। ਜਦੋਂ ਵੀ ਪੰਜਾਬ 'ਚ ਗੱਲ ਹੋਵੇ ਤਾਂ ਪੰਜਾਬ 'ਚ ਗੱਲ ਹੋਵੇ ਵੀ ਭਾਈ ਸਾਡੇ ਬੋਲਦੇ ਪੰਜਾਬੀ ਬੋਲਦੇ ਇਲਾਕੇ ਚਾਹੀਦੇ ਆ, ਸਾਨੂੰ ਚੰਡੀਗੜ੍ਹ ਚਾਹੀਦਾ, ਸਾਨੂੰ ਦਰਿਆਈ ਪਾਣੀਆਂ ਦਾ ਕੰਟਰੋਲ ਚਾਹੀਦਾ, ਸਾਡੇ ਤੇ ਜਿਹੜਾ ਨਿੱਤ ਕਰਜ਼ਾ ਚੜਾਈ ਜਾਂਦਾ ਕੇਂਦਰ, ਉਹਦਾ ਹੱਲ ਚਾਹੀਦਾ। ਇਹ ਗੱਲ ਪਿੰਡ-ਪਿੰਡ ਤੋਂ ਆਵਾਜ਼ ਆਵੇ ਤਾਂ ਕਿ ਆਉਂਦੀ ਸਿਆਸਤ, ਜਿਹੜੀ ਆਉਂਦੇ ਇਲੈਕਸ਼ਨ, ਉੱਥੇ ਤੁਹਾਡੇ ਮੁੱਦੇ ਮੂਹਰੇ ਆਉਣ। ਸੋ ਮੈਂ ਹੁਣ ਇਸ ਗੱਲ ਤੇ ਜਿਹੜੀਆਂ ਗੱਲਾਂ, ਇਹ ਤੇ ਤੁਹਾਡੇ ਵਿਚਾਰ, ਜਿੰਨੇ ਵੀ ਆਪਣੇ ਬੁਲਾਰੇ ਪਹੁੰਚੇ ਉਹ ਵਿਚਾਰ ਆਪਾਂ ਨੂੰ ਦੇਣਗੇ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ, ਤੁਹਾਡੇ ਤੋਂ ਖਿਮਾ ਦਾ ਯਾਚਕ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੇਖੋਂ ਸਾਹਿਬ ਨੇ ਤੁਹਾਨੂੰ ਸਾਰਾ ਹੀ ਪ੍ਰੋਗਰਾਮ ਦੇ ਏਜੰਡੇ ਬਾਰੇ ਜਾਣੂ ਕਰਵਾਇਆ ਹੈ। ਸੋ ਹੁਣ ਬੇਨਤੀ ਹੈ ਜੋ ਕਿ ਵੂਮਨ ਵਿੰਗ ਦੇ ਮਿਸਲ ਸਤਲੁਜ ਤੇ ਹਰਪ੍ਰੀਤ ਕੌਰ ਢੱਡਾ ਜੀ, ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਬਾਅਦ ਕੁੰਵਰ ਜਗਵੀਰ ਸਿੰਘ ਸਹੂੰਗੜਾ, ਸੁਪੁੱਤਰ ਸ੍ਰੀ ਸਿੰਗਾਰਾ ਰਾਮ ਜੀ ਸਹੂੰਗੜਾ, ਜੋ ਕਿ ਸਾਬਕਾ ਵਿਧਾਇਕ ਗੜ੍ਹਸ਼ੰਕਰ, ਸਟੈਂਡ ਚਲੋ ਸ਼ੁਰੂਆਤ ਹੈ, ਠੀਕ ਹੈ। ਮੈਂ ਪੰਜਾਬ ਦੀ ਮੁਟਿਆਰ ਹਾਂ ਤੇ ਭੈਣ ਹਾਂ ਉਹਨਾਂ ਵੀਰਾਂ ਦੀ, ਕੱਲੂ ਘਾਰਿਆਂ ਦੇ ਵਿੱਚ ਜਿਨ੍ਹਾਂ ਨੇ ਮਾਰ ਹੈ ਖਾਦੀ ਤੀਰਾਂ ਦੀ। ਮੈਂ ਉਸ ਪਿਓ ਦੀ ਧੀ ਹਾਂ ਜਿਸ ਚਿੜੀਆਂ ਤੋਂ ਬਾਜ ਤੁੜਾਏ ਸੀ, ਅੰਮ੍ਰਿਤ ਦੀ ਸ਼ਕਤੀ ਦੇ ਕੇ 1.25 ਲੱਖ ਨਾਲ ਇੱਕ ਲੜਾਏ ਸੀ। ਮੈਂ ਹਰਪ੍ਰੀਤ ਕੌਰ ਢੱਡਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਹਿੰਦੇ ਨੇ ਕਿ ਜਿਹਦੀ ਜ਼ੁਬਾਨ ਉੱਤੇ ਫਤਿਹ ਉਹਦੀ ਜਹਾਨ ਵਿੱਚ ਫਤਿਹ। ਮੈਨੂੰ ਫਤਿਹ ਦੀ ਆਵਾਜ਼ ਨਹੀਂ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਅੱਜ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ, ਪੰਜਾਬ ਦੇ ਅਧਿਕਾਰਾਂ ਦੀ ਮੰਗ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਹੋ। ਪੰਜਾਬ 5 ਦਰਿਆਵਾਂ ਦੀ ਧਰਤੀ, ਸਾਡਾ ਪੰਜਾਬ। ਜਦੋਂ ਵੀ ਭਾਰਤ ਦੇਸ਼ ਨੂੰ ਲੋੜ ਪਈ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ। ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਸਾਡੇ ਨੌਜਵਾਨ ਖੜੇ, ਸਾਡੇ ਪੰਜਾਬ ਵਾਸੀ ਖੜੇ। ਪੰਜਾਬ ਦੀ ਆਪਣੀ ਇੱਕ ਤਸਵੀਰ ਹੈ, ਆਪਣੀ ਇੱਕ ਖੁਸ਼ਬੂ ਹੈ ਤੇ ਅੱਜ ਉਹ ਪੰਜਾਬ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੀਆਂ ਮੁਸ਼ਕਲਾਂ ਉਸ ਪੰਜਾਬ ਦੇ ਸਾਹਮਣੇ ਖੜੀਆਂ ਨੇ। ਜੇ ਰਾਜਨੀਤੀ ਦੀ ਜਾਂ ਰਾਜਨੀਤੀਵਾਨਾਂ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਵੀ ਰੀਲਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਰਾਜਨੀਤੀ, ਜਾਂ ਫਿਰ ਸਟੇਜਾਂ ਤੇ ਖੜ ਕੇ ਲੋਕਾਂ ਨੂੰ 4 ਸ਼ਗੂਫੇ ਸੁਣਾ ਦਿਓ ਤੇ ਲੋਕ ਹੱਸ-ਹੁੱਸ ਕੇ ਬਾਅਦ ਵਿੱਚ ਭੁੱਲ ਜਾਂਦੇ ਨੇ। ਜਾਂ ਫਿਰ ਰਾਜਨੀਤੀ ਇਸ ਤਰੀਕੇ ਰਹਿ ਗਈ ਵੀ ਇਹਨੇ ਉਹਦੇ ਤੇ ਇਲਜ਼ਾਮ ਲਾਤਾ ਜੀ, ਉਹਨੇ ਇਹਦੇ ਤੇ ਲਾਤਾ, ਜਾਂ ਫਿਰ ਜਦੋਂ ਪੰਜਾਬ ਦੀ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਈ ਨਹੀਂ ਲੱਭਦੀ ਤਾਂ ਫਿਰ ਅਜਿਹਾ ਬਿਆਨ ਦੇ ਦਿਓ ਵੀ ਮੀਡੀਆ ਸੁਰਖੀਆਂ ਦੇ ਵਿੱਚ ਸਾਨੂੰ ਚੱਕ ਲਵੇ ਤੇ ਅਸੀਂ ਵਿਊਜ਼ ਲੈ ਲਈਏ। ਅੱਜ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੇ ਲਈ ਇਕੱਠੇ ਹੋਏ ਹਾਂ। ਅਸੀਂ ਪਹਿਲਾਂ ਵੀ ਬੇਨਤੀ ਕਰ ਰਹੇ ਸੀ ਪਿਛਲੇ ਦਿਨਾਂ ਤੋਂ ਕਿ ਜਿੰਨੀ ਵੀ ਸੰਗਤ ਹਾਜ਼ਰੀ ਲਵਾਉਗੀ, ਸਾਰੇ ਜਿਹੜੇ ਮੁੱਦੇ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਹੈਗੇ ਨੇ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਹੈ, ਉਹ ਜ਼ਰੂਰ ਲੈ ਕੇ ਆਉਣ। ਜੇ ਮੈਂ ਅੱਜ ਗੱਲ ਸ਼ੁਰੂ ਕਰਾਂ, ਮੈਂ ਇੱਕ ਕਿਸਾਨ ਦੀ ਧੀ ਹਾਂ ਤੇ ਮੈਂ ਕਿਸਾਨੀ ਤੇ ਖੇਤੀਬਾੜੀ ਤੋਂ ਗੱਲ ਸ਼ੁਰੂ ਕਰਾਂ। ਤੁਸੀਂ ਸਾਰੇ ਜਾਣਦੇ ਹੋ ਵੀ ਨਿੱਤ ਦਿਨ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਨੇ ਕਿ ਅੱਜ ਕਿਸਾਨ ਨੇ ਖੁਦਕੁਸ਼ੀ ਕਰ ਲਈ, ਪਰਿਵਾਰ ਦੇ ਨਾਲ ਖੁਦਕੁਸ਼ੀ ਕਰ ਲਈ, ਪਰਿਵਾਰ ਦੇ ਜੀਆਂ ਨੂੰ ਵੀ ਮਾਰਤਾ ਕਿਉਂਕਿ ਕਰਜ਼ਾ ਸਿਰ ਤੇ ਸੀ। ਪੰਜਾਬ ਤੇ ਪੰਜਾਬ ਵਾਸੀਆਂ ਦਾ ਰੋਮ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਕਿਉਂਕਿ ਸਾਡੀਆਂ ਨੀਤੀਆਂ ਗਲਤ ਨੇ, ਜਾਂ ਜਿਹੜੀਆਂ ਅਸੀਂ ਨੀਤੀਆਂ ਬਣਾਉਨੇ ਆ ਉਹ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ। ਜ਼ਮੀਨੀ ਹਕੀਕਤ ਉਹਨਾਂ ਦੀ ਕੋਈ ਨਹੀਂ ਹੁੰਦੀ। ਖੇਤੀ ਖੇਤਰ ਦੀ ਗੱਲ ਕਰੀਏ, ਪਿੱਛੇ ਜੇ ਹੜ੍ਹਾਂ ਦੀ ਮਾਰ ਪਈ, ਤੁਸੀਂ ਸਾਰਿਆਂ ਨੇ ਦੇਖਿਆ ਵੀ ਸਾਡੇ ਆਪਣੇ ਭੈਣ ਭਰਾਵਾਂ ਨੇ ਸਾਡੀ ਬਾਹ ਫੜੀ। ਕਿਸੇ ਸਰਕਾਰ ਨੇ, ਕਿਸੇ ਸਰਕਾਰ ਦੇ ਬੰਦੇ ਨੇ, ਕਿਸੇ ਨੇ ਕੋਈ ਸਹੂਲਤ ਕਿਸਾਨਾਂ ਨੂੰ ਨਹੀਂ ਦਿੱਤੀ। ਹਾਂਜੀ, ਜਾਂਦੇ ਸੀ, ਰੀਲਾਂ ਬਣਾ ਲੈਂਦੇ ਸੀ, ਫੋਟੋਆਂ ਖਿਚਵਾ ਲੈਂਦੇ ਸੀ। ਕੀ ਅਸੀਂ ਅਜਿਹੀ ਰਾਜਨੀਤੀ ਕਰਨ ਦੇ ਲਈ ਸਰਕਾਰਾਂ ਜਾਂ ਸਿਆਸਤਦਾਨਾਂ ਨੂੰ ਚੁਣਦੇ ਹਾਂ? ਇਹ ਸੋਚਣ ਦਾ ਵਿਸ਼ਾ ਹੈ ਸਾਡੇ ਸਾਹਮਣੇ। ਸੜਕਾਂ ਤੇ ਵੱਡੇ ਇਸ਼ਤਿਹਾਰ ਜਿਹੜੇ ਲੱਗਦੇ ਨੇ ਉਹਨਾਂ ਦੇ ਉੱਤੇ ਤਾਂ ਬਹੁਤ ਸਾਰੀਆਂ ਨੀਤੀਆਂ ਲਿਖੀਆਂ ਜਾਂਦੀਆਂ ਨੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਦਰਿਆਈ ਪਾਣੀਆਂ ਦੀ ਗੱਲ ਕਰੀਏ, ਦਰਿਆਈ ਪਾਣੀਆਂ ਦੀ ਸਭ ਤੋਂ ਵੱਧ ਲੁੱਟ ਸਾਡੇ ਪੰਜਾਬ ਦੇ ਪਾਣੀਆਂ ਦੀ। ਉਹ ਧਰਤੀ 5 ਆਬਾਂ ਦੀ ਧਰਤੀ, ਅੱਜ ਉਸ ਧਰਤੀ ਦੇ ਉੱਤੇ ਪਾਣੀ ਇੰਨਾ ਡੂੰਘਾ ਹੋ ਗਿਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖੇਤੀ ਕਰਨ ਦੇ ਲਈ ਵੀ ਪਾਣੀ ਨਹੀਂ ਬਚਿਆ, ਪੀਣਯੋਗ ਪਾਣੀ ਨਹੀਂ ਬਚਿਆ। ਅਸੀਂ 5 ਆਬਾਂ ਦੀ ਧਰਤੀ ਦੇ ਮਾਲਕ, ਅਸੀਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਾਨੂੰ ਪਿਆਸੇ ਮਰਨਾ ਪਵੇ। ਜਦੋਂ ਮੈਂ ਪਹਿਲਾਂ ਦੇਖਿਆ ਬਜ਼ੁਰਗਾਂ ਦੇ ਕੋਲੇ ਗੱਲ ਹੁੰਦੀ ਸੀ ਨਾ ਕਿ ਬੋਤਲਾਂ ਦੇ ਵਿੱਚ ਪਾਣੀ ਵਿਕਦਾ, ਤਾਂ ਸਾਡੇ ਬਜ਼ੁਰਗ ਹੱਸਿਆ ਕਰਦੇ ਸੀ, ਕਹਿੰਦੇ ਪਾਣੀ ਬੋਤਲਾਂ ਦੇ ਵਿੱਚ ਵਿਕਦਾ, ਇਹ ਕਿਵੇਂ ਹੋ ਸਕਦਾ, ਕਿਹੜੇ ਗ੍ਰਹਿ ਦੀ ਗੱਲ ਕਰਦੇ ਹੋ ਤੁਸੀਂ? ਜਦੋਂ ਮੈਂ ਆਪਣੇ ਫਾਦਰ ਸਾਹਿਬ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੀ ਹਾਂ, ਉਹ ਕਹਿੰਦੇ ਵੀ ਇਹ ਗੱਲਾਂ ਸਾਡੇ ਦੇਖਣ ਦੀਆਂ ਨੇ, ਜਦੋਂ ਕਹਿੰਦੇ ਹੁੰਦੇ ਸੀ। ਤੇ ਅੱਜ ਪਾਣੀ ਤਾਂ ਬੋਤਲਾਂ ਦੇ ਵਿੱਚ ਵਿਕ ਰਿਹਾ, ਨਾਲ ਹਵਾ ਵੀ ਵਿਕਣੀ ਸ਼ੁਰੂ ਹੋ ਜਾਣੀ ਹੈ। ਆਉਣ ਵਾਲੇ ਸਮੇਂ 'ਚ ਅਸੀਂ ਕਿਆ ਕਰਨਾ ਹੈ ਜੀ, ਰੋਟੀ 2 ਡੰਗ ਦੀ ਥਾਂ ਤੇ 1 ਡੰਗ ਖਾ ਲਓ, 1 ਡੰਗ ਹਵਾ ਖਰੀਦ ਲਓ 1 ਡੰਗ ਦੇ ਪੈਸਿਆਂ ਨਾਲ। ਆਹ ਹਾਲ ਸਾਡਾ ਹੋ ਜਾਣਾ ਕਿਉਂਕਿ ਵਾਤਾਵਰਣ ਦੇ ਲਈ ਕੋਈ ਪਾਲਿਸੀ, ਕੋਈ ਪੰਜਾਬ ਬਚਾਓ ਪਾਲਿਸੀ ਇਸ ਵੇਲੇ ਨਜ਼ਰ ਨਹੀਂ ਆ ਰਹੀ। ਸਿੱਖਿਆ ਤੇ ਸਿਹਤ ਦੀ ਗੱਲ ਕਰਾਂ, ਹਰ ਸਟੇਟ ਦੀਆਂ ਸਭ ਤੋਂ ਜ਼ਰੂਰੀ ਤੇ ਮੁੱਢਲੀਆਂ ਲੋੜਾਂ ਹੁੰਦੀਆਂ ਨੇ। ਜੇ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਉੱਤੇ ਜਿਹਦੇ ਉੱਤੇ ਸਭ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ, ਉਹਦੇ ਉੱਤੇ ਕੋਈ ਸੀਰੀਅਸ ਗੱਲ ਨਹੀਂ ਕੀਤੀ ਜਾਂਦੀ। ਸਰਕਾਰੀ ਸਕੂਲਾਂ ਦੀ ਇਸ਼ਤਿਹਾਰਬਾਜ਼ੀ ਬਹੁਤ ਹੁੰਦੀ ਹੈ, ਵੀਡੀਓਜ਼ ਬਹੁਤ ਦੇਖਦੇ ਹਾਂ, ਪਰ ਸਰਕਾਰੀ ਸਕੂਲਾਂ 'ਚ ਕਿੰਨੇ ਕੁ ਬੱਚੇ ਸਾਡੇ ਪੜ੍ਹਨ ਜਾਂਦੇ ਨੇ ਜਾਂ ਅਸੀਂ ਭੇਜ ਸਕਦੇ ਹਾਂ? ਸਾਡੇ ਉਹ ਸਕੂਲ ਇੰਨੇ ਕੁ ਤਸੱਲੀ ਬਖਸ਼ ਹੈਗੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਭੇਜ ਕੇ ਉੱਥੇ ਸੁਖ ਸ਼ਾਂਤੀ ਨਾਲ ਘਰੇ ਇਸ ਤਸੱਲੀ ਨਾਲ ਬੈਠ ਸਕਦੇ ਹਾਂ ਕਿ ਉਹ ਸੁਰੱਖਿਅਤ ਨੇ ਉੱਥੇ। ਸਾਨੂੰ ਵੀਡੀਓਜ਼ ਦਾ ਪਤਾ, ਇਹ ਨਹੀਂ ਪਤਾ ਕਿ ਉੱਥੇ ਅਧਿਆਪਕ ਪੂਰੇ ਹੈਗੇ ਨੇ ਕਿ ਨਹੀਂ, ਬੱਚੇ ਆਉਂਦੇ ਨੇ, ਕਿੰਨੇ ਆਉਂਦੇ ਨੇ, ਸਹੂਲਤਾਂ ਹੈਗੀਆਂ ਨੇ ਕਿ ਨਹੀਂ, ਪੜ੍ਹਾਈ ਹੋ ਰਹੀ ਹੈ ਜਾਂ ਨਹੀਂ,
ਇਹਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ। ਸਾਡਾ ਸਰੋਕਾਰ ਹੈ ਕਿ ਅਸੀਂ ਵੀਡੀਓਜ਼ ਬਣਾਉਣੀਆਂ ਨੇ ਤੇ ਬਸ ਉਹ ਸੋਸ਼ਲ ਮੀਡੀਆ ਤੇ ਪੋਸਟ ਕਰਨੀ ਹੈ, ਦੇਖੋ ਜੀ ਸਰਕਾਰ ਦੀ ਕ੍ਰਾਂਤੀ। ਇਹ ਹਰ ਸਰਕਾਰ ਦਾ ਹਾਲ ਹੈ। ਰੀਲ ਕਲਚਰ ਤਾਂ ਹੁਣ ਆਇਆ, ਮੈਂ ਇਕੱਲੀ ਇੱਕ ਸਰਕਾਰ ਨੂੰ ਨਹੀਂ ਕਹਿ ਰਹੀ, ਮੈਂ ਹਰ ਸਰਕਾਰ ਦੀ ਇਹ ਗੱਲ ਕਰ ਰਹੀ ਹਾਂ। 8ਵੀਂ ਤੱਕ ਬੱਚੇ ਫੇਲ ਨਹੀਂ ਕਰਨੇ ਸਿੱਖਿਆ ਤੰਤਰ ਦੇ ਵਿੱਚ, ਤੇ ਜਦੋਂ ਉਹ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਨੈਤਿਕ ਸਿੱਖਿਆ ਨਹੀਂ ਦਿੱਤੀ ਜਾਂਦੀ। ਅਸੀਂ ਪਿਛਲੇ ਦਿਨੀ ਦੇਖਿਆ ਪੰਜਾਬ ਦੇ ਕਾਲਜਾਂ ਦਾ ਆਹ ਹਾਲ ਹੋ ਗਿਆ ਕਿ ਮੁੰਡੇ ਨੇ ਪਹਿਲਾਂ ਕੁੜੀ ਨੂੰ ਗੋਲੀ ਮਾਰਤੀ, ਫਿਰ ਆਪਣੇ ਆਪ ਦਾ ਕਤਲ ਕਰ ਲਿਆ। ਕੀ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਹੋ ਜਿਹਾ ਮਾਹੌਲ ਦੇਖ ਕੇ ਕੱਲ ਨੂੰ ਬੱਚੇ ਪੜਾਉਣੇ ਚਾਹਾਂਗੇ? ਜਾਂ ਪਿੱਛੇ ਜੇ ਹੁਣ ਨਸ਼ੇ ਦੀ ਗੱਲ ਚੱਲੀ ਤਾਂ ਇੱਕ ਬਹੁਤ ਵੱਡੇ ਅਫਸਰ ਦਾ ਬਿਆਨ ਆਇਆ ਕਿ ਪੰਜਾਬ ਛੱਡ ਦਿਓ, ਮੇਰਾ ਪੁੱਤ ਚਿੱਟੇ ਨੇ ਖਾ ਲਿਆ। ਜਦੋਂ ਨਸ਼ਿਆਂ ਦੀ ਗੱਲ ਹੋਈ ਤਾਂ ਥੋੜੇ ਦਿਨਾਂ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਉਹਦਾ ਬਿਆਨ ਬਦਲਵਾ ਦਿੱਤਾ ਗਿਆ, ਕਿਉਂਕਿ ਅਸੀਂ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੋਇਆ। ਉਸ ਯੁੱਧ ਨੂੰ ਅਸੀਂ ਇਸ ਤਰੀਕੇ ਦਿਖਾਉਣਾ ਕਿ ਨਸ਼ਾ ਤਾਂ ਪੰਜਾਬ ਦੇ ਵਿੱਚ ਅਸੀਂ ਖਤਮ ਕਰ ਰਹੇ ਹਾਂ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ, ਜ਼ਮੀਨੀ ਹਕੀਕਤ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰ ਲਿਓ, ਕਿੰਨਾ ਬੁਰਾ ਹਾਲ ਹੈ। ਸਿੱਖਿਆ ਦੇ ਵਿੱਚ ਜਦੋਂ ਕਾਲਜਾਂ ਦੇ ਵਿੱਚ ਬੱਚੇ ਪਹੁੰਚ ਵੀ ਜਾਂਦੇ ਨੇ, ਜਿਨ੍ਹਾਂ ਨੇ 8-8 10-10 ਸਾਲ ਕਰਕੇ PhD ਕੀਤੀ ਆ, ਜਦੋਂ ਉਹਨਾਂ ਨੇ ਬਾਹਰ ਨਿਕਲਣਾ ਹੈ ਕਾਲਜਾਂ ਦੇ ਵਿੱਚੋਂ, ਉਹ ਸਿੱਖਿਆ ਤੰਤਰ ਸਾਨੂੰ ਡਿਗਰੀਆਂ ਦੇ ਸਕਦਾ ਹੈ ਪਰ ਨੌਕਰੀਆਂ ਜਾਂ ਰੁਜ਼ਗਾਰ ਨਹੀਂ ਦੇ ਸਕਦਾ। PhD ਹੋਲਡਰ ਅੱਜ ਪ੍ਰਾਈਵੇਟ ਕਾਲਜਾਂ ਦੇ ਵਿੱਚ 10-10 15-15 ਹਜ਼ਾਰ ਰੁਪਏ ਤਨਖਾਹ ਦੇ ਉੱਤੇ ਰੁਲ ਰਹੇ ਨੇ। ਪਿੱਛੇ ਜੇ ਪ੍ਰੋਫੈਸਰਾਂ ਦੀ ਭਰਤੀ ਹੋਈ, ਅਸੀਂ ਸਾਰਿਆਂ ਨੇ ਦੇਖਿਆ, ਕਦੇ ਭਰਤੀ ਹੋ ਜਾਂਦੀ ਹੈ, ਕਦੇ ਰੱਦ ਹੋ ਜਾਂਦੀ ਹੈ। ਆਹ ਹਾਲ ਸਾਡੇ ਇੱਥੇ ਹੋਇਆ ਕਿ 15,000 ਰੁਪਏ ਦੇ ਵਿੱਚ ਇੱਕ ਬੰਦਾ ਜਿਹਨੇ ਆਪਣੀ ਅੱਧੀ ਜ਼ਿੰਦਗੀ ਪੜ੍ਹਾਈ ਤੇ ਲਾਤੀ, ਆਪਣੇ ਇੰਟੈਲੈਕਚੁਅਲ ਲੈਵਲ ਨੂੰ ਉੱਚਾ ਕਰਨ ਤੇ ਲਾਤੀ, ਉਹ 15,000 ਰੁਪਏ ਚ ਘਰ ਚਲਾ ਸਕਦਾ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ। ਸਿਹਤ ਸਹੂਲਤਾਂ ਦੀ ਗੱਲ ਮੈਂ ਸਿਰਫ ਇੱਕੋ ਉਦਾਹਰਨ ਦੇਣੀ ਹੈ, ਬਹੁਤਾ ਸਮਾਂ ਨਹੀਂ ਲੈਂਦੀ। ਸਿਹਤ ਸਹੂਲਤਾਂ ਦਾ ਹਾਲ ਇਹ ਆ ਵੀ ਹਰੇਕ ਸਰਕਾਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹੁਣ ਵੀਡੀਓਜ਼ ਸਾਡੇ ਸਾਹਮਣੇ ਆ ਜਾਂਦੀਆਂ ਨੇ, ਪਰ ਅਸਲੀ ਹਕੀਕਤ ਅਸੀਂ ਸਾਰੇ ਲੋਕ ਜਾਣਦੇ ਹਾਂ, ਕਿਉਂਕਿ ਅਸੀਂ ਸਾਰੇ ਹੀ ਦਰਮਿਆਨੇ ਘਰ ਵਾਲੇ ਆ ਜਿਨ੍ਹਾਂ ਨੇ ਸਿਹਤ ਦੇ ਲਈ ਸਰਕਾਰੀ ਹਸਪਤਾਲ ਜਾਣਾ ਹੁੰਦਾ। ਕਦੇ ਨਾ ਕਦੇ ਕੋਈ ਬੰਦਾ ਬਿਮਾਰ ਹੁੰਦਾ, ਕਿਸੇ ਦਾ ਰਿਸ਼ਤੇਦਾਰ ਬਿਮਾਰ ਹੁੰਦਾ, ਤਾਂ ਜਦੋਂ ਹਸਪਤਾਲ ਜਾਣਾ ਪੈਂਦਾ ਤਾਂ ਉੱਥੋਂ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ। ਆਹ ਪਿੱਛੇ ਜੇ ਖਬਰ ਆ ਰਹੀ ਸੀ, ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੱਲਦੇ ਆਪਰੇਸ਼ਨ ਦੇ ਵਿੱਚ ਲਾਈਟ ਭੱਜ ਗਈ ਤੇ ਮਰੀਜ਼ ਬੈਠਾ ਰਿਹਾ, ਮਰੀਜ਼ ਪਿਆ ਰਿਹਾ, ਦੇਖਦਾ ਰਿਹਾ, ਡਾਕਟਰ ਖੜੇ ਦੇਖਦੇ ਰਹੇ। ਕੀ ਸਾਡੀਆਂ ਸਰਕਾਰਾਂ ਕੋਲੇ ਇੰਨਾ ਵੀ ਪੈਸਾ ਨਹੀਂ ਕਿ ਅਸੀਂ ਇੱਕ ਜਨਰੇਟਰ ਦਾ ਪ੍ਰਬੰਧ ਕਰ ਦਈਏ? ਆਹ ਸਾਡੀਆਂ ਸਿਹਤ ਸਹੂਲਤਾਂ ਦਾ ਹਾਲ ਹੈ। ਮੈਨੂੰ ਲੱਗਦਾ ਬਹੁਤੀ ਉਦਾਹਰਨ ਦੇਣ ਦੀ ਲੋੜ ਨਹੀਂ, ਇੰਨੀ ਕਿ ਇੱਕੋ ਉਦਾਹਰਨ ਬਹੁਤ ਹੈ ਵੀ ਚੱਲਦੇ ਆਪਰੇਸ਼ਨ ਦੇ ਵਿੱਚ ਲਾਈਟ ਭੱਜ ਜਾਂਦੀ ਹੈ ਤੇ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਸਿਰਫ 24% ਲੋਕ ਸਰਕਾਰੀ ਸਹੂਲਤਾਂ ਲੈ ਰਹੇ ਨੇ, ਤੇ ਜੇ ਅਸੀਂ ਮੁੱਢਲੀਆਂ ਤੇ ਮਿਆਰੀ ਸਿਹਤ ਸਹੂਲਤਾਂ ਸਰਕਾਰ ਨੇ ਦੇਣੀਆਂ ਨੇ ਤਾਂ ਅੱਜ ਦੇ ਭਾਅ ਦੇ ਅਨੁਸਾਰ 25,000 ਕਰੋੜ ਰੁਪਈਆ ਇੱਕ ਸਾਲ ਦਾ ਚਾਹੀਦਾ। ਪਰ ਜਿਹੜੇ ਪੰਜਾਬ ਅੱਜ ਵਿੱਤੀ ਸੰਕਟ ਦੇ ਵਿੱਚ ਚੱਲ ਰਿਹਾ, ਆਰਥਿਕ ਹਾਲਤ ਨੇ, ਉਸ ਹਿਸਾਬ ਨਾਲ ਇੰਨਾ ਪੈਸਾ ਪੰਜਾਬ ਸਰਕਾਰ ਦੇ ਵੱਸੋਂ ਬਾਹਰ ਹੈ। ਨਸ਼ਿਆਂ ਦੀ ਅਸੀਂ ਗੱਲ ਕੀਤੀ, ਪ੍ਰਵਾਸੀਆਂ ਦੀ ਗੱਲ ਕਰਾਂ ਤਾਂ ਪ੍ਰਵਾਸੀ ਆਧਾਰ ਕਾਰਡ ਤੇ ਵੋਟਾਂ ਬਣਾ ਇੱਥੇ ਸਾਡੇ ਪਿੰਡਾਂ ਦੇ ਵਿੱਚ ਸਰਪੰਚ ਬਣੀ ਬੈਠੇ ਨੇ। ਕੱਲ ਪਰਸੋਂ ਦੀ ਗੱਲ ਹੈ, ਫੋਰਟਿਸ ਹਸਪਤਾਲ ਦੇ ਮੂਹਰੇ ਧਰਨਾ ਲੱਗਿਆ ਹੋਇਆ, ਪੰਜਾਬੀ ਮੁੰਡਾ ਕਿਰਚਾ ਮਾਰ ਕੇ ਪ੍ਰਵਾਸੀਆਂ ਨੇ ਕਤਲ ਕਰਤਾ। ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਅਜਿਹੀਆਂ ਵਾਰਦਾਤਾਂ ਹੋਈਆਂ ਹੋਣਗੀਆਂ, ਕਿੰਨੇ ਅਸੀਂ ਹਜੇ ਜੀ ਮਰਾਉਣੇ ਨੇ, ਕਦੋਂ ਜਾਗਣਾ ਇਹ ਅਸੀਂ ਦੇਖਣਾ। ਅੱਜ ਮਾਹੌਲ ਇਸ ਤਰ੍ਹਾਂ ਦਾ ਸਿਰਜ ਦਿੱਤਾ ਗਿਆ ਵੀ ਪੰਜਾਬੀ ਭਾਸ਼ਾ ਬੋਲਣ ਨੂੰ ਵੀ ਸਾਡੇ ਜਿਹੜੇ ਆਉਣ ਵਾਲੇ ਛੋਟੇ ਬੱਚੇ ਨੇ ਉਹਨਾਂ ਨੂੰ ਬੋਲਣ ਦੇ ਵਿੱਚ ਵੀ ਸ਼ਰਮ ਮਹਿਸੂਸ ਹੋ ਰਹੀ ਹੈ। ਪੰਜਾਬੀ ਭਾਸ਼ਾ ਦੇ ਲਈ, ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕਿਸੇ ਸਰਕਾਰ ਕੋਲ ਕੋਈ ਨੀਤੀ ਨਹੀਂ, ਤੇ ਇਹ ਸਾਰੇ ਪੰਜਾਬ ਦੇ ਮੁੱਦੇ ਨੇ। ਸਾਡੇ ਇਸ ਤੋਂ ਇਲਾਵਾ ਮੁੱਦੇ ਹੋਰ ਵੀ ਬਹੁਤ ਸਾਰੇ ਨੇ ਪੰਜਾਬ ਦੇ, ਬਾਕੀ ਸਾਰੇ ਬਾਰੋ-ਬਾਰੀ ਦੱਸਣਗੇ, ਤੁਸੀਂ ਸਾਰੇ ਦੱਸੋ। ਤੇ ਮੈਂ ਕਹਿੰਦੀ ਆ ਵੀ ਜਿੰਨਾ ਆਮ ਬੰਦਾ ਦੱਸ ਸਕਦਾ ਕਿਹੜਾ ਮੁੱਦਾ ਪੰਜਾਬ ਦਾ, ਉਹਦਾ ਹੱਲ ਕਿਵੇਂ ਕੀਤਾ ਜਾ ਸਕਦਾ, ਉਹ ਬਹੁਤ ਵਧੀਆ ਸਲਾਹ ਹੋ ਸਕਦੀ ਹੈ। ਬਾਕੀ ਕਹਿੰਦੇ ਨੇ ਕਿ ਹਰ ਹਨੇਰੀ ਰਾਤ ਦੇ ਪਿੱਛੋਂ ਸਵੇਰਾ ਜ਼ਰੂਰ ਹੁੰਦਾ ਹੈ, ਤੇ ਪੰਜਾਬ ਹਮੇਸ਼ਾ ਹੀ ਮੁਸ਼ਕਲਾਂ ਦੇ ਨਾਲ ਜੂਝਦਿਆਂ ਹੋਇਆਂ ਵੀ ਚੜ੍ਹਦੀ ਕਲਾ ਦੇ ਵਿੱਚ ਰਿਹਾ।
ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਡਟ ਕੇ ਸਾਹਮਣਾ ਕੀਤਾ। ਸਾਡੇ ਕਿਸਾਨ, ਸਾਡੇ ਮਜ਼ਦੂਰ, ਸਾਡੇ ਨੌਜਵਾਨ, ਸਾਡੀਆਂ ਬੀਬੀਆਂ ਜਿਹੜੀਆਂ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਹਾਜ਼ਰ ਹੋਈਆਂ ਨੇ, ਇਹ ਸਾਡੇ ਪੰਜਾਬ ਦੀ ਤਾਕਤ ਨੇ। ਜੇ ਅਸੀਂ ਸਭ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਾਂਗੇ ਤਾਂ ਕੋਈ ਵੀ ਚੁਣੌਤੀ ਸਾਡੇ ਰਾਹ ਦੇ ਵਿੱਚ ਰੋੜਾ ਨਹੀਂ ਬਣ ਸਕਦੀ, ਕਿਉਂਕਿ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਣਾ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਆਪਣੇ ਇਸ ਵਿਰਾਮ ਤੇ ਪਹੁੰਚਦੀ ਹਾਂ। ਹਮ ਅਕਾਲੀ ਸਭ ਕੇ ਵਾਲੀ, ਹਮਾਰਾ पंथ न्यारा है, गगन मंडल में बुंगा हमारा, महाकाल रखवारा है। नानक गुरु गोबिंद सिंह जी, तुद आगे शीस हमारा है, तुद आगे शीस हमारा है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਚੱਲ ਕੇ ਇੱਥੇ ਪਹੁੰਚੇ ਹੋ ਤੇ ਤੁਸੀਂ ਜਾਗਦੀਆਂ ਜ਼ਮੀਰਾਂ ਵਾਲਿਓ, ਪੰਜਾਬ ਦੇ ਲਈ ਆਪਣਾ ਮਾਣ ਹੋ ਪੰਜਾਬ ਦਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਇਕੱਠੇ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁੰਵਰ ਜਗਬੀਰ ਸਿੰਘ ਜੀ ਸੁਹੰਬੜਾ, ਸਪੁੱਤਰ ਸ਼੍ਰੀ ਰਾਮ ਸ਼ਿੰਗਾਰਾ ਰਾਮ ਜੀ ਸੁਹੰਗੜਾ 5 ਮਿੰਟ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਖੁੱਲਾ ਟਾਈਮ ਪਰਮ ਸਤਿਕਾਰਯੋਗ ਅੱਜ ਦੇ ਇਸ ਰੋਸ ਜਿਹੜਾ ਮੁਜ਼ਾਹਰੇ ਦੇ ਵਿੱਚ ਜਾਂ ਕਹਿ ਸਕਦੇ ਆ ਆਪਾਂ, ਜਿਹੜਾ ਪੂਰਾ ਪੰਜਾਬ ਲਹਿਰ ਦੀ ਅੱਜ ਇੱਕ ਜਿਹੜੀ ਨਵੀਂ ਸ਼ੁਰੂਆਤ ਹੋਣ ਵਾਲੀ ਆ, ਜਿਹੜਾ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਬਰਨਿੰਗ ਇਸ਼ੂ ਨੇ ਉਹਨਾਂ ਦੇ ਉੱਤੇ ਸਾਰੇ ਅੱਜ ਆਪਾਂ ਸਿਰ ਜੋੜ ਕੇ ਬੈਠੇ ਆ ਚਰਚਾ ਕਰਨ ਦੇ ਲਈ। ਹਰ ਕਿਸੇ ਨੇ ਆਪਣੇ ਆਪਣੇ ਵਿਚਾਰ ਦੇਣੇ ਆ ਤੇ ਵਿਚਾਰ ਜਿਹੜੇ ਆ ਸਟੇਜ ਤੋਂ, ਮੰਚ ਤੋਂ ਉਹ ਚੱਲ ਵੀ ਰਹੇ ਨੇ। ਪਰ ਮੈਂ ਇੱਕ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਜਦੋਂ ਕੌਮਾਂ ਦੀਆਂ ਤਕਦੀਰਾਂ ਬਦਲਦੀਆਂ ਆ, ਉਹ ਤਕਦੀਰਾਂ ਜਿਹੜੀਆਂ ਆ ਉਹ ਕਦੀ ਵੀ ਭੀੜਾਂ ਨਹੀਂ ਬਦਲਦੀਆਂ, ਉਹ ਸੰਕਲਪ ਨਾਲ ਬਦਲਦੀਆਂ ਆ। ਸੰਕਲਪ ਲੈਣੇ ਪੈਂਦੇ ਸਾਨੂੰ। ਜੇ ਅਸੀਂ ਪਿੱਛੇ ਆਪਣੇ ਗੁਰੂ ਸਾਹਿਬਾਨਾਂ ਦੇ, ਜੇ ਉਹਨਾਂ ਦੇ ਜੀਵਨ ਦੇ ਉੱਤੇ ਜੇ ਝਾਤ ਮਾਰੀਏ, ਉਹਨਾਂ ਨੇ ਵੀ ਸੰਕਲਪ ਲਿਆ ਤਾਂ ਹੀ ਜਿਹੜੀ ਆ ਇਹ ਕਹਾਣੀ ਜਿਹੜੀ ਆ ਉਹ ਬਦਲਦੀ ਇੱਥੇ ਤੱਕ ਜਿਹੜੀ ਉਹ ਆਈ ਆ। ਕਿਉਂਕਿ ਸਾਡੇ ਜਿਹੜੀ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਜਿਹੜੀ ਇੱਥੇ ਦਾ ਸਿਸਟਮ ਹੈ, ਪੰਜਾਬ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਦਬਾਉਣ ਦੇ ਲਈ ਜਿਹੜਾ ਆ ਉਹ ਜਿਹੜਾ ਸੈਂਟਰ ਵੀ ਚਾਹੇ, ਕਿਉਂਕਿ ਪੰਜਾਬ ਨੇ ਕਿਸ ਮੋੜ ਦੇ ਉੱਤੇ, ਚਾਹੇ ਉਹ ਐਮਰਜੈਂਸੀ ਦਾ ਦੌਰ ਹੋਵੇ, ਚਾਹੇ ਉਹ ਖਾੜਕੂਵਾਦ ਦਾ ਦੌਰ ਹੋਵੇ, ਕਿਸ ਗੱਲ ਦੇ ਮੋਹਰੇ ਨਹੀਂ ਪੰਜਾਬ ਅੱਗੇ ਜਾ ਕੇ ਖੜਿਆ। ਪਰ ਪੰਜਾਬ ਦਾ ਜਿਹੜਾ ਨੁਕਸਾਨ ਜੋ ਪੰਜਾਬ ਦੇ ਨਾਲ ਜਿਹੜੀ ਹੋਈ ਆ, ਉਹ ਤਾਂ ਕਿਸੇ ਦੇ ਕੋਲੋਂ ਨਹੀਂ ਲੁਕੀ। ਨਾ ਉਹਨਾਂ ਗੱਲਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਅੱਜ ਤਾਈਂ ਸਾਨੂੰ ਕਿਸੇ ਤਰ੍ਹਾਂ ਦਾ ਜਿਹੜਾ ਉਹਦਾ ਇਨਸਾਫ ਮਿਲਿਆ। ਕਿਉਂਕਿ ਬਾਣੀ ਜਿਹੜੀ ਆ, ਬਾਣੀ ਦੇ ਅੰਦਰ ਜਿਹੜਾ ਆ ਉਹ ਸਾਰਾ, ਬਾਣੀ ਦੇ ਅੰਦਰ ਜਿਹੜੀਆਂ ਸਾਰੀਆਂ ਚੀਜ਼ਾਂ ਕਲੀਅਰ ਹੈ। ਬਾਣੀ ਦੇ ਅੰਦਰ ਜਿਹੜੀਆਂ ਸਾਰੀਆਂ ਚੀਜ਼ਾਂ ਕਲੀਅਰ ਹੈ। ਕਿਉਂਕਿ ਰਾਜ ਜਿਹੜਾ ਆ ਉਹ ਕਿਸੇ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੀ ਗੱਲ ਕਰਦੇ ਆ, ਰਾਜ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਮੁਤਾਬਕ ਦਾ ਸਾਨੂੰ ਚਾਹੀਦਾ ਆ। ਸਾਨੂੰ ਕਿਸੇ RSS ਦੇ ਜਾਂ ਮਨੂ ਸਿਮਰਤੀ ਦੇ ਜਿਹੜਾ ਰਾਜ, ਜਿਹੜਾ ਉਦਾਂ ਦਾ ਰਾਜ ਨਹੀਂ ਚਾਹੀਦਾ। ਸਾਨੂੰ ਰਾਜ ਚਾਹੀਦਾ, ਮਾਨਵਤਾਵਾਦੀ ਰਾਜ ਚਾਹੀਦਾ। ਕਿਉਂਕਿ ਇਸ ਦੇਸ਼ ਦੇ ਅੰਦਰ ਜਿਹੜੀਆਂ ਦੋ ਤਰ੍ਹਾਂ ਦੀਆਂ ਵਿਚਾਰਧਾਰਾ ਆ, ਇੱਕ ਉਹ ਵਿਚਾਰਧਾਰਾ ਜਿਹੜੀ ਮਾਨਵਤਾਵਾਦੀ ਵਿਚਾਰਧਾਰਾ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ। ਇੱਕ ਉਹ ਵਿਚਾਰਧਾਰਾ ਜਿਹੜੀ ਗੈਰ ਮਾਨਵਤਾਵਾਦੀ ਵਿਚਾਰਧਾਰਾ ਆ, ਜਿਹੜੀ ਊਚ ਨੀਚ ਪੈਦਾ ਕਰਦੀ ਆ, ਜਿਹੜੀ ਪਿੱਟ ਸੁੱਚ ਪੈਦਾ ਕਰਦੀ ਆ, ਜਿਹੜੀ ਇੱਕ ਦੂਜੇ ਦੇ ਕੋਲੋਂ ਜਿਹੜੀ ਆ ਉਹ ਸ਼ਰਾਫਤ ਘਿਰਨਾ ਜਿਹੜੀ ਪੈਦਾ ਕਰਦੀ ਆ, ਉਹ ਜਿਹੜੀ ਦੂਜੀ ਵਿਚਾਰਧਾਰਾ ਹੈ ਜਿਹੜੀ ਇਸ ਦੇਸ਼ ਦੇ ਜਿਹੜੇ ਗੈਰ ਮਾਨਵਤਾਵਾਦੀ ਲੋਕਾਂ ਦੇ ਕੋਲ ਹੈ, ਜਿਹੜੀ RSS ਦੇ ਕੋਲ ਹੈ। ਕਿਉਂਕਿ ਇਹ ਗੱਲ ਜਿਹੜੀ ਆ ਸਮਾਜ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤਾਂ ਆ ਰਹੀਆਂ ਆ, ਪਰ ਅਸੀਂ ਕਦੀ ਵੀ ਜਿਹੜਾ ਆ ਨੁਕਸਾਨ ਕਰਵਾ ਲਿਆ, ਇੰਨਾ ਕੁਝ ਚੱਲ ਲਿਆ, ਪਰ ਅਸੀਂ ਕਦੀ ਵੀ ਜਿਹੜਾ ਆ ਉਹ ਏਦਾਂ ਸਿਰ ਜੋੜ ਕੇ ਜਿਹੜਾ ਆ ਉਹ ਕਦੀ ਵੀ ਨਹੀਂ ਬੈਠੇ। ਅਸੀਂ ਵਿਚਾਰ ਨਹੀਂ ਕੀਤਾ ਬਈ ਸਾਡੇ ਨਾਲ ਹੋ ਕੀ ਰਿਹਾ ਆ।
ਸਾਡੇ ਨਾਲ ਜਿਹੜਾ ਆ ਉਹ ਕੀ ਭਾਣਾ ਵਾਪਰ ਰਿਹਾ, ਸਾਡੇ ਬੱਚਿਆਂ ਦਾ ਜਿਹੜਾ ਆ ਉਹਨਾਂ ਦੀਆਂ ਪੜ੍ਹਾਈਆਂ ਦਾ ਅੱਜ ਇੱਥੋਂ ਜ਼ਿਕਰ ਛਿੜਿਆ ਵੀ ਬੱਚਿਆਂ ਦੀ ਪੜ੍ਹਾਈ ਦੀ ਗੱਲ ਕੀਤੀ। 2009 ਦੇ ਵਿੱਚ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਬਣਿਆ ਹੋਇਆ ਉਹ ਹਜੇ ਤੱਕ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ, ਤੇ ਉਹ ਐਕਟ ਜਿਹੜਾ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿਹੜਾ ਐਕਟ ਉਹ ਲਾਗੂ ਹੋ ਗਿਆ। ਉਹ ਐਕਟ ਦੇ ਵਿੱਚ ਕੀ ਆ ਬਈ ਜਿਹੜੇ ਸਰਕਾਰੀ ਸਕੂਲ ਤੋਂ ਲੈ ਕੇ ਜਿਹੜੇ ਪ੍ਰਾਈਵੇਟ ਸਕੂਲ ਤੱਕ ਵੀ ਆ, ਉਹ ਵੀ ਜਿਹੜੇ ਗਰੀਬੀ ਰੇਖਾ ਤੋਂ, ਪਾਵਰਟੀ ਲਾਈਨ ਤੋਂ ਜਿਹੜੇ ਬੱਚੇ ਥੱਲੇ ਆਉਂਦੇ ਆ, ਉਹ ਚਾਹੇ ਕਿਸੇ ਧਰਮ ਵਰਗ ਦੇ ਨਾਲ ਸੰਬੰਧਿਤ ਹੋਵੇ, ਇੱਥੋਂ ਤੱਕ ਕਿ ਉਹਨਾਂ ਦੇ ਕੋਲੋਂ ਵੀ ਜਿਹੜੇ ਉਹ ਸਕੂਲ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਅਦਾਰੇ ਆ, ਉਹ ਉਹਨਾਂ ਦੀ ਫੀਸ, ਉਹਨਾਂ ਦੀ ਵਰਦੀ ਤੱਕ, ਉਹਨਾਂ ਦੇ ਬੈਗ ਤੱਕ, ਕਿਤਾਬਾਂ ਤੱਕ ਦੇ ਵੀ ਜਿਹੜਾ ਆ ਖਰਚਾ ਉਹ ਜਿਹੜਾ ਉਹ ਦੇਣਗੇ। ਪਰ ਸਾਡੀਆਂ ਸਰਕਾਰਾਂ ਅੰਨੀਆਂ ਹੋਈਆਂ ਆ, ਕਿਉਂਕਿ ਅਸੀਂ ਗੱਲਾਂ ਕਰਦੇ ਆ ਰਾਜਨੀਤੀ, ਜਿਨ੍ਹਾਂ ਦੀਆਂ ਸਮਾਜਿਕ ਜੜ੍ਹਾਂ ਜਿਹੜੀਆਂ ਆ ਉਹ ਮਜ਼ਬੂਤ ਨਹੀਂ, ਉਹਨਾਂ ਦੀ ਰਾਜਨੀਤੀ ਵੀ ਨਹੀਂ ਚੱਲ ਸਕਦੀ, ਕਿਉਂਕਿ ਸਾਨੂੰ ਆਪਣੀਆਂ ਸਮਾਜਿਕ ਜੜ੍ਹਾਂ ਦੇ ਨਾਲ ਉਹਦੇ ਨਾਲ ਜੁੜਨਾ ਪਏਗਾ। ਕਿਉਂਕਿ ਬਾਣੀ ਦੇ ਅੰਦਰ ਜਿਹੜਾ ਆ ਉਹ ਸਾਰਾ ਕੁਝ ਕਲੀਅਰ ਹੈ। ਗੁਰੂ ਨਾਨਕ ਸਾਹਿਬ ਬਾਣੀ ਦੇ ਅੰਦਰ ਫਰਮਾਉਂਦੇ ਆ ਬਈ ਜਿਸ ਹੱਥ ਜੋਰ ਕਰ ਦੇਖੇ ਸੋਈ, ਨਾਨਮ ਉੱਤਮ ਨੀਚ ਨਾ ਕੋਈ। ਗੁਰੂ ਸਾਹਿਬ ਕਹਿੰਦੇ ਆ ਬਈ ਜਿਹੜਾ ਜ਼ੋਰ ਆ ਕੱਲਾ ਡਾਢਾ ਜਰਬਾਣਾ ਨਹੀਂ ਕਰ ਸਕਦਾ। ਜਦੋਂ ਆ ਲੋਕ ਜਿਹੜੇ ਪੀੜਤ ਲੋਕ ਨੇ, ਜਿਨ੍ਹਾਂ ਦੇ ਨਾਲ ਜਿਹੜਾ ਸਦੀਆਂ ਤੋਂ ਜਿਹੜਾ ਹੁੰਦਾ ਆਇਆ, ਤਸ਼ੱਦਦ ਹੁੰਦਾ ਆਇਆ, ਜਦੋਂ ਇਹ ਲੋਕ ਜਿਹੜੇ ਆ ਉੱਠਣਗੇ ਤੇ ਉਦੋਂ ਵੱਡੇ ਵੱਡੇ ਜਿਹੜੇ ਸਿਕੰਦਰ ਹੋਣਗੇ ਜਾਂ ਵੱਡੇ ਵੱਡੇ ਜਿਹੜੇ ਧਨਾਟ ਹੋਣਗੇ, ਮੂੰਹ ਦੇ ਮੂੰਹ ਡਿੱਗਣਗੇ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਅਸੀਂ ਉਹਨਾਂ ਗੱਲਾਂ ਦੇ ਉੱਤੇ ਸਾਨੂੰ ਅੱਜ ਜਾਣਾ ਪਏਗਾ। ਕਿਉਂਕਿ ਇਸ ਦੇਸ਼ ਦੇ ਅੰਦਰ ਅੱਜ ਇੱਕ ਸਭ ਤੋਂ ਵੱਡਾ ਜਿਹੜਾ ਮਸਲਾ ਆ ਉਹ ਇਹ ਚੱਲ ਰਿਹਾ ਜੀ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਮਸਲਾ ਬਹੁਤ ਚੱਲ ਰਿਹਾ, ਵੀ ਨਸ਼ੇ ਜਿਹੜੇ ਆ ਉਹ ਬਹੁਤ ਫੈਲ ਰਹੇ ਆ। ਪਰ ਮੈਂ ਕਹਿਣਾ ਚਾਹੁੰਦਾ, ਮੈਂ ਆਂਦੇ ਹੋਏ ਵੀ ਗੱਲ ਕਰਦਾ ਆ ਆਪਣੇ ਸਾਥੀਆਂ ਦੇ ਨਾਲ, ਬਈ ਜੇ ਆਪਾਂ ਆਪਣੇ ਭਰਾਵਾਂ ਨੂੰ ਇਸ ਵਿਚਾਰਧਾਰਾ ਦੇ ਨਾਲ ਜੋੜੋਗੇ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਉਸ ਪਾਕ ਪਵਿੱਤਰ ਵਿਚਾਰਧਾਰਾ ਨਾਲ ਜੁੜੋਗੇ, ਤੇ ਤੁਸੀਂ ਨਸ਼ੇ ਤਾਂ ਕੀ, ਤੁਸੀਂ ਹਰ ਇੱਕ ਅਲਾਮਤ ਤੋਂ ਬਚ ਜਾਓਗੇ। ਕਿਉਂਕਿ ਇਸ ਦੇਸ਼ ਦੇ ਅੰਦਰ ਸਾਡੇ ਲਈ ਗਵਰਨਰ ਜਿਹੜਾ ਆ ਚੰਦੂ ਰਾਮ ਤ੍ਰਿਵੇਦੀ ਨੇ ਕਿਤਾਬ ਲਿਖੀ ਆ ਦਾ ਸੈਕੂਲਰ, ਉਹਨੇ ਕਿਹਾ ਵੀ ਸਿੱਖ ਜਿਹੜੇ ਜਰਾਇਮ ਪੇਸ਼ਾ ਕੌਮ ਹੈ। ਉਹ ਲਿਖਦਾ ਆ ਵੀ ਸਿੱਖ ਜਿਹੜੀ ਆ ਉਹ ਕ੍ਰਿਮੀਨਲ ਟ੍ਰਾਈਬ ਲੋਕ ਨੇ, ਇਹ ਜਰਾਇਮ ਪੇਸ਼ਾ ਲੋਕ ਨੇ। ਠੀਕ ਆ ਗੱਲ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਸਾਡਾ ਇਤਿਹਾਸ ਅਸੀਂ ਖੁੱਲੀ ਕਿਤਾਬ ਵਾਂਗੂ ਜਿਹੜਾ ਆ ਲੋਕਾਂ ਦੇ ਮੋਹਰੇ ਜਿਹੜਾ ਆ ਉਹ ਅਸੀਂ ਹਿੱਕ ਡਾ ਕੇ ਹਰੇਕ ਦੇ ਲਈ ਲੜੇ ਆ, ਪਰ ਸਾਡਾ ਜਿਹੜਾ ਆ ਹਰੇਕ ਨਹੀਂ, ਸਾਡਾ ਜਿਹੜਾ ਉਹ ਸਿਰ ਕੁਚਲਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਪਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਕਿਉਂਕਿ ਅੱਜ ਜਿਹੜਾ ਕਿਉਂਕਿ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਹੈ, ਵੱਧ ਅਧਿਕਾਰਾਂ ਦੀ ਗੱਲ ਹੈ, ਇਹ ਗੱਲ ਕਿਤੇ ਕੋਈ ਅੱਜ ਦੀ ਨਹੀਂ ਚੱਲੀ। ਇਹ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਕਿਤਾਬ ਲਿਖੀ ਆ, ਇਹ ਉਹਨਾਂ ਨੇ ਜ਼ਿਕਰ ਕੀਤਾ ਵਿੱਚ। ਇਹ ਭਾਈ ਕਾਨ ਸਿੰਘ ਨਾਭੇ ਨੇ ਹਮ ਹਿੰਦੂ ਨਹੀਂ, ਉਹਨੇ ਜ਼ਿਕਰ ਕੀਤਾ ਕਿਤਾਬ ਦੇ ਵਿੱਚ। ਇਹ ਤਾਂ ਜਿਹੜਾ ਆ ਮਗਰ ਇਤਿਹਾਸ ਦੇ ਵਿੱਚ ਸਾਨੂੰ ਝਾਤੀ ਮਾਰਨੀ ਪੈਣੀ ਆ, ਤਾਂ ਜਾ ਕੇ ਜਿਹੜੀ ਆ ਉਹ ਅਸੀਂ ਕਿਸੇ ਸਿੱਟੇ ਦੇ ਉੱਤੇ, ਤਾਂ ਜਾ ਕੇ ਅਸੀਂ ਜਿਹੜਾ ਆ ਉਹ ਕੋਈ ਪੰਜਾਬ ਦੇ ਅੰਦਰ ਜਿਹੜਾ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਦਾ ਜਿਹੜਾ ਫਲਸਫਾ ਆ, ਉਹਦੇ ਉੱਤੇ ਅਸੀਂ ਕਿਤੇ ਖੜ ਸਕਦੇ ਹਾਂ। ਕਿਉਂਕਿ ਇਹ ਜਿਹੜਾ ਇਹ ਫਲਸਫਾ ਆ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਦਾ, ਕਿਉਂਕਿ ਇਹਦੇ ਉੱਤੇ ਹੀ ਆਣਾ ਪੈਣਾ ਆ, ਇਹਦੇ ਉੱਤੇ ਹੀ ਸਾਨੂੰ ਕੰਮ ਕਰਨਾ ਪੈਣਾ ਆ। ਜਿਹੜੇ ਪਿੰਡਾਂ ਦੇ ਅੰਦਰ ਜਿਹੜੇ ਗਰੀਬ ਸਿੱਖ ਲੋਕ ਬੈਠੇ ਨੇ, ਅੱਜ ਲੋੜ ਹੈ ਆਪਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਕਲਾਵੇ 'ਚ ਲੈ ਕੇ, ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਕਹੀ ਸੀ, ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਇਹ ਯਾਦ ਰੱਖੇ ਹਮਾਰੀ ਗੁਰਿਆਈ। ਅੱਜ ਲੋੜ ਹੈ, ਅੱਜ ਉਹਨਾਂ ਨੂੰ ਨਾਲ ਵੀ ਜਿਹੜਾ ਲੈ ਕੇ ਆਪਾਂ ਜਿਹੜਾ ਆ ਤਦੇ ਹੀ ਇਹ ਜਿਹੜਾ ਮੰਜ਼ਿਲੇ ਮਕਸੂਦ ਵੱਲ ਨੂੰ ਜਿਹੜਾ ਆਪਾਂ ਜਾ ਸਕਦੇ ਹਾਂ। ਕਿਉਂਕਿ ਲੜਾਈ ਸਾਡੀ ਇੱਧਰ ਹੈ, ਦਿੱਲੀ ਵੱਲ ਨੂੰ ਹੈ। ਜੇ ਹੁਣ ਅਸੀਂ ਇੱਧਰ ਨੂੰ ਜਾਣਾ ਆ, ਇੱਧਰ ਨੂੰ ਤਾਂ ਚਾਹੇ ਅਸੀਂ ਜਹਾਜ਼ ਤੇ ਵੀ ਬਹਿ ਕੇ ਚੱਲ ਜਾਈਏ, ਕਦੀ ਦਿੱਲੀ ਨਹੀਂ ਆਏਗੀ। ਜੇ ਇੱਧਰ ਨੂੰ ਅਸੀਂ ਗੋਡਿਆਂ ਭਾਰ ਰਹਿ ਕੇ ਵੀ ਜਾਈਏ, ਜੇ ਦਿੱਲੀ ਫਿਰ ਵੀ ਇੱਕ ਨਾ ਇੱਕ ਦਿਨ ਆਏਗੀ। ਸਾਨੂੰ ਆਪਣੀ ਦਸ਼ਾ ਤੇ ਦਿਸ਼ਾ ਜਿਹੜੀ ਆ ਉਹ ਸਾਨੂੰ ਜਿਹੜੀ ਆ ਉਹਨੂੰ ਜਿਹੜਾ ਸਹੀ ਕਰਨਾ ਪਏਗਾ। ਸੋ ਮੈਂ ਤੁਹਾਡੇ ਨਾਲ ਜਿਹੜੀਆਂ ਇਹੀ ਬੇਨਤੀਆਂ ਤੁਹਾਨੂੰ ਕਰਨ ਦੇ ਲਈ ਤੁਹਾਡੇ ਵਿੱਚ ਜਿਹੜਾ ਆ ਉਹ ਆਇਆ ਹਾਂ। ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਆਓ ਰਲ ਕੇ ਆਪਾਂ ਜਿਹੜਾ ਇਹ ਪੂਰਾ ਪੰਜਾਬ ਲਹਿਰ ਆ, ਜਿਹੜੀ ਇਹ ਪਿੰਡ ਜਿਹੜੀ ਆ ਨਗਰ ਤੱਕ ਇਹ ਆਪਾਂ ਇਹਨੂੰ ਪਹੁੰਚਾਈਏ, ਤੇ ਇਹਦੇ ਜਿਹੜੇ ਪੜਾਅ ਆ ਆਉਣ ਵਾਲੇ ਉਹ ਪੂਰੇ ਪੰਜਾਬ ਦੇ ਵਿੱਚ ਹੋਣ, ਤੇ ਤਾਂ ਜੋ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਬਦਲਾਵ ਦੀ ਜਿਹੜੀ ਬੌਂਦਲਿਆਂ ਦੀ ਸਰਕਾਰ ਬਣੀ ਆ,
ਕਿਉਂਕਿ ਬਾਣੀ ਕਹਿੰਦੀ ਆ ਵੀ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ। ਇਹ ਉਹੀ ਹੈ, ਇਹ ਤੁਹਾਡਾ ਕੁਝ ਨਹੀਂ ਸਵਾਰ ਸਕਦੇ। ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਬਈ ਰਾਜਨੀਤੀ ਦੇ ਵਿੱਚ ਜੇ ਤੁਸੀਂ ਦਿਲਚਸਪੀ ਨਹੀਂ ਲਓਗੇ ਨਾ ਤਾਂ ਤੁਹਾਡਾ ਜਿਹੜਾ ਸ਼ੋਸ਼ਣ ਕਰਨ ਵਾਲੇ ਪੈਦਾ ਹੋਣਗੇ। ਰਾਜਨੀਤੀ ਕੋਈ ਕਿਸੇ ਦੇ ਦੰਦੀਆਂ ਨਹੀਂ ਵੱਢਦੀ, ਇਹ ਮੀਰੀ ਪੀਰੀ ਦਾ ਸਿਧਾਂਤ ਹੈ। ਇਹ ਪੂਰਾ ਜਿਹੜਾ 13 ਤੋਲਣ ਵਾਲੀ ਗੱਲ ਹੈ। ਪਰ ਗੱਲ ਇਹ ਆ ਵੀ ਤੁਸੀਂ ਕਿਸ ਵਿਚਾਰਧਾਰਾ ਦੇ ਨਾਲ ਜੁੜੇ ਆ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਆ, ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਕਹਿੰਦਾ ਆ ਬਈ ਕਿ ਆਰਐਸਐਸ ਦਾ ਤੁਸੀਂ ਬੜਾ ਰੌਲਾ ਪਾਉਂਦੇ ਆ। ਵੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਆਰਐਸਐਸ ਦਾ ਪੈਰੋਕਾਰ ਆ, ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਵੀ ਆਰਐਸਐਸ ਦਾ ਪੈਰੋਕਾਰ ਆ। ਫਿਰ ਇਹ ਸਾਨੂੰ ਕੀ ਕਰ ਦੇਣਗੇ? ਦਿੱਲੀ ਦੰਗਿਆਂ ਦੇ ਵਿੱਚ 84 ਦੇ ਵਿੱਚ ਕੀ ਕੁਝ ਹੋਇਆ, ਕੀ ਸਵਾਰ ਦੇਣਗੇ ਸਾਡਾ? ਕੀ ਸਾਨੂੰ ਇਨਸਾਫ ਦੇ ਦੇਣਗੇ? ਸਾਨੂੰ ਇਹਨਾਂ ਤੋਂ ਇਨਸਾਫ ਇਹ ਸਾਨੂੰ ਨਹੀਂ ਦੇ ਸਕਦੇ। ਸਾਡਾ ਅਕਾਲ ਪੁਰਖ ਵਾਹਿਗੁਰੂ ਉਹ ਸਾਡੀ ਨੀਅਤ ਸਾਫ਼ ਹੋਊਗੀ, ਸਾਡੇ ਜਿਹੜੇ ਰਾਸਤੇ ਖੁਦ ਬਖੁਦ ਬਣਦੇ ਜਾਣਗੇ। ਸੋ ਮੈਂ ਆਖਰ ਦੇ ਵਿੱਚ ਤੁਹਾਨੂੰ ਇਹ ਬੇਨਤੀ ਕਰਦਾ ਆ, ਆਓ ਜਿਹੜੇ ਆਪਾਂ ਪਿੰਡ ਜਾ ਕੇ ਸਾਰਿਆਂ ਦੇ ਨਾਲ ਇਸ ਪੜਾਅ ਦੇ ਵਿੱਚ ਜਿਹੜਾ ਪੂਰਾ ਪੰਜਾਬ ਲਹਿਰ ਨੂੰ ਜਿਹੜਾ ਆਪਾਂ ਇਹਨੂੰ ਜਿਹੜਾ ਮਕਬੂਲ ਜਿਹੜਾ ਆ ਇੱਕ ਜਿਹੜਾ ਮਤਲਬ ਹੌਸਲਾ ਜਿਹੜਾ ਆ ਅਜੇਪਾਲ ਬਰਾੜ ਜੀ ਅੱਗੇ ਲੱਗੇ ਆ, ਸ਼ੇਖੋ ਸਾਹਿਬ ਆ, ਸਾਰੀ ਉਹਨਾਂ ਦੀ ਟੀਮ ਜਿਹੜੀ ਆ ਸਤਲੁਜ ਮਿਸਲ ਦੀ, ਤੇ ਆਪਾਂ ਇਹਨੂੰ ਜਿਹੜਾ ਆ ਇਹਨਾਂ ਦੇ ਮਗਰ ਚੱਲ ਕੇ ਪੂਰੇ ਪੰਜਾਬ ਦੇ ਅੰਦਰ ਜਿਹੜੇ ਆ ਵੱਖ-ਵੱਖ ਥਾਂ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਪੜਾਅ ਕਰੀਏ ਤੇ ਦੱਸੀਏ ਸਰਕਾਰ ਨੂੰ ਬਈ ਆਉਣ ਵਾਲਾ ਜਿਹੜਾ ਟਾਈਮ ਆ ਵੀ ਉਹ ਕਿੱਦਾਂ ਦਾ ਹੋਏਗਾ ਤੇ ਕਿੱਦਾਂ ਦੀ ਜਿਹੜੀ ਆ ਰਣਨੀਤੀ, ਕਿਉਂਕਿ ਸਾਡੇ ਤੋਂ ਪੁੱਛ ਕੇ ਜਿਹੜੀਆਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਕਿਉਂਕਿ ਮੈਂ ਪੜ੍ਹੀ ਆ ਜਿਹੜੀ ਕਿਤਾਬ ਬਰਾੜ ਸਾਹਿਬ ਜਿਹੜੀ ਤੁਸੀਂ ਉਦਣ ਮਨੋਰਥ ਤੇ ਟੀਚੇ ਜਿਹੜੇ ਸਤਲੁਜ ਮਿਸਲ ਕਿਤਾਬ ਦੇ ਬਹੁਤ ਸ਼ਾਨਦਾਰ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਆ। ਪਰ ਮੈਂ ਇਹੀ ਬੇਨਤੀ ਕਰਦਾ ਵੀ ਉਹ ਕੱਲੇ ਸਾਥੀ ਦੇ ਕੋਲ ਜਿਹੜੀ ਉਹ ਪਹੁੰਚੇ ਤੇ ਨਾਲ ਦੀ ਨਾਲ ਉਹਦੇ ਉੱਤੇ ਅਮਲ ਵੀ ਕੀਤਾ ਜਾਵੇ, ਤਾਂ ਜੋ ਜਿਹੜੀ ਆ ਸਾਡੀ ਗਰਾਊਂਡ ਦੇ ਉੱਤੇ ਜਿਹੜਾ ਸਾਡਾ ਕੰਮ ਜਿਹੜਾ ਆ ਉਹ ਅੱਗੇ ਜਾਂਦਾ ਰਵੇ। ਸੋ ਆਖਰ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸ਼ਿੰਗਾਰਾ ਰਾਮ ਸੁਹੰਗੜਾ ਦੇ ਬੇਟਾ ਕੁੰਵਰ ਜੰਗਵੀਰ ਸਿੰਘ ਸੁਹੰਗੜਾ ਜੀ। ਤਾਂ ਸੰਗਤ ਅੱਗੇ, ਨੌਜਵਾਨਾਂ ਅੱਗੇ ਬੇਨਤੀ ਆ, ਆਪਣੀਆਂ ਰੱਖੀਆਂ ਹੋਈਆਂ ਮੰਗਾਂ ਨੂੰ ਲੈ ਕੇ ਪਿੱਛੇ ਪਟੀਸ਼ਨ ਸਾਈਨ ਹੋ ਰਹੀ ਆ ਤੇ ਵੱਧ ਤੋਂ ਵੱਧ ਸੰਗਤ ਸਹਿਯੋਗ ਦੇਵੇ। ਆਪਾਂ ਪਟੀਸ਼ਨ ਵੱਧ ਤੋਂ ਵੱਧ ਸਾਈਨ ਕਰੀਏ ਤਾਂ ਜੋ ਪੰਜਾਬ ਵਾਲੀ ਸਰਕਾਰ ਅੱਗੇ ਜਾਂ ਦਿੱਲੀ ਸਰਕਾਰ ਅੱਗੇ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਆ ਉਹ ਵੱਧ ਚੜ ਕੇ ਰੱਖੀਆਂ ਜਾ ਸਕਣ। ਤਾਂ ਹੁਣ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਅਮਰਜੀਤ ਸਿੰਘ ਵਿਰਕ। ਅਮਰਜੀਤ ਸਿੰਘ ਵਿਰਕ ਵਕੱਲਾ ਨਾ ਪਿੱਛੇ ਖੜੇ ਨੌਜਵਾਨਾਂ ਅੱਗੇ ਬੇਨਤੀ ਆ ਵੀ ਜਰੂਰ ਪਿੱਛੇ ਸਟੇਜ ਤੇ ਜਿਹੜੀ ਪਟੀਸ਼ਨ ਸਾਈਨ ਹੋ ਰਹੀ ਆ ਵੱਧ ਤੋਂ ਵੱਧ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਰਕੇ ਮੁੰਡਾ ਆਪਾਂ ਕਰਵਾ ਲਈਏ, ਇੱਧਰ ਭੇਜ ਦੇ ਨਾ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮਿਸਲ ਸਤਲੁਜ ਦੇ ਜੋ ਸਾਰੇ ਭਰਾ ਸਾਡੇ ਇੱਥੇ ਇਕੱਠੇ ਹੋਏ ਹੈ ਔਰ ਉਹਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਸਾਡੇ ਨੁਮਾਇੰਦੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਕਿਉਂਕਿ ਥੋੜੇ ਸਮੇਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਆਪਣੀ ਪਛਾਣ ਬਣਾਉਣਾ, ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਤੇ ਇੱਕ ਉਮੀਦ ਪੈਦਾ ਕਰਨੀ ਕਿ ਇਸ ਜਥੇਬੰਦੀ ਤੋਂ ਜਾਂ ਇਸ ਗਰੁੱਪ ਤੋਂ ਜਾਂ ਇਹਦੇ ਨਾਲ ਜਿਹੜੇ ਜੁੜ ਕੇ ਲੋਕ ਕੰਮ ਕਰ ਰਹੇ ਆ ਉਹ ਪੰਜਾਬ ਦੇ ਲਈ ਸੁਹਿਰਦ ਤਰੀਕੇ ਨਾਲ ਸੋਚ ਰੱਖਦੇ ਆ ਤੇ ਕੋਈ ਨਾ ਕੋਈ ਇਸ ਦਾ ਹੱਲ ਕੱਢਣ ਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਆ। ਪਿਛਲੇ ਸਮੇਂ ਤੋਂ ਜਿੰਨਾ ਕੰਮ ਮਿਸਲ ਸਤਲੁਜ ਨੇ ਕੀਤਾ ਹੈ ਉਹ ਸਾਰਾ ਬਹੁਤ ਸ਼ਲਾਘਾਯੋਗ ਹੈ। ਪਹਿਲੀ ਅਪੀਲ ਤਾਂ ਇਹ ਹੈ ਕਿ ਵੱਧ ਤੋਂ ਵੱਧ ਜਿਹੜੀ ਸਾਡੇ ਭਾਵੇਂ ਸੋਸ਼ਲ ਮੀਡੀਆ ਦੇ ਥਰੂ ਲੋਕ ਜੁੜ ਰਹੇ ਆ, ਭਾਵੇਂ ਡਾਇਰੈਕਟ ਕਿਸੇ ਜਥੇਬੰਦੀਆਂ ਤੋਂ ਹੈ, ਸਾਰੇ ਜਿੰਨਾ ਵੀ ਅਸੀਂ ਸਹਿਯੋਗ ਦੇਵਾਂਗੇ ਉਸ ਦਾ ਫਾਇਦਾ ਸਾਨੂੰ ਆਪ ਨੂੰ ਹੋਣਾ, ਸਾਨੂੰ ਪੰਜਾਬ ਨੂੰ ਹੋਣਾ, ਸਾਡੇ ਲੋਕਾਂ ਨੂੰ ਹੋਣਾ। ਮੈਂ ਜਿਹੜੀ ਮੁੱਦੇ ਤੇ ਗੱਲ ਕਰਨੀ ਚਾਹੁੰਦਾ, ਉਹ ਜਿਹੜਾ ਮੇਨ ਮੁੱਦਾ ਹੈ ਉਹ ਕੋਈ ਸਿਆਸੀ ਮੁੱਦਾ ਨਹੀਂ ਹੈ, ਕੋਈ ਧਾਰਮਿਕ ਮੁੱਦਾ ਨਹੀਂ ਹੈ, ਉਹ ਪੰਜਾਬ ਦਾ ਮੁੱਦਾ ਹੈ। ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਉਹਦੇ 'ਚ ਸਾਰੇ ਧਰਮ ਆਉਂਦੇ ਆ, ਸਾਰੇ ਹਰ ਤਰ੍ਹਾਂ ਦੇ ਜਿਹੜੇ ਸਾਡੀਆਂ
ਜਥੇਬੰਦੀਆਂ ਆਉਂਦੀਆਂ, ਹਰ ਇੱਕ ਤਰ੍ਹਾਂ ਦੀ ਪੋਲੀਟੀਕਲ ਪਾਰਟੀ ਆਉਂਦੀਆਂ, ਪਰ ਅਸੀਂ ਪਿੱਛੇ ਕਿੱਥੇ ਰਹਿ ਗਏ ਕਿ ਜਿਹੜੀ ਅੱਜ ਤੱਕ ਦੀ ਸਾਡੀ ਲੀਡਰਸ਼ਿਪ ਸੀ ਉਹ ਉਹਨਾਂ ਮੁੱਦਿਆਂ ਨੂੰ ਚੁੱਕਦੀ ਜ਼ਰੂਰ ਹੈ ਪਰ ਉਹਦਾ ਹੱਲ ਕੋਈ ਨਹੀਂ ਕੱਢ ਸਕੇ। 70 ਸਾਲ ਹੋ ਗਏ, ਕੋਈ ਵੀ ਪਾਰਟੀ ਆ ਜਾਏ, ਏ ਪਾਰਟੀ ਆਈ, ਬੀ ਪਾਰਟੀ ਆਈ, ਸੀ ਪਾਰਟੀ ਆਈ, ਹੁਣ ਇੱਕ ਡੀ ਪਾਰਟੀ ਵੀ ਆਉਣ ਨੂੰ ਤਿਆਰ ਹੈ, ਪਰ ਇੱਕ ਵੀ ਪਾਰਟੀ ਹੱਥ ਖੜਾ ਕਰਕੇ ਕਹਿ ਦੇ ਕਿ ਅਸੀਂ ਪੰਜਾਬ ਦਾ ਕੋਈ ਮੁੱਦਾ, ਪੰਜਾਬ ਦਾ ਕੋਈ ਮਸਲਾ ਪੱਕੇ ਤੌਰ ਤੇ ਹੱਲ ਕਰਕੇ ਦਿੱਤਾ ਹੈ। ਸੋ ਕਿਸੇ ਵੀ ਸਟੇਟ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਇਆ ਜੋ ਪੰਜਾਬ ਨਾਲ ਹੋ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ, ਆਜ਼ਾਦੀ ਤੋਂ ਪਹਿਲੇ ਦੀਆਂ ਵੀ ਜਿਹੜੀਆਂ ਮੰਗਾਂ ਸੀ ਉੱਥੇ ਹੀ ਰਹੀਆਂ, ਆਜ਼ਾਦੀ ਤੋਂ ਬਾਅਦ ਦੀਆਂ ਮੰਗਾਂ ਵੀ ਉੱਥੇ ਰਹੀਆਂ, ਆਜ਼ਾਦੀ ਤੋਂ ਬਾਅਦ ਜਿਹੜੇ ਸੰਘਰਸ਼ ਹੋਏ ਉਹਨਾਂ ਦੇ ਵੀ ਜਿਹੜੇ ਕੋਈ ਹੱਲ ਨਹੀਂ ਨਿਕਲਿਆ। ਬਹੁਤ ਵੱਡੇ ਸੰਘਰਸ਼ ਹੋਏ, ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ, ਪਰ ਦੁੱਖ ਇਸ ਚੀਜ਼ ਦਾ ਹੁੰਦਾ ਕਿ ਅਸੀਂ ਹਾਸਲ ਕੀ ਕੀਤਾ, ਔਰ ਉਸ ਨਾ ਹਾਸਲ ਕਰਨ ਦੇ ਪਿੱਛੇ ਜਿਹੜੀ ਹੈ ਉਹ ਸਾਰੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਬਣਦੀ ਹੈ। ਅੱਜ ਜੋ ਪੰਜਾਬ ਦਾ ਮਾਹੌਲ ਬਣਿਆ ਉਹ ਇੱਕ ਇੰਨਾ ਗੁੰਝਲਦਾਰ ਮਾਹੌਲ ਬਣ ਗਿਆ ਹੈ ਕਿ ਜਿਹੜੀਆਂ ਪਾਰਟੀਆਂ ਤੋਂ ਉਮੀਦ ਸੀ, ਜਿਹਦੀ ਲੀਡਰਸ਼ਿਪ ਤੋਂ ਉਮੀਦ ਸੀ, ਸਹੀ ਤਰੀਕੇ ਨਾਲ ਪੁੱਛੋ ਤੇ ਕੋਈ ਵੀ ਪੰਜਾਬ ਦਾ ਮੁੱਦਾ ਡਿਸਕਸ ਨਹੀਂ ਕੀਤਾ ਜਾ ਰਿਹਾ। ਸਿਰਫ ਪਰਸਨਲ ਲੈਵਲ ਦੇ ਉੱਤੇ ਇੱਕ ਦੂਸਰੇ ਦੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਕਰਕੇ ਆਪਣਾ ਫਾਇਦਾ ਲੈਣ ਦੀ ਗੱਲ ਕਰ ਰਹੇ ਹੈ। ਵੋਟਾਂ ਦੇ ਦਿਓ, ਰਾਜ ਸਥਾਪਿਤ ਕਰ ਦਿਓ, ਕੁਰਸੀਆਂ ਮਿਲ ਗਈਆਂ, ਪ੍ਰਧਾਨੀਆਂ ਮਿਲ ਗਈਆਂ, ਮੁੱਦੇ ਫੇਰ ਉੱਥੇ ਦੇ ਉੱਥੇ ਹੀ। ਸੋ 70 ਸਾਲ ਤੋਂ ਇਹ ਹੋ ਰਿਹਾ ਹੈ। ਇੱਕ ਬਹੁਤ ਵੱਡਾ ਜਿਹੜਾ ਅਸੀਂ ਇਸ਼ੂ ਲਿਆ ਸੀ ਕਿ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ, ਚੰਡੀਗੜ੍ਹ ਦੀ ਗੱਲ ਹੈ, ਇੰਨਾ ਵੱਡਾ ਭੁਲੇਖਾ ਪਾ ਦਿੱਤਾ ਗਿਆ ਕਿ ਚੰਡੀਗੜ੍ਹ ਦਾ ਮਸਲਾ, ਜੋ ਕਿ ਅਸਲ ਦੇ ਵਿੱਚ ਕੋਈ ਵੱਡਾ ਮਸਲਾ ਨਹੀਂ, ਕਿਸੇ ਸਟੇਟ ਨਾਲ ਸਾਡਾ ਚੰਡੀਗੜ੍ਹ ਦਾ ਝਗੜਾ ਹੈ ਹੀ ਨਹੀਂ। ਸਾਡੀ ਲੀਡਰਸ਼ਿਪ ਨੂੰ ਬਹੁਤ ਕਲੀਅਰ ਪਤਾ ਹੈ ਪਰ ਬੋਲਦੇ ਨਹੀਂ। ਸਾਨੂੰ ਕਈ ਵਾਰੀ ਕਹਿ ਦਿੰਦੇ ਆ ਕਿ ਜੀ ਹਰਿਆਣਾ ਦੇ ਨਾਲ ਝਗੜਾ, ਸਾਡਾ ਹਰਿਆਣਾ ਦੇ ਨਾਲ ਵੀ ਚੰਡੀਗੜ੍ਹ ਦਾ ਕੋਈ ਝਗੜਾ ਨਹੀਂ। ਕਾਨੂੰਨੀ ਤੌਰ ਤੇ ਜਿੰਨੀਆਂ ਵੀ ਸਟੇਟਾਂ ਬਣਦੀਆਂ ਉਹ ਆਪਣਾ ਹੀ ਰਾਜਧਾਨੀ ਆਪ ਬਣਾਉਂਦੀਆਂ ਔਰ ਹੁਣ ਤੱਕ ਬਣਦੀਆਂ ਪਈਆਂ। ਸਿਰਫ ਜਿਹੜਾ ਇੱਕ ਮੁੱਦਾ ਵਿੱਚ ਰਹਿ ਗਿਆ ਸੀ ਉਹ ਕੁਛ ਇੱਕ ਜ਼ਮੀਨੀ ਹੱਕਾਂ ਦਾ ਮੁੱਦਾ ਸੀ ਕਿ ਕੁਛ ਇਲਾਕਾ ਜਿਹੜਾ ਉਸ ਟਾਈਮ ਦੇ ਵਿੱਚ ਡਿਵੀਜ਼ਨ ਦੇ ਵਿੱਚ ਉਹਨਾਂ ਦਾ ਰਹਿ ਗਿਆ ਕਿ ਅਸੀਂ ਕਹਿੰਦੇ ਸੀ ਪੰਜਾਬ ਦਾ, ਉਹ ਕਹਿੰਦੇ ਹਰਿਆਣੇ ਦਾ। ਉਹ ਇੱਕ ਡਿਫਰੈਂਟ ਇਸ਼ੂ ਸੀ। ਉਸ ਦੇ ਨਾਲ ਪੰਜਾਬ ਦੀ ਰਾਜਧਾਨੀ ਨੂੰ ਦੱਬ ਲੈਣਾ ਇਹ ਕੋਈ ਇਸ਼ੂ ਬਣਦਾ ਹੀ ਨਹੀਂ ਸੀ। ਪਰ ਸਾਡੀ ਲੀਡਰਸ਼ਿਪ ਦੀ ਨਲਾਇਕੀ ਕਹਿ ਲਈਏ ਕਿ ਕਈ ਵਾਰੀ ਹੁੰਦਾ ਕਿ ਅਗਲਾ ਜੋ ਤੁਹਾਡੇ ਤੇ ਥੋਪੀ ਜਾਂਦਾ, ਜੋ ਇਲਜ਼ਾਮ ਲਾਈ ਜਾਂਦਾ, ਅਸੀਂ ਬੋਲਦੇ ਹੀ ਨਹੀਂ, ਅਸੀਂ ਚੁੱਪ ਕਰਕੇ ਉਹਨਾਂ ਇਲਜ਼ਾਮਾਂ 'ਚ ਦੱਬ ਕੇ ਇੱਕ ਦਿਨ ਉਹ ਆਉਂਦਾ ਕਿ ਤੁਸੀਂ ਆਪ ਹੀ ਝੂਠੇ ਪੈ ਜਾਂਦੇ ਹੋ। ਇੱਕ ਬੰਦਾ ਤੁਹਾਡੀ ਚੀਜ਼ ਖੋਈ ਜਾਂਦਾ, ਤੁਸੀਂ ਬੋਲਦੇ ਨਹੀਂ, ਤੁਸੀਂ ਉਸ ਤੋਂ ਕੋਈ ਹੱਕ ਨਹੀਂ ਮੰਗਦੇ, ਤੇ ਹੁੰਦਾ ਕੀ ਹੈ ਕਿ ਉਹ ਕੱਲ ਨੂੰ ਉਸ ਚੀਜ਼ ਦਾ ਮਾਲਕ ਬਣ ਕੇ ਬੈਠ ਜਾਂਦਾ। ਸੋ ਇਹ ਪੰਜਾਬ ਦੇ ਨਾਲ ਹੁੰਦਾ ਰਿਹਾ। ਦੂਸਰੀ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਪਾਣੀਆਂ ਦੀ ਹੈ, ਬਿਜਲੀ ਦੀ ਹੈ, ਤੁਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਦੇਖੋ, ਸਾਡੇ ਨਾਲੋਂ ਉਹ ਜ਼ਿਆਦਾ ਆਪਣੇ ਹੱਕਾਂ ਦੇ ਲਈ ਯਤਨਸ਼ੀਲ ਹੈ। ਮਹਾਰਾਸ਼ਟਰ 'ਚ ਜਾ ਕੇ ਦੇਖ ਲਓ, ਬੇਸ਼ੱਕ ਹਿੰਦੂ ਸਟੇਟ ਹੈ, ਪਰ ਤੁਸੀਂ ਉੱਥੇ ਮਹਾਰਾਸ਼ਟਰੀਅਨ ਲੋਕਾਂ ਦੇ ਨਾਲ ਉਹਨਾਂ ਦੇ ਆਪਣੇ ਰਾਜ ਤੋਂ ਬਾਹਰ ਦੀ ਗੱਲ ਕਰਕੇ ਦੇਖੋ। ਤੁਸੀਂ ਸਾਊਥ ਦੇ ਵਿੱਚ ਚਲੇ ਜਾਓ, ਬਾਕੀ ਦੀਆਂ ਸਾਰੀਆਂ ਸਟੇਟਾਂ ਦੇਖੋ। ਲੇਕਿਨ ਇੱਕ ਪੰਜਾਬ ਨੂੰ ਪਤਾ ਨਹੀਂ ਸਾਡੀ ਲੀਡਰਸ਼ਿਪ ਨੂੰ ਕੀ ਮਾਰ ਪਈ ਹੈ ਕਿ ਉਹ ਆਪਣੀ ਗੱਲ ਹੀ ਨਹੀਂ ਕਰਦੇ। ਲਾਸਟ ਚੀਜ਼ ਮੈਂ 5 ਮਿੰਟ ਹੋਰ ਲਵਾਂਗਾ ਸਿਰਫ ਕਿ ਇਸ ਵੇਲੇ ਜੋ ਜ਼ਰੂਰਤ ਹੈ ਉਹ ਇਹ ਹੈ ਕਿ ਡਾਇਲੌਗ ਅਸੀਂ ਨਹੀਂ ਕਰਨਾ ਜਾਣਦੇ। ਲੈਕ ਆਫ ਡਾਇਲੌਗ। ਲੈਕ ਆਫ ਡਾਇਲੌਗ ਦਾ ਮਤਲਬ ਹੈ ਕਿ ਅਸੀਂ ਆਪਣੀ ਗੱਲ ਨੂੰ ਦੂਸਰੇ ਤੱਕ ਕਿਵੇਂ ਪਹੁੰਚਾਉਣਾ ਹੈ। ਜੋ ਸਾਡਾ ਸਿਸਟਮ ਹੈ ਸਾਰਾ ਪਾਵਰ ਸਟੇਟਾਂ ਦੀ ਜਿਹੜੀ ਆ ਸੈਂਟਰ ਕੋਲ ਹੈ, ਪਰ ਜਦੋਂ ਸਾਡੀ ਲੀਡਰਸ਼ਿਪ ਜਾ ਕੇ ਸੈਂਟਰ ਅੱਗੇ ਗੱਲ ਹੀ ਨਹੀਂ ਰੱਖਣ ਜੋਗੀ, ਨਾ ਉਹ ਗੱਲ ਕਰਦੇ ਆ। ਔਰ ਫਿਰ ਸਭ ਤੋਂ ਵੱਡੀ, ਸਭ ਤੋਂ ਤਰਾਸਦੀ ਕੀ ਹੁੰਦੀ ਹੈ ਕਿ ਜਦੋਂ ਸੰਘਰਸ਼ਾਂ ਦੇ ਨਾਲ ਗੱਲ ਸ਼ੁਰੂ ਹੁੰਦੀ ਹੈ, ਸੰਘਰਸ਼ ਕਰਨ ਦਾ ਮਤਲਬ ਇਹੀ ਹੁੰਦਾ ਕਿ ਸਾਡੀ ਗੱਲ ਸੁਣੀ ਜਾਏ। ਸੰਘਰਸ਼ਾਂ ਨਾਲ ਜਦੋਂ ਗੱਲ ਸ਼ੁਰੂ ਹੁੰਦੀ ਹੈ, ਉਸ ਗੱਲ ਦੇ ਲੈਵਲ ਤੇ ਆ ਕੇ ਸਾਡੀ ਲੀਡਰਸ਼ਿਪ ਜਾਂ ਤਾਂ ਪਿੱਛੇ ਹਟ ਜਾਂਦੀ ਹੈ ਜਾਂ ਦੌੜ ਜਾਂਦੀ ਹੈ। ਸੰਘਰਸ਼ ਲੋਕਾਂ ਨੇ ਕਰਨਾ, ਅਸੀਂ ਤੁਸੀਂ ਜਨਤਾ ਨੇ ਸੰਘਰਸ਼ ਕਰਨਾ, ਪਰ ਉਸ ਸੰਘਰਸ਼ ਚੋਂ ਸਾਨੂੰ ਲੈ ਕੇ ਕਿਸ ਨੇ ਦੇਣਾ? ਸਾਡੀ ਲੀਡਰਸ਼ਿਪ ਨੇ। ਸੋ
ਇਹ ਜਿਹੜੀ ਹੈ ਅਸੀਂ ਅਵੇਅਰਨੈਸ ਦੀ ਗੱਲ ਕਰ ਰਹੇ ਹਾਂ। ਇਹ ਮੈਂ ਸਮਝਦਾ ਕਿ ਮਿਸਲ ਸਤਲੁਜ ਵੱਲੋਂ ਜੋ ਇਹ ਪ੍ਰੋਗਰਾਮ ਚੱਲ ਰਹੇ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਕਿ ਆਪਣੇ ਹੱਕਾਂ ਦਾ ਪਹਿਲੇ ਪਤਾ ਹੋਏ, ਫਿਰ ਅਸੀਂ ਉਹਨਾਂ ਹੱਕਾਂ ਨੂੰ ਮੰਗਣਾ ਕਿਸ ਤਰ੍ਹਾਂ, ਕਿਸ ਤੋਂ ਮੰਗਣਾ ਹੈ, ਉਹਦਾ ਜ਼ਰੀਆ ਕੀ ਹੈ, ਤੇ ਫਿਰ ਅਸੀਂ ਕੁਝ ਹਾਸਲ ਕਰ ਸਕਾਂਗੇ। ਸੋ ਸੰਘਰਸ਼ ਇਹਨਾਂ ਦਾ ਜਿਹੜਾ ਚੱਲ ਰਿਹਾ ਬੜਾ ਸ਼ਾਂਤਮਈ, ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ, ਔਰ ਮੈਂ ਸਮਝਦਾ ਕਿ ਇਸ ਨੂੰ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈ ਕਿ ਲੋਕਾਂ ਨੂੰ ਇਹ ਗੱਲ ਸਮਝ ਆਏ, ਲੋਕਾਂ ਨੂੰ ਪਤਾ ਚੱਲੇ, ਬੇਸਿਕ ਪਤਾ ਚੱਲੇ ਕਿ ਸਾਡੇ ਹੱਕ ਹੈ ਕਿ ਅਸੀਂ ਕਿੱਥੋਂ ਲੈਣੇ ਆ ਔਰ ਕਿਸ ਤਰ੍ਹਾਂ ਲੈਣੇ ਆ। ਅਸੀਂ ਮਨੁੱਖੀ ਅਧਿਕਾਰ ਦੇ ਲਈ ਵੀ ਕਾਫੀ ਕੰਮ ਕਰ ਰਹੇ ਹਾਂ ਪੰਜਾਬ ਚੰਡੀਗੜ੍ਹ ਦੇ ਵਿੱਚ। ਇੱਥੇ ਬੀਬੀ ਦੱਸ ਕੇ ਗਿਆ ਪਟਿਆਲੇ ਵਾਲਾ ਕੇਸ, ਪਰਸਨਲ ਲੈਵਲ ਦੇ ਉੱਤੇ ਮੈਂ ਉਹ ਕੇਸ ਚੁੱਕਿਆ ਸੀ, ਕਮਿਸ਼ਨ ਨੂੰ ਦਿੱਤਾ ਕਿ ਪੰਜਾਬ ਦੇ ਵਿੱਚ ਇਹ ਹਾਲਤ ਹੈ ਕਿ ਹਸਪਤਾਲਾਂ ਦੇ ਵਿੱਚ ਬਿਜਲੀ ਤੱਕ ਨਹੀਂ ਪ੍ਰੋਪਰ ਜਾਂਦੀ। ਸੋ ਉਹਦਾ ਸਾਨੂੰ ਹੱਲ ਮਿਲਿਆ ਹੈ। ਉਹਨਾਂ ਨੇ ਹੁਣ 25 ਕਰੋੜ ਦੀ ਗ੍ਰਾਂਟ ਇਸ਼ੂ ਹੋਈ ਹੈ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੀ ਹੈ ਬਿਜਲੀ ਹੋਏ। ਹੋਰ ਜਿਹੜੇ ਮੁੱਦੇ ਆ ਰਹੇ ਆ, ਜਿਹੜੀ ਲੁੱਟ ਖਸੁੱਟ ਚੱਲਦੀ ਹੈ ਹਸਪਤਾਲਾਂ ਦੀ, ਹੋਰ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਅਵੇਅਰ ਹੋਣਾ ਜ਼ਰੂਰੀ ਹੈ। ਅਸੀਂ ਇਹਨਾਂ ਦਾ ਇਸ ਇੱਕ ਬਹੁਤ ਵੱਡਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਹੋਏ, ਸਾਨੂੰ ਆਪਣੇ ਹੱਕਾਂ ਦਾ ਪਤਾ ਹੋਏ। ਔਰ ਮੈਂ ਇਹਨਾਂ ਦੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਐਸੀ ਟੀਮ ਵਧੀਆ ਬਣੇ ਜਿਹੜੀ ਡਾਇਲੌਗ ਕਰਨ ਦੇ ਲਈ ਤਿਆਰ ਰਹੇ। ਉਹ ਬਹੁਤ ਜ਼ਰੂਰੀ ਹੈ। ਦੇਖੋ ਪੋਲੀਟੀਕਲ ਸਿਸਟਮ ਹੈ, ਪਾਰਟੀ ਤਾਂ ਕੋਈ ਵੀ ਆਏਗੀ, ਲੀਡਰ ਉਹੀ ਹੈ, ਲੀਡਰ ਸਾਡੇ ਚੋਂ ਵੀ ਨਿਕਲਨੇ ਆ, ਤੁਹਾਡੇ ਚੋਂ ਵੀ ਨਿਕਲਨੇ ਆ। ਪਹਿਲੇ ਵਾਲਿਆਂ ਨੂੰ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਤੋਂ, ਗੱਲ ਇਹ ਵੀ ਕਹਿੰਦੇ ਵੀ ਕੰਮ ਕਰਾਉਣਾ ਪਿਆਰ ਨਾਲ ਕਰਾਉਣਾ ਕਿ ਬਾਂਹ ਮੋੜ ਕੇ ਕਰਾਉਣਾ, ਉਹ ਸਾਨੂੰ ਜੁਗਤ ਆਉਣੀ ਚਾਹੀਦੀ ਹੈ। ਸੋ ਡਾਇਲੌਗ ਦਾ ਮੈਂ ਬੜੀ ਹਰ ਜਗ੍ਹਾ ਜ਼ੋਰ ਦਿੰਦਾ ਕਿ ਇੱਕ ਤਰੀਕਾ ਹੋਰ ਲੱਭੋ ਕਿ ਡਾਇਲੌਗ ਦਾ ਜਿਹੜਾ ਸਕਿੱਲ ਹੈ ਇਹ ਵੀ ਤਿਆਰ ਕਰੋ, ਤਾਂ ਕਿ ਸਾਡੇ ਜਿਹੜੇ ਹੱਕ ਬਣਦੇ ਹੀ ਆ, ਜਿਹੜੇ ਗੱਲਬਾਤ ਨਾਲ ਮਿਲ ਸਕਦੇ ਆ, ਉਹ ਵੀ ਅਸੀਂ ਲਈਏ, ਤੇ ਜਿਹੜੇ ਸਾਡੇ ਸੰਘਰਸ਼ ਹੋਣੇ ਆ, ਹੋ ਚੁੱਕੇ ਆ, ਉਹਨਾਂ ਦਾ ਅਸੀਂ ਨਿਚੋੜ ਕੱਢੀਏ ਕਿ ਉਹਨਾਂ ਸੰਘਰਸ਼ਾਂ ਤੋਂ ਅਸੀਂ ਹਾਸਲ ਕੀ ਕੀਤਾ। ਕੱਲਾ ਸੰਘਰਸ਼ ਕਰਕੇ, ਕੱਲੀਆਂ ਕੁਰਬਾਨੀਆਂ ਦੇ ਕੇ, ਕੱਲੀਆਂ ਸ਼ਹਾਦਤਾਂ ਦੇ ਕੇ ਵੀ ਫੇਰ ਵੀ ਅਸੀਂ ਹੱਥ ਅੱਡ ਕੇ ਬੈਠੀਏ ਤਾਂ ਫੇਰ ਮੇਰੇ ਖਿਆਲ 'ਚ ਉਹ ਸੰਘਰਸ਼ ਕਰਨ ਵਾਲਿਆਂ ਲਈ ਵੀ ਇਹ ਕੋਈ ਚੰਗਾ ਇੱਕ ਪੈਗਾਮ ਨਹੀਂ ਜਾਂਦਾ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹਾਜ਼ਰੀ ਭਰਨੀ ਸੀ। ਸੋ ਸਾਰਿਆਂ ਨੂੰ ਅਸੀਂ ਤਹਿ ਦਿਲੋਂ ਮੈਂ ਫੇਰ ਵਧਾਈ ਦੇਣਾ ਕਿ ਇਹ ਮੁਹਿੰਮ ਅੱਗੇ ਤੱਕ ਚੱਲਦੀ ਰਹੇ, ਸ਼ਾਂਤਮਈ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਤੇ ਪੂਰੇ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਉਹ ਅਸੀਂ ਪੂਰੀ ਸਪੋਰਟ ਕਰਾਂਗੇ ਕਿ ਵਧਾਇਆ ਜਾਏ, ਤੇ 2027 ਦੀਆਂ ਇਲੈਕਸ਼ਨ ਦੇ ਵਿੱਚ ਸਾਨੂੰ ਇਹਦਾ ਕੋਈ ਨਾ ਕੋਈ ਚੰਗਾ ਰਿਜ਼ਲਟ ਮਿਲੇਗਾ। ਸੋ ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਤੇਜ ਸਿੰਘ ਮੌੜ ਨੂੰ, ਉਹ ਆਪਣੇ ਵਿਚਾਰ ਆ ਕੇ ਪੇਸ਼ ਕਰਨ ਸੰਗਤ ਦੇ। ਸਰਦਾਰ ਗੁਰਤੇਜ ਸਿੰਘ ਮੌੜ। ਸਭ ਤੋਂ ਪਹਿਲਾਂ ਵਾਹਿਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਬਾਰੇ ਬੁਲਾਰਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਪਾਂ ਇਸ ਇੱਕ ਇਕੱਠ ਕਿਉਂ ਕੀਤਾ ਹੈ। ਮੈਂ ਮਿਸਲ ਸਤਲੁਜ ਨੂੰ ਵਧਾਈ ਵੀ ਦਿੰਦਾ ਹੈ ਕਿ ਇਸ ਬਹੁਤ ਵਧੀਆ ਪੰਜਾਬ, ਪੂਰਨ ਪੰਜਾਬ ਦੀ ਜਿਹੜੀ ਲਹਿਰ ਚਲਾਈ ਗਈ ਹੈ, ਇਹਦੇ ਲਈ ਇੱਥੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਮੋਹਾਲੀ ਦੇ ਵਿੱਚ ਜੋ ਇਕੱਠ ਰੱਖੇ, ਇੱਥੇ ਬਹੁਤ ਸਾਰੇ ਸੂਝਵਾਨ ਨੌਜਵਾਨ ਸਾਥੀ ਵੀ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਆ। ਮਿਸਲ ਸਤਲੁਜ ਨੇ ਜੋ ਵੀ ਅੱਜ ਤੱਕ ਜੰਗਾਂ ਲੜੀਆਂ, ਜਿਨ੍ਹਾਂ ਦੇ ਵਿੱਚ ਮੈਂ ਖੁਦ ਸ਼ਮੂਲੀਅਤ ਕੀਤੀ ਹੈ। ਜੇ ਗੱਲ ਕਰੀਏ ਪਾਣੀਆਂ ਦਾ ਮੋਰਚਾ, ਜਿਹੜਾ ਜੰਗ ਪਾਣੀਆਂ ਮੁੱਦਕੀ ਲੱਗਿਆ ਸੀ, ਮੱਤੇਵਾੜ ਦਾ ਜਿਹੜਾ ਹੈਗਾ ਜੰਗਲ ਵਾਲਾ ਮੋਰਚਾ ਲੱਗਿਆ ਸੀ, ਜਾਂ ਮਾਲਬਰੋਸ ਫੈਕਟਰੀ ਜਿਹੜਾ ਜੀਰੇ ਦਾ ਸੀ ਮੋਰਚਾ, ਜਾਂ ਯੂਨੀਵਰਸਿਟੀ ਦਾ ਸੀ ਜਿਹੜਾ ਮੋਰਚਾ, ਜਾਂ ਆਪਾਂ ਗੱਲ ਕਰੀਏ ਥੋੜੇ ਟਾਈਮ ਪਹਿਲਾਂ ਹਰੀਕੇ ਹੈਡ ਤੇ ਜੋ ਮੋਰਚਾ ਲੱਗਿਆ ਸੀਗਾ ਹੜ੍ਹ ਪੀੜਤਾਂ ਕਿਸਾਨਾਂ ਦੇ ਲਈ, ਸਾਰੇ ਮੋਰਚਿਆਂ ਦੇ ਵਿੱਚ ਪ੍ਰਮਾਤਮਾ ਵੱਲੋਂ ਫਤਿਹ ਦੀ ਬਖਸ਼ਿਸ਼ ਹੋਈ ਹੈ, ਜਿੱਤ ਪ੍ਰਾਪਤ ਕੀਤੀ ਹੈ। ਤੇ ਮੈਂ ਸੰਪੂਰਨ ਆਸ ਕਰਦਾ ਪ੍ਰਮਾਤਮਾ ਤੋਂ ਕਿ ਜਿਹੜਾ ਇਹ ਮੋਰਚਾ ਪੂਰਨ ਪੰਜਾਬ ਦਾ ਲੱਗਿਆ ਏ, ਇਹਦੇ ਵਿੱਚ ਵੀ ਫਤਿਹ ਦੀ ਬਖਸ਼ਿਸ਼ ਹੋਏਗੀ। ਮੈਂ ਬਹੁਤਾ ਟਾਈਮ ਨਹੀਂ ਲੈਣਾ, ਬਸ ਇੱਕ ਤੁਹਾਨੂੰ ਜਾਣਕਾਰੀ ਦੇਣੀ ਹੈ ਵੀ ਸੰਪੂਰਨ ਸਿੱਖ ਰਾਜ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੰਪੂਰਨ ਸਿੱਖ ਰਾਜ ਸੀ, ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦੇ ਸਮੇਂ ਦੇ ਇੱਥੇ ਆਪਣਾ ਸਿੱਖ ਰਾਜ ਚਲਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ, ਤਾਂ ਅੰਗਰੇਜ਼ਾਂ ਦੇ ਆਉਣ ਦੇ ਨਾਲ
ਜਿਹੜਾ ਇੰਗਲੈਂਡ ਸੀ, ਜਿੱਥੇ ਜਿੱਥੇ ਇੰਗਲੈਂਡ ਦਾ ਰਾਜ ਚੱਲਦਾ ਸੀ, ਉੱਥੇ ਉੱਥੇ ਆਪਣੇ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਤੇ ਕੁਰਬਾਨੀ ਐਸੇ ਵਿੱਚ ਹੀ ਸੀ ਵੀ ਆਪਾਂ ਨੂੰ ਜਦੋਂ ਆਜ਼ਾਦੀ ਮਿਲੂਗੀ ਤਾਂ ਸੰਪੂਰਨ ਸਿੱਖ ਰਾਜ ਦਿੱਤਾ ਜਾਊਗਾ, ਸਿੱਖਾਂ ਦੀ ਇੱਕ ਵੱਖਰੀ ਸਟੇਟ ਹੋਊਗੀ। ਇਸੇ ਦੇ ਤਹਿਤ ਜਦੋਂ ਆਪਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਦੇਖਦੇ ਆ ਤਾਂ ਆਪਣੇ ਜਿਹੜੇ ਸਿੱਖ ਫੌਜੀ ਆ, ਸਿੱਖ ਜਵਾਨ ਆ, ਉਹਨਾਂ ਦੇ ਨਾਮ ਵੀ ਲਿਖੇ ਹੋਏ ਆ ਤੇ ਉਹਨਾਂ ਦੇ ਬੁੱਤ ਵਗੈਰਾ ਵੀ ਲੱਗੇ ਹੋਏ ਆ। 1947 ਤੋਂ ਜਦੋਂ ਆਜ਼ਾਦੀ ਆਈ ਤਾਂ ਇਸ ਮੁਲਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਪਾਕਿਸਤਾਨ ਤੇ ਹਿੰਦੁਸਤਾਨ। ਉੱਥੇ ਸਿੱਖ ਕਿੱਥੇ ਚਲੇ ਗਏ? ਸਿੱਖਾਂ ਦਾ ਹਿੱਸਾ ਜਿੱਥੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹਦਾ ਮੁੱਲ ਨਹੀਂ ਪਾਇਆ ਗਿਆ। 1947 ਦੇ ਵਿੱਚ ਵੀ ਜਿਹੜਾ ਸਿੱਖਾਂ ਦੀ ਸਟੇਟ ਸੀ ਪੰਜਾਬ, ਉਹਦੇ ਹਿੱਸੇ ਕੀਤੇ ਗਏ ਤੇ ਉਸ ਤੋਂ ਬਾਅਦ ਦੁਬਾਰਾ ਫੇਰ 1966 ਦੇ ਵਿੱਚ ਵੀ ਪੰਜਾਬ ਦੀ ਵੰਡ ਕੀਤੀ ਗਈ। ਪੰਜਾਬ ਦੇ ਲਗਾਤਾਰ ਪਹਿਲਾਂ 1947 ਦੇ ਵਿੱਚ ਹਿੱਸੇ ਕੀਤੇ ਗਏ, ਫਿਰ 1966 ਦੇ ਵਿੱਚ ਪੰਜਾਬ ਦੇ ਹਿੱਸੇ ਕੀਤੇ ਗਏ। ਲਗਾਤਾਰ ਪੰਜਾਬ ਨੂੰ ਟੋਟਿਆਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਪੰਜਾਬ ਆ ਜਿਹੜੀ ਇਹ ਤਾਕਤ ਹੈ ਛੋਟੀ ਹੋ ਸਕੇ। ਪਰ ਪੰਜਾਬ ਹਮੇਸ਼ਾ ਲੜਦਾ ਹੀ ਆਇਆ। ਉਸ ਤੋਂ ਬਾਅਦ ਵੀ 1984 ਦਾ ਦੌਰ ਆਇਆ ਤਾਂ ਵੀ ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਗਏ। ਇਕੱਲੇ ਸਿੱਖਾਂ ਨੂੰ ਹੀ ਟਾਰਗੇਟ ਕਰਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜ਼ੁਲਮ ਕੀਤੇ ਗਏ। ਉਸ ਤੋਂ ਬਾਅਦ ਜੋ ਨਸ਼ਿਆਂ ਦਾ ਦਰਿਆ ਵਗਾਇਆ ਗਿਆ ਉਹ ਵੀ ਸਪੈਸ਼ਲ ਪੰਜਾਬ ਦੇ ਵਿੱਚ, ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨੀਵੇਂ ਪੱਧਰ ਤੇ ਲਿਆਂਦਾ ਜਾ ਸਕੇ ਤੇ ਇਹਨਾਂ ਦੇ ਵਿੱਚੋਂ ਕੋਈ ਵਧੀਆ ਪੋਲੀਟੀਕਲ ਕਾਡਰ ਤੇ ਰਾਜਨੀਤਿਕ ਕਾਡਰ ਜਿਹੜਾ ਹੈਗਾ ਜਾਂ ਧਾਰਮਿਕ ਆਗੂ ਨਾ ਪੈਦਾ ਹੋ ਸਕਣ। ਪਰ ਪ੍ਰਮਾਤਮਾ ਦੀ ਮਿਹਰ ਦੇ ਸਦਕਾ ਲੋਕ ਲਗਾਤਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੂਝਦੇ ਆਏ ਆ ਤੇ ਜੂਝਦੇ ਹੀ ਰਹਿਣਗੇ, ਕਿਉਂਕਿ ਲੜਦੇ ਲੋਕ ਹੁੰਦੇ ਜਿਹੜੇ ਸੰਘਰਸ਼ ਉਹੀ ਜਿੱਤਦੇ ਹੁੰਦੇ ਨੇ। ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ। ਆਪਾਂ ਜੋ ਵੀ ਅੱਜ ਤੱਕ ਗਵਾਇਆ ਹੈ ਉਹਨੂੰ ਆਪਾਂ ਪ੍ਰਾਪਤ ਕਰਨ ਦੇ ਲਈ ਇੱਕ ਪੂਰਨ ਪੰਜਾਬ ਦੀ ਜੋ ਲਹਿਰ ਅਪਣਾਈ ਹੈ, ਆਪਾਂ ਤਹਿ ਦਿਲੋਂ ਇਹਦਾ ਸਮਰਥਨ ਕਰਦੇ ਆ ਤੇ ਨਾਲ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਇਹ ਸਾਡਾ ਜਿਹੜਾ ਲਹਿਰ ਆ ਜਾਂ ਇਹ ਸਾਡਾ ਜਿਹੜਾ ਮੋਰਚਾ ਇਹ ਪੂਰਨ ਤੌਰ ਤੇ ਸਾਡੇ ਹੱਕ ਦੇ ਵਿੱਚ ਹੋਵੇ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸ੍ਰੀ ਅਕਾਲ। ਅਸੀਂ ਮਿਸਲ ਸਤਲੁਜ ਵੱਲੋਂ ਇੱਥੇ ਆਏ ਹੋਏ ਹਰ ਇੱਕ ਇਨਸਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਜੋ ਵੀ ਇੱਥੇ ਚੱਲ ਕੇ ਆਏ ਨੇ, ਸਾਰੀਆਂ ਜਥੇਬੰਦੀਆਂ ਦਾ, ਜੋ ਵੀ ਜਥੇਬੰਦੀਆਂ ਦੇ ਬੁਲਾਰੇ ਇੱਥੇ ਬੋਲ ਕੇ ਗਏ ਨੇ ਜਾਂ ਆਏ ਨੇ ਇੱਥੇ, ਉਹਨਾਂ ਨੇ ਸ਼ਿਰਕਤ ਕੀਤੀ ਹੈ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਅਸੀਂ ਮਿਸਲ ਸਤਲੁਜ ਵੱਲੋਂ ਅਪੀਲ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਨੂੰ, ਜੋ ਹਮਖਿਆਲੀ ਜਥੇਬੰਦੀਆਂ ਮਿਸਲ ਸਤਲੁਜ ਦਾ ਇਸ ਪੂਰਾ ਪੰਜਾਬ, ਖੁਸ਼ਹਾਲ ਪੰਜਾਬ ਦੀ ਮੁਹਿੰਮ ਵਿੱਚ ਜੋ ਸਾਰੀਆਂ ਜਥੇਬੰਦੀਆਂ ਸਾਡਾ ਸਾਥ ਦੇਣ, ਮਿਸਲ ਸਤਲੁਜ ਦੇ ਨਾਲ ਚੱਲਣ ਤੇ ਆਪਾਂ ਜੋ ਇਸ ਨੂੰ, ਜੋ ਇਹ ਪ੍ਰੋਗਰਾਮ ਲਿਖਿਆ ਹੈ ਪੂਰਾ ਪੰਜਾਬ, ਖੁਸ਼ਹਾਲ ਪੰਜਾਬ, ਇਸ ਦੇ ਵਿੱਚ ਜਿੱਤ ਪ੍ਰਾਪਤ ਕਰ ਸਕੀਏ। ਸੋ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਅਸੀਂ ਆਏ ਹੋਏ ਹਰ ਇੱਕ ਇਨਸਾਨ ਦਾ ਇੱਥੇ ਜੋ ਚੱਲ ਕੇ ਆਇਆ ਹੈ ਮਿਸਲ ਸਤਲੁਜ, ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੀ ਹੈ। ਕੱਲ ਨੂੰ 10:30 ਵਜੇ ਤੋਂ ਸਵੇਰ ਇੱਥੇ ਮਿਸਲ ਸਤਲੁਜ ਦੀ ਸਟੇਜ ਚਾਲੂ ਹੋ ਜਾਵੇਗੀ। ਸੋ ਜਿਹੜੇ ਵੀਰ ਕੱਲ ਨੂੰ ਵੀ ਪਹੁੰਚ ਸਕਦੇ ਆ ਇੱਥੇ ਆ ਕੇ ਹਾਜ਼ਰੀ ਜ਼ਰੂਰ ਲਵਾਉਣ। ਆਪਣੇ ਵਿਚਾਰ, ਕੋਈ ਵਿਚਾਰ ਆਪਣੇ ਰੱਖਣੇ ਚਾਹੁੰਦਾ ਹੈ ਤਾਂ ਉਹ ਵੀ ਇੱਥੇ ਆ ਕੇ ਮਿਸਲ ਸਤਲੁਜ ਦੀ ਸਟੇਜ ਤੋਂ ਆਪਣੇ ਵਿਚਾਰ ਰੱਖ ਸਕਦਾ ਹੈ। ਪੰਜਾਬ ਪ੍ਰਤੀ ਕੋਈ ਵੀ ਵਿਚਾਰ ਰੱਖ ਸਕਦਾ ਹੈ। ਕੱਲ ਨੂੰ 10 ਵਜੇ ਤੋਂ ਇੱਥੇ ਫਿਰ ਸਟੇਜ ਚੱਲੇਗੀ ਤੇ ਸਭ ਨੂੰ ਹਾਜ਼ਰੀ ਲਵਾਉਣ ਦੀ ਅਪੀਲ ਕਰਦੇ ਹਾਂ ਮਿਸਲ ਸਤਲੁਜ ਵੱਲੋਂ। ਸੋ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਮਿਸਲ ਸਤਲੁਜ ਧੰਨਵਾਦ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੀਪ ਸਿੰਘ, ਯੂਥ ਵਿੰਗ ਪ੍ਰਧਾਨ, ਨਵਾਂ ਸ਼ਹਿਰ। ਬਹੁਤ ਵਧੀਆ ਵਿਚਾਰ ਇਹਨਾਂ ਨੇ ਪੇਸ਼ ਕੀਤੇ ਹਨ। ਹੁਣ ਮੈਂ ਬੇਨਤੀ ਕਰੂੰਗਾ ਰਮਨਦੀਪ ਸਿੰਘ ਮਿਸਲ ਸਤਲੁਜ, ਰਮਨਦੀਪ ਸਿੰਘ ਮਿਸਲ ਸਤਲੁਜ, ਉਹ ਆਪਣੇ ਵਿਚਾਰ ਪੇਸ਼ ਕਰਨ। ਸੋ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ, ਇਹ 1900, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 1966 ਦੇ ਵਿੱਚ ਹੋਂਦ ਚ ਆਇਆ, ਹਨਾ। ਇਹ ਕੋਈ ਪੰਜਾਬ ਦੀ ਕੋਈ ਸਪੈਸ਼ਲ ਮੰਗ ਨਹੀਂ ਸੀਗੀ ਕਿ ਹੋਰ ਜਿਹੜਾ ਹੈਗਾ ਕਿਸੇ ਸੂਬੇ ਦੀ ਮੰਗ ਨਹੀਂ ਸੀਗੀ, ਇਕੱਲੇ ਪੰਜਾਬ ਨੇ ਕੀਤੀ। ਬਹੁਤ ਲੰਮਾ ਸੰਘਰਸ਼ ਕਰਨਾ ਪਿਆ, 50,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ,
ਬਹੁਤ ਲੰਮਾ ਸੰਘਰਸ਼ ਚੱਲਿਆ। ਈਵਨ ਜਿਹੜਾ ਇੱਥੋਂ ਤੱਕ ਕਿ 10 ਸਾਲ ਦੇ ਬੱਚੇ ਦੀ ਸ਼ਹੀਦੀ ਵੀ ਪੰਜਾਬੀ ਸੰਘਰਸ਼ ਦੌਰਾਨ ਹੋਈ। ਪੰਜਾਬੀ ਸੂਬੇ ਦੇ ਗੱਲ ਕਰਨ ਤੇ ਵੀ ਜਿਹੜਾ ਹੈਗਾ ਪਾਬੰਦੀਆਂ ਲਾਈਆਂ ਗਈਆਂ। ਪਰ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਭਾਰਤ ਸਰਕਾਰ ਹੈ ਉਹਨੇ ਇੱਕ ਪਾਲਿਸੀ ਬਣਾਈ ਸੀ ਕਿ ਜਿਹੜੇ ਵੀ ਸੂਬੇ ਹੈ ਉਹਨਾਂ ਨੂੰ ਬੋਲੀ ਦੇ ਆਧਾਰ ਤੇ ਰੀਆਰਗੇਨਾਈਜ਼ ਕੀਤਾ ਜਾਏਗਾ। ਉਸ ਤੋਂ ਬਾਅਦ ਇੱਕ ਕਾਨੂੰਨ ਬਣਾਇਆ ਗਿਆ ਕੇਂਦਰ ਦਾ, ਭਾਰਤ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਰੀਆਰਗੇਨਾਈਜੇਸ਼ਨ ਆਫ ਸਟੇਟ ਐਕਟ 1956 ਦੇ ਵਿੱਚ। ਉਸ ਤੋਂ ਬਾਅਦ ਬਹੁਤ ਸਾਰੇ ਸੂਬੇ ਬਣਾਏ ਗਏ ਭਾਸ਼ਾ ਦੇ ਆਧਾਰ ਤੇ, ਪਰ ਪੰਜਾਬੀ ਸੂਬਾ ਜਿਹੜਾ ਹੈਗਾ 1966 ਤੱਕ ਨਹੀਂ ਬਣਾਇਆ ਗਿਆ। ਉਹਦਾ ਜਿਹੜਾ ਕਾਰਨ ਹੈ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੈ ਕਿ ਬਾਕੀ ਸੂਬੇ ਬਣਾਤੇ, ਪੰਜਾਬ ਕਿਉਂ ਨਹੀਂ ਬਣਾਇਆ ਗਿਆ। ਤਾਂ ਇਹਦੇ ਲਈ ਇੱਕ ਅਹਿਮ ਜਿਹੜੀ ਸਟੇਟਮੈਂਟ ਹੈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਦਿੱਤੀ ਉਸ ਟਾਈਮ ਤੇ, ਜਵਾਹਰ ਲਾਲ ਨਹਿਰੂ ਦੀ। ਉਹ ਸਾਨੂੰ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਤਾਂ ਕੀ ਸਟੇਟਮੈਂਟ ਸੀਗੀ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਿ ਮੈਂ ਜਿਹੜਾ ਹੈਗਾ ਭਾਰਤ ਦੇ ਬਾਰਡਰ ਉੱਤੇ ਇੱਕ ਸਿੱਖ ਮੈਜੋਰਿਟੀ ਸੂਬਾ ਨਹੀਂ ਬਣ ਦੇਣਾ, ਕਿਸੇ ਵੀ ਹਾਲਤ 'ਚ ਨਹੀਂ ਬਣ ਦੇਣਾ। ਤੇ ਜਿੰਨਾ ਚਿਰ ਪ੍ਰਧਾਨ ਮੰਤਰੀ ਨਹਿਰੂ ਰਹੇ ਹੈ ਪੰਜਾਬ ਬਣਿਆ ਵੀ ਨਹੀਂਗਾ। ਉਹਨਾਂ ਦੀ ਮੌਤ ਤੋਂ ਬਾਅਦ ਹੀ ਜਿਹੜਾ ਹੈਗਾ ਪੰਜਾਬੀ ਸੂਬਾ ਹੋਣ 'ਚ ਆਇਆ। ਉਹਦੇ ਬਾਰੇ ਗੱਲ ਕੀਤੀ ਜਾ ਚੁੱਕੀ ਹੈ। ਉਹਦੇ ਲਈ ਇੱਕ ਇੰਪੋਰਟੈਂਟ ਫੈਕਟਰ ਸੀਗਾ ਜਿਹੜਾ 1965 ਦੀ ਲੜਾਈ ਵੀ ਸੀਗੀ, ਕਿ ਜਿਹੜਾ ਯੋਗਦਾਨ ਪੰਜਾਬੀਆਂ ਨੇ 1965 ਦੀ ਲੜਾਈ 'ਚ ਦਿੱਤਾ ਉਹਦਾ ਵੀ ਇੱਕ ਫੈਕਟਰ ਬਣਿਆ ਕਿ 1966 ਦੇ ਵਿੱਚ ਕੀਤਾ। ਪਰ ਸਮੱਸਿਆ ਕੀ ਹੈ ਕਿ ਪੰਜਾਬੀ ਸੂਬਾ ਦੇਣਾ ਤਾਂ ਪਿਆ, ਮਜਬੂਰੀ 'ਚ ਦੇਣਾ ਪਿਆ, ਸੰਘਰਸ਼ ਤੋਂ ਬਾਅਦ ਦੇਣਾ ਪਿਆ। ਪਰ ਉਹਦੇ ਤੇ ਜਿਵੇਂ ਆਪਾਂ 1000 ਕੱਟ ਦੀ ਗੱਲ ਕੀਤੀ ਹੈ, ਇੰਨੇ ਜ਼ਖਮ ਦਿੱਤੇ ਗਏ, ਸੰਗਲਾਂ ਨਾਲ ਬੰਨ੍ਹ ਕੇ ਦਿੱਤਾ ਗਿਆ। ਸਾਨੂੰ ਰਾਜਧਾਨੀ ਨਹੀਂ ਦਿੱਤੀ ਗਈ, ਸਾਨੂੰ ਜਿਹੜੇ ਦਰਿਆਈ ਪਾਣੀ ਹੈ ਉਹ ਸਾਥੋਂ ਖੋਲੇ ਗਏ, ਡੈਮ ਸਾਥੋਂ ਖੋਲੇ ਗਏ, ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੋਲੇ ਗਏ। ਤਾਂ ਕਿੰਨੀਆਂ ਜਿਹੜੀਆਂ ਹੈਗੀਆਂ ਸਾਨੂੰ ਸਮੱਸਿਆਵਾਂ, ਇਹ ਨੈਚੁਰਲ ਸਮੱਸਿਆਵਾਂ ਨਹੀਂ ਸੀ, ਇਹ ਸਮੱਸਿਆਵਾਂ ਪੈਦਾ ਕੀਤੀਆਂ ਗਈਆਂ ਤੇ ਅਜੇ ਤੱਕ ਜਿਹੜਾ ਹੈਗਾ ਇਹਨਾਂ ਦਾ ਹੱਲ ਨਹੀਂ ਕੀਤਾ ਗਿਆ। ਜੇ ਆਪਾਂ ਹਿਸਟੋਰੀਕਲੀ ਗੱਲ ਕਰੀਏ ਤਾਂ ਸਾਡਾ ਜਿਹੜਾ ਹੈਗਾ 1849 ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਅੰਗਰੇਜ਼ਾਂ ਨੇ ਕਬਜ਼ਾ ਕੀਤਾ ਲਾਹੌਰ ਤੇ। ਸਾਡੀ ਰਾਜਧਾਨੀ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਈ। ਕਿੰਨਾ ਚਿਰ ਅੰਗਰੇਜ਼ਾਂ ਦੇ ਕਬਜ਼ੇ 'ਚ ਰਹੀ? 98 ਸਾਲ। ਹੁਣ ਕੀ ਹੋ ਰਿਹਾ? 66 ਤੋਂ ਬਾਅਦ ਅੱਜ 60 ਸਾਲ ਹੋ ਗਏ। ਅੱਜ 60 ਸਾਲ ਤੋਂ ਸਾਡੀ ਰਾਜਧਾਨੀ ਤੇ ਕੇਂਦਰ ਦਾ ਕਬਜ਼ਾ ਹੈ। 60 ਸਾਲ ਤੋਂ ਭਾਰਤ ਆਜ਼ਾਦ ਵੀ ਹੋ ਗਿਆ, ਉਦੋਂ ਬਾਅਦ ਵੀ ਸਾਨੂੰ ਰਾਜਧਾਨੀ ਨਹੀਂ ਦਿੱਤੀ ਗਈ। ਤਾਂ ਇਹਦੇ ਲਈ ਤੁਸੀਂ ਕੁਲਦੀਪ ਨਈਅਰ ਦਾ ਸਾਰਿਆਂ ਨੇ ਨਾਂ ਸੁਣਿਆ ਹੋਣਾ, ਬਹੁਤ ਮਸ਼ਹੂਰ ਕਾਲਮ ਨਵੀਸ ਨੇ, ਲਿਖਦੇ ਨੇ ਕਾਲਮ ਨਵੀਸ ਨੇ। ਉਹਨਾਂ ਦੀ ਇੱਕ ਸਟੇਟਮੈਂਟ ਹੈ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਬਹੁਤ ਅਹਿਮ ਗੱਲਾਂ ਦੱਸੀਆਂ। ਤਾਂ ਉਹ ਕਹਿੰਦੇ ਆ ਕਿ ਮੈਂ ਇੱਕ ਕਿਤਾਬ ਲਿਖ ਰਿਹਾ ਸੀ। ਕਿਤਾਬ ਕਾਹਦੇ ਤੇ ਲਿਖ ਰਹੇ ਸੀਗੇ? ਪਾਰਟੀਸ਼ਨ ਤੇ, ਕਿ ਜੋ ਵੰਡ ਹੋਈ ਹੈ ਉਹਦੇ ਬਾਰੇ ਕਿਤਾਬ ਲਿਖਣੀ ਸੀ। ਤਾਂ ਉਹਦੇ ਲਈ ਜਿਹੜਾ ਸਭ ਤੋਂ ਢੁਕਵਾਂ ਬੰਦਾ ਸੀਗਾ ਉਹ ਸੀਗਾ ਸਰ ਰੈਡਕਲਿਫ, ਜਿਹੜਾ ਕਮਿਸ਼ਨ ਬਣਿਆ ਗਿਆ ਸੀ, ਜਿਹੜੇ ਕਮਿਸ਼ਨ ਨੇ ਵੰਡ ਕੀਤੀ ਗਈ, ਪੰਜਾਬ ਦੀ ਵੰਡ ਕੀਤੀ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਡਿਸਾਈਡ ਕੀਤਾ ਗਿਆ, ਭਾਰਤ 'ਚ ਕਿਹੜਾ ਹਿੱਸਾ ਜਾਊਗਾ ਤੇ ਪਾਕਿਸਤਾਨ 'ਚ ਕਿਹੜਾ ਹਿੱਸਾ ਜਾਊਗਾ, ਉਹ ਕਮਿਸ਼ਨ ਬਣਿਆ ਸੀ, ਉਹਦੇ ਹੈੱਡ ਸੀ। ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਅਪਰੋਚ ਕੀਤਾ, ਉਹਨਾਂ ਨੂੰ ਮਿਲੇ, ਟੈਲੀਫੋਨ ਕੀਤਾ, ਪਰ ਉਹਨਾਂ ਨੇ ਕੋਰਾ ਜਵਾਬ ਦਿੱਤਾ ਕਿ ਮੈਂ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕਰਨੀ। ਪਰ ਕੁਲਦੀਪ ਨਈਅਰ ਸਾਹਿਬ ਕਹਿੰਦੇ ਮੈਂ ਲੱਗਿਆ ਰਿਹਾ, ਵਾਰ-ਵਾਰ ਉਹਨਾਂ ਨੂੰ ਜਿਹੜੇ ਹੈਗੇ ਇਹ ਗੱਲ ਕਹੀ ਕਿ ਨਹੀਂ, ਤੁਹਾਨੂੰ ਜਿਹੜੀ ਹੈਗੀ ਇਸ ਗੱਲ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਸ ਵੰਡ ਦੇ ਵਿੱਚ ਕੀ ਕੁਝ ਹੋਇਆ। ਤਾਂ ਉਹਨਾਂ ਨੇ ਬਹੁਤ ਦੇਰ ਬਾਅਦ ਉਹ ਮੰਨੇ। ਕੁਲਦੀਪ ਨਈਅਰ ਸਾਹਿਬ ਇੰਗਲੈਂਡ ਗਏ, ਇੰਗਲੈਂਡ ਜਾ ਕੇ ਉੱਥੇ ਉਹਨਾਂ ਨੂੰ ਮਿਲੇ। ਤਾਂ ਜਿਹੜੀਆਂ ਗੱਲਾਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਵੰਡ ਦੇ ਬਾਰੇ ਕੀਤੀਆਂ, ਪਰ ਜੋ ਸਭ ਤੋਂ ਅਹਿਮ ਗੱਲ ਜਿਹੜੀ ਕੀਤੀ, ਉਹ ਕਹਿੰਦੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਲਾਹੌਰ ਦੇ ਹੱਕ ਜਿਹੜਾ ਹੈਗਾ ਉਹ ਚੜ੍ਹਦੇ ਪੰਜਾਬ ਦਾ ਬਣਦਾ ਸੀਗਾ। ਚਾਹੇ ਆਪਾਂ ਆਬਾਦੀ ਦੇ ਹਿਸਾਬ ਨਾਲ ਦੇਖ ਲਈਏ, ਸਿੱਖਾਂ ਤੇ ਹਿੰਦੂਆਂ ਦੀ ਆਬਾਦੀ, ਚਾਹੇ ਕਿੰਨਾ ਉਹ ਟੈਕਸ ਭਰਦੇ ਸੀਗੇ, ਕਿੰਨੀਆਂ ਉਹਨਾਂ ਦੀਆਂ ਜ਼ਮੀਨ ਜਾਇਦਾਦਾਂ ਸੀਗੀਆਂ, ਕਿੰਨਾ ਉਹਨਾਂ ਦਾ ਕਾਰੋਬਾਰ ਸੀਗਾ, ਉਹਨਾਂ ਪੈਰਾਮੀਟਰ ਤੇ ਜੇ ਤੁਸੀਂ ਡਿਸਾਈਡ ਕਰਦੇ ਤਾਂ ਜਿਹੜਾ ਲਾਹੌਰ ਸੀ ਉਹ ਭਾਰਤ ਵਾਲੇ ਪਾਸੇ ਆਉਣਾ ਚਾਹੀਦਾ ਸੀਗਾ, ਚੜ੍ਹਦੇ ਪੰਜਾਬ ਦਾ ਹਿੱਸਾ ਬਣਦਾ ਸੀਗਾ। ਉਹ ਕਹਿੰਦੇ ਉਹਨਾਂ ਨੇ ਮੰਨਿਆ ਕਿ ਜਿਹੜਾ ਹੈਗਾ ਭਾਰਤ ਵਾਲੇ ਪਾਸੇ ਹੀ ਲਾਹੌਰ ਜਾਣਾ ਚਾਹੀਦਾ ਸੀਗਾ। ਪਰ ਉਹਨਾਂ ਨੇ ਜਿਹੜੀ ਸਿਚੁਏਸ਼ਨ ਦੱਸੀ ਕਿ ਮੇਰੇ ਕੋਲੇ ਦੋ ਸਿਚੁਏਸ਼ਨਾਂ ਸੀਗੀਆਂ, ਇੱਕ ਸਿਚੁਏਸ਼ਨ ਸੀਗੀ ਬੰਗਾਲ ਦੀ ਵੰਡ ਹੋਣੀ ਹੈ, ਇੱਕ ਸਿਚੁਏਸ਼ਨ ਸੀਗੀ ਪੰਜਾਬ ਦੀ ਵੰਡ ਹੋਣੀ ਹੈ। ਬੰਗਾਲ ਦੇ ਵਿੱਚ ਕੀ ਸੀਗਾ ਕਿ ਕਲਕੱਤਾ ਜਿਹੜਾ ਹੈਗਾ ਮੈਂ ਪਾਕਿਸਤਾਨ ਨੂੰ ਦੇ ਨਹੀਂ ਸਕਦਾ ਸੀਗਾ, ਢਾਕਾ ਜਿਹੜਾ ਉਸ ਟਾਈਮ ਤੇ ਸੀਗਾ ਉਹ ਇੰਨਾ ਡਿਵੈਲਪ ਨਹੀਂ ਸੀਗਾ, ਤਾਂ ਕਲਕੱਤਾ ਮੈਂ ਦੇ ਨਹੀਂ ਸਕਦਾ ਸੀਗਾ, ਕਲਕੱਤਾ ਮੈਨੂੰ ਭਾਰਤ ਨੂੰ ਦੇਣਾ ਪਿਆ ਇਸ ਨੂੰ ਕੰਪਨਸੇਟ ਕਰਨ ਦੇ ਲਈ, ਕਿ ਇਸ ਦਾ ਮੁਆਵਜ਼ਾ ਜਿਹੜਾ ਹੈਗਾ ਮੈਂ ਪਾਕਿਸਤਾਨ ਨੂੰ ਲਾਹੌਰ ਦੇ ਕੇ ਪੂਰਾ ਕੀਤਾ। ਤਾਂ ਇਹ ਗੱਲ ਬੜੀ ਅਹਿਮ ਹੈ ਕਿ ਅਸੀਂ ਕਲਕੱਤਾ ਨੂੰ ਬਚਾਉਣ ਲਈ, ਇਸ ਦੇਸ਼ ਦੀ ਮਤਲਬ ਇੱਕ ਅਹਿਮ ਸ਼ਹਿਰ ਨੂੰ ਬਚਾਉਣ ਲਈ ਪੰਜਾਬ ਨੇ ਕੁਰਬਾਨੀ ਦਿੱਤੀ ਹੈ। ਪੰਜਾਬ ਦੀਆਂ ਕੁਰਬਾਨੀਆਂ ਦਾ ਮੁੱਲ ਕੀ ਪਾਇਆ ਗਿਆ ਕਿ ਅੱਜ ਵੀ ਅਸੀਂ ਆਪਦੀ ਬਿਨਾਂ ਰਾਜਧਾਨੀ ਤੋਂ ਹਾਂ। ਤਾਂ ਇਹ ਮੁੱਲ ਮੋੜਿਆ ਗਿਆ ਸਾਡੀਆਂ ਜਿਹੜੀਆਂ ਕੁਰਬਾਨੀਆਂ ਦਾ। ਇਹ ਜਿਹੜੀਆਂ ਹੈਗੀਆਂ ਸੋਚਣ ਵਾਲੀਆਂ ਗੱਲਾਂ ਕਿ ਕਿਉਂ ਸਾਡੇ ਨਾਲ ਇਹ ਕੀਤਾ ਜਾ ਰਿਹਾ, ਲਗਾਤਾਰ ਹੋ ਰਿਹਾ, ਅੱਜ ਤੱਕ ਚੱਲ ਰਿਹਾ। ਰਾਜਧਾਨੀ ਜਿਹੜੀ ਹੈਗੀ ਸਿਰਫ ਇਹ ਨਹੀਂ ਕਿ ਜਿੱਥੇ ਸਰਕਾਰ ਬੈਠਦੀ ਹੈ ਸਿਰਫ ਉਨਾ ਹੀ ਹੈ, ਕੋਈ ਸਾਡਾ ਐਡਮਿਨਿਸਟ੍ਰੇਟਿਵ ਸੈਟਅਪ ਹੈ ਜਾਂ ਸਾਡੀਆਂ ਫਾਈਨੈਂਸ਼ੀਅਲ ਕੈਪੀਟਲ ਹੁੰਦੀ ਹੈ, ਸਾਡੀ ਕਲਚਰਲ ਕੈਪੀਟਲ ਹੁੰਦੀ ਹੈ। ਇਹਦੇ ਤੋਂ ਬਿਨਾਂ ਇੱਕ ਸਾਡੀ ਮਾਣ ਦੀ ਗੱਲ ਵੀ ਹੈ, ਸਾਡੇ ਸਵੈ ਮਾਣ ਦੀ ਗੱਲ ਹੈ, ਸਾਡੀ ਜਿਹੜੀ ਹੈਗੀ ਆ ਕੀ ਇਹ ਅਣਖ ਦੀ ਗੱਲ ਹੈ ਕਿ ਬਿਨਾਂ ਰਾਜਧਾਨੀ ਤੋਂ ਅੱਜ ਤੱਕ ਅਸੀਂ ਬਿਨਾਂ ਰਾਜਧਾਨੀ ਤੋਂ ਬੈਠੇ ਆ।
ਤਾਂ ਇਹ ਸਾਡੀ ਮਾਣ ਤੇ ਵੀ ਹਮਲਾ ਹੈ। ਰਾਜਧਾਨੀ ਸਿਰਫ ਇਹ ਨਹੀਂ, ਅੱਜ ਆਪਾਂ ਚੰਡੀਗੜ੍ਹ ਚ ਆਉਣੇ, ਅਸੀਂ ਆਪਦੀ ਬੋਲੀ ਵੀ ਨਹੀਂ ਬੋਲ ਸਕਦੇ ਗੇ। ਕੈਪੀਟਲ ਚ ਕੀ ਮੰਨਿਆ ਜਾਂਦਾ ਹੈ? ਪੁਰਾਣੇ ਸਮੇਂ ਚ ਕੀ ਹੁੰਦਾ ਸੀ ਜਦੋਂ ਰਿਆਸਤਾਂ ਹੁੰਦੀਆਂ ਸੀਗੀਆਂ ਕਿ ਜਦੋਂ ਰਾਜਧਾਨੀ ਤੇ ਕਬਜ਼ਾ ਹੋ ਗਿਆ ਇਹਦਾ ਮਤਲਬ ਤੁਹਾਡੀ ਜਿਹੜਾ ਹੈਗਾ ਰਾਜ ਚਲਾ ਗਿਆ, ਤੁਸੀਂ ਜੰਗ ਹਾਰ ਗਏ। ਅੱਜ ਵੀ ਸਾਡੀ ਰਾਜਧਾਨੀ ਤੇ ਕਬਜ਼ਾ ਹੈ, ਤਾਂ ਇਹਦਾ ਮਤਲਬ ਸਾਨੂੰ ਵੀ ਜਿਹੜਾ ਹੈਗਾ ਹਿਊਮਿਲੇਟ ਕੀਤਾ ਜਾ ਰਿਹਾ, ਸਾਨੂੰ ਫਾਈਨੈਂਸ਼ੀਅਲੀ ਵੀਕ ਨਹੀਂ ਕੀਤਾ ਜਾ ਰਿਹਾ, ਸਾਨੂੰ ਹੋਰ ਸਮੱਸਿਆਵਾਂ 'ਚ ਨਹੀਂ ਉਲਝਾਇਆ ਜਾ ਰਿਹਾ, ਸਾਨੂੰ ਜਿਹੜਾ ਹੈਗਾ ਸਾਡੀ ਸੈਲਫ ਰਿਸਪੈਕਟ ਵੀ ਇਹਦੇ ਨਾਲ ਦਾਅ ਤੇ ਲੱਗੀ ਹੋਈ ਹੈ। ਤਾਂ ਇਹਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ। ਤੇ 60 ਸਾਲ ਹੋ ਗਏ, ਮਤਲਬ ਇਹ ਹਜੇ ਤੱਕ ਜੇ ਸਾਨੂੰ ਨਹੀਂ ਮਿਲ ਰਿਹਾ ਤਾਂ ਇਹ ਬਹੁਤ ਵੱਡੀ ਗੱਲ ਹੈ। ਇਹਦੇ ਬਾਰੇ ਸਾਨੂੰ ਸੀਰੀਅਸ ਹੋ ਕੇ ਜਿਹੜਾ ਹੈਗਾ ਬਹੁਤ ਵੱਡਾ ਸੰਘਰਸ਼ ਸਾਨੂੰ ਕਰਨਾ ਪਏਗਾ। ਇਹਦੇ ਨਾਲ ਹਰਿਆਣੇ ਦਾ ਵੀ ਨੁਕਸਾਨ ਹੈ, ਆਰਟੀਫੀਸ਼ੀਅਲੀ ਕ੍ਰੀਏਟ ਕੀਤਾ ਗਿਆ ਕਨਫਲਿਕਟ ਹੈ। ਕਿੰਨੀਆਂ ਸਟੇਟਾਂ ਬਣੀਆਂ, ਉਹਨਾਂ 'ਚ ਕਦੇ ਰਾਜਧਾਨੀ ਦਾ ਮਸਲਾ ਨਹੀਂ ਹੋਇਆ। ਜੇ ਥੋੜਾ ਬਹੁਤ ਮਸਲਾ ਵੀ ਹੋਇਆ ਤਾਂ ਉਹ ਹੱਲ ਕਰ ਦਿੱਤਾ ਗਿਆ। ਪੰਜਾਬ ਤੋਂ ਪਹਿਲਾਂ ਵੀ ਸੂਬੇ ਬਣੇ, ਪੰਜਾਬ ਤੋਂ ਬਾਅਦ 'ਚ ਵੀ ਸੂਬੇ ਬਣੇ, ਪਰ ਕੋਈ ਮਸਲਾ ਖੜਾ ਨਹੀਂ ਹੋਇਆ। ਪੰਜਾਬ ਦੇ ਵੇਲੇ ਜਿਹੜਾ ਹੈਗਾ ਇਸ ਤਰੀਕੇ ਨੂੰ ਉਲਝਾਇਆ ਗਿਆ ਇਸ ਮਸਲੇ ਨੂੰ। ਤਾਂ ਇਹਨਾਂ ਸਾਰੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਸਾਨੂੰ ਸੰਘਰਸ਼ ਇਹ ਅੱਗੇ ਲੈ ਕੇ ਜਾਣਾ ਪਏਗਾ। ਇੱਕ ਜਿਹੜੀ ਵਧੀਆ ਗੱਲ ਮਿਸਲ ਸਤਲੁਜ ਵੱਲ ਹੋ ਰਹੀ ਹੈ ਕਿ ਜੋ ਪੋਲੀਟੀਕਲ ਲਿਟਰੇਸੀ ਦਾ ਕੰਮ ਵੀ ਕੀਤਾ ਜਾ ਰਿਹਾ, ਉਹ ਬਹੁਤ ਜ਼ਰੂਰੀ ਹੈ ਕਿ ਅਸੀਂ ਪੋਲੀਟੀਕਲ ਲਿਟਰੇਟ ਵੀ ਹੋਈਏ। ਇੱਕ ਜਰਮਨ ਫਿਲਾਸਫਰ ਦਾ ਕੋਟ ਹੈ ਕਿ ਪੋਲੀਟੀਕਲ ਇਲਿਟਰੇਟ ਇਜ਼ ਦਾ ਵਰਸਟ ਕਾਈਂਡ ਆਫ ਇਲਿਟਰੇਟ। ਜਿਹੜਾ ਰਾਜਨੀਤਿਕ ਅਨਪੜ੍ਹ ਹੈ ਉਹ ਸਭ ਤੋਂ ਭੈੜੀ ਕਿਸਮ ਦਾ ਅਨਪੜ੍ਹ ਹੈ। ਰਾਜਨੀਤਿਕ ਅਨਪੜ੍ਹਤਾ ਸਭ ਤੋਂ ਭੈੜੀ ਕਿਸਮ ਦੀ ਅਨਪੜ੍ਹਤਾ ਹੈ। ਤੁਹਾਨੂੰ ਕਿਹੋ ਜਿਹਾ, ਤੁਸੀਂ ਕੀ ਖਾਓਗੇ, ਤੁਸੀਂ ਕਿਹੜੀ ਹਵਾ 'ਚ ਸਾਹ ਲਓਗੇ, ਤੁਹਾਨੂੰ ਕਿਹੋ ਜਿਹਾ ਇਲਾਜ ਮਿਲੂਗਾ, ਤੁਹਾਡੇ ਬੱਚੇ ਕਿਹੋ ਜਿਹੀ ਪੜ੍ਹਾਈ ਕਰਨਗੇ, ਤੁਹਾਨੂੰ ਕਿਹੋ ਜਿਹੀਆਂ ਨੌਕਰੀਆਂ ਮਿਲਣਗੀਆਂ, ਤੁਹਾਨੂੰ ਕਿਹੋ ਜਿਹੇ ਰੁਜ਼ਗਾਰ ਮਿਲਣਗੇ, ਇਹ ਸਾਰਾ ਕੁਝ ਪੋਲਿਟਿਕਸ ਤੇ ਡਿਪੈਂਡ ਹੈ। ਬਿਨਾਂ ਪੋਲਿਟਿਕਸ ਤੋਂ ਕੋਈ ਵੀ ਚੀਜ਼ ਨਹੀਂ ਗੀ। ਹਰ ਚੀਜ਼ ਪੋਲੀਟੀਕਲ ਡਿਸੀਜਨਸ ਤੇ ਡਿਪੈਂਡ ਕਰਦੀ ਹੈ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤਾਂ ਉੱਥੇ ਸਾਨੂੰ ਪੋਲੀਟੀਕਲ ਲਿਟਰੇਟ ਹੋਣਾ ਹੀ ਪਏਗਾ। ਜੇ ਅਸੀਂ ਪੋਲੀਟੀਕਲ ਇਲਿਟਰੇਟ ਹੈ ਤੇ ਅਸੀਂ ਡੈਮੋਕ੍ਰੇਸੀ ਦੇ ਵਿੱਚ ਹੈ ਤਾਂ ਸਾਡੀ ਐਕਸਪਲੋਇਟੇਸ਼ਨ ਹੋਰ ਰੋਜ਼ ਹੋਏਗੀ, ਹਰ ਕੋਈ ਕਰੇਗਾ ਸਾਡੀ ਐਕਸਪਲੋਇਟੇਸ਼ਨ। ਤਾਂ ਇਹ ਜਿਹੜਾ ਮਿਸਲ ਸਤਲੁਜ ਦਾ ਪੋਲੀਟੀਕਲ ਲਿਟਰੇਸੀ ਦਾ ਵੀ ਕੰਮ ਚੱਲ ਰਿਹਾ, ਇਹ ਵੀ ਬਹੁਤ ਸ਼ਲਾਘਾਯੋਗ ਹੈ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਮੁਹਿੰਮ ਨੂੰ ਜਿਹੜਾ ਵੱਧ ਚੜ ਕੇ ਇਹਦੇ 'ਚ ਯੋਗਦਾਨ ਦਈਏ। ਸੋ ਇੰਨੇ ਸ਼ਬਦਾਂ ਨਾਲ ਮੈਂ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਹਨਾਂ ਨੇ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਸਪਾਲ ਸਿੰਘ ਯਾਦਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪੰਜਾਬ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਜੀ ਆਇਆਂ ਜਿੰਨੇ ਵੀ ਇੱਥੇ ਸਟੂਡੈਂਟਸ ਆਏ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਤੇ ਜਿੰਨੇ ਵੀ ਵੀਰ ਭਰਾ ਇੱਥੇ ਇੱਕ ਸੱਦੇ ਦੇ ਉੱਤੇ ਸਰਦਾਰ ਅਜੇਪਾਲ ਸਿੰਘ ਬਰਾੜ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਸੱਦੇ ਤੇ ਉੱਤੇ ਇੱਥੇ ਆਏ ਨੇ, ਸਾਰਿਆਂ ਦਾ ਜੀ ਆਇਆਂ। ਅੱਜ ਇੱਥੇ ਪੰਜਾਬ ਦੇ ਲਈ ਇੱਕ ਨੀਂਹ ਪੱਥਰ ਰੱਖਿਆ ਜਾ ਰਿਹਾ ਏ, ਜਿਸ ਦੇ ਲਈ ਆਪਾਂ ਸਾਰੇ ਅੱਜ ਇਕੱਠੇ ਹੋਏ ਆ। ਅੱਜ ਵੱਖ-ਵੱਖ ਬੁਲਾਰਿਆਂ ਨੇ ਬਹੁਤ ਅਹਿਮ ਮੁੱਦਿਆਂ ਦੇ ਉੱਤੇ ਗੱਲ ਕੀਤੀ ਆ, ਜਿਨ੍ਹਾਂ ਵਿੱਚੋਂ SGPC ਦੀ ਇਲੈਕਸ਼ਨ, ਜਿਹੜੇ ਆਪਣੇ ਪਾਣੀਆਂ ਦੇ ਹੱਕਾਂ ਨੂੰ ਕਿਵੇਂ ਲੈਣਾ ਏ, ਤੇ ਹੋਰ ਬਹੁਤ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੇ ਕਰਜ਼ੇ ਸਾਡੇ ਸਿਰ ਚੜੇ ਹੋਏ ਨੇ, ਜਾਂ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦਾ ਜਿਹੜਾ ਪਾਣੀ ਆ ਉਹ ਘਟ ਚੁੱਕਿਆ ਏ, ਸਕੂਲਾਂ ਦੀ ਜਿਹੜੀ ਖਸਤਾ ਹਾਲਤ ਹੈ ਸਰਕਾਰੀ ਸਕੂਲਾਂ ਦੀ, ਤੇ ਇਸ ਤੋਂ ਇਲਾਵਾ ਬਹੁਤ ਜਿਹੜੇ ਮੁੱਦੇ ਨੇ ਪੰਜਾਬ ਨੂੰ ਮਾਰੂਥਲ ਬਣਾਉਣ ਦੇ ਲਈ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਆਪਦੀਆਂ ਸਮੇਂ-ਸਮੇਂ ਸਿਰ 70 ਸਾਲ ਹੋ ਗਏ ਨੇ ਸਾਡੇ ਤੇ ਚਾਲਾਂ ਜਿਹੜੀਆਂ ਚੱਲ ਰਹੇ ਨੇ। ਅਜੇਪਾਲ ਸਿੰਘ ਬਰਾੜ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮਿਸ਼ਨ ਸਤਲੁਜ ਦੇ ਰਾਹੀਂ ਇਹਨਾਂ ਸਾਰੇ ਵੱਖ-ਵੱਖ ਮੁੱਦਿਆਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਟੀਮ ਹੈ, ਇੱਕ ਨੌਜਵਾਨਾਂ ਦੀ ਟੀਮ ਹੈ ਜਿਹੜੀ ਉਹ ਤਿਆਰ ਕੀਤੀ ਹੈ। ਵਧਾਈ ਦੇ ਪਾਤਰ ਨੇ ਉਹ। ਤੇ ਜਿੰਨੀ ਵੀ ਟੀਮ ਇੱਥੇ ਆਈ ਹੈ ਉਹਨਾਂ ਨੂੰ ਅਪੀਲ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਦੇ ਲਈ, ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ, ਪੰਜਾਬ ਨੂੰ ਵੱਖ ਰਾਜ ਜਿਹੜਾ ਖੁੱਸਿਆ ਗਿਆ ਸੀ ਸਾਡਾ, ਉਸ ਨੂੰ ਪ੍ਰਾਪਤ ਕਰਨ ਦੇ ਲਈ ਲੜਾਈ ਹੈ ਜਿਹੜੀ ਉਹ ਨਿਰੰਤਰ ਜਾਰੀ ਰੱਖੀ ਹੋਈ ਹੈ। ਤੇ ਅਸੀਂ ਆਸ਼ਵਾਸਨ ਦਿਵਾਉਂਦੇ ਹਾਂ ਮਿਸ਼ਨ ਸਤਲੁਜ ਦੇ ਜਿੰਨੇ ਵੀ ਕੈਡਰ ਹੈ, ਜਿੰਨੇ ਵੀ ਇਸ ਦੇ ਬੁਲਾਰੇ ਨੇ, ਜਿੰਨੇ ਵੀ ਟੀਮ ਮੈਂਬਰਸ ਨੇ, ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦੇ ਨਾਲ ਮੋਢਾ ਜੋੜ ਕੇ ਹਰੇਕ ਥਾਂ ਦੇ ਉੱਤੇ ਸਾਥ ਦਊਂਗੇ, ਅਤੇ ਪੰਜਾਬ ਦੇ ਵਿੱਚ ਜਿੰਨੇ ਵੀ ਮੁੱਦਿਆਂ ਦੇ ਉੱਤੇ ਕੰਮ ਕਰਦੇ ਨੇ
ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਬਣਾਂਗੇ। ਮਿਸ਼ਨ ਸਤਲੁਜ ਦਾ ਮੈਂ ਇੱਕ ਵਾਰੀ ਜਦੋਂ ਪਿਛਲੀ ਪ੍ਰਧਾਨਗੀ ਅਨਾਉਂਸ ਹੋ ਰਹੀ ਸੀ ਉਦੋਂ ਵੀ ਬੁਲਾਰਿਆਂ ਦੇ ਰਾਹੀਂ ਗੱਲ ਕੀਤੀ ਸੀ ਕਿ ਮਿਸ਼ਨ ਸਤਲੁਜ ਇੱਕ ਉਹੋ ਜਿਹਾ ਪਲੇਟਫਾਰਮ ਹੈ, ਜਦੋਂ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਦੋਂ ਮਿਸਲਾਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਆਜ਼ਾਦ ਵੀ ਕਰਾਇਆ ਸੀ ਮੁਗਲ ਰਾਜ ਤੋਂ, ਤੇ ਆਪਣਾ ਨੀਂਹ ਪੱਥਰ ਵੀ ਰੱਖਿਆ ਸੀ, ਜਿਹਨੂੰ ਅੱਗੇ ਜਾ ਕੇ ਕਿਹਾ ਸੀ ਵੀ ਸਰਕਾਰੇ ਖਾਲਸਾ, ਸਰਕਾਰੇ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਿਸਲ ਸਤਲੁਜ ਵੀ ਉਹਨਾਂ ਹੀ ਕਦਮਾਂ ਦੇ ਉੱਤੇ ਅੱਜ ਪਹਿਰਾ ਦੇ ਰਹੀ ਆ। ਵਧਾਈ ਦੇ ਪਾਤਰ ਨੇ ਜਿੰਨੇ ਵੀ ਕੈਡਰ ਨੇ, ਤੇ ਵੱਧ ਅਧਿਕਾਰ ਦੇ ਲਈ ਆਪਾਂ ਪੰਜਾਬ ਦੇ ਵਿੱਚ ਮੁਹਿੰਮ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਕਰੀਏ। ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਇਸ ਮੁਹਿੰਮ ਨੂੰ ਨਾਲ ਜਿੰਨੇ ਵੀ ਆਪਣੇ ਭੈਣ ਭਰਾ ਨੇ ਉਹਨਾਂ ਨੂੰ ਜੋੜੀਏ ਤੇ ਉਹਨਾਂ ਨੂੰ ਦੱਸੀਏ ਕਿ ਸਾਡੇ ਨਾਲ ਬੀਤੇ ਸਮੇਂ ਤੋਂ ਲੈ ਕੇ ਅੱਜ ਤੱਕ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਨੇ, ਅਸੀਂ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਹੈ ਇਕਜੁੱਟਤਾ ਦੇ ਨਾਲ ਦੇਣਾ ਹੈ। ਆਸ ਕਰਦਾ ਹੈ ਕਿ ਜਿੰਨੇ ਬੁਲਾਰੇ, ਜਿੰਨੇ ਆਪਣੇ ਅੱਜ ਭੈਣ ਭਰਾ ਆਏ ਨੇ, ਉਹ ਜਿੰਨੇ ਵੀ ਚੰਗੀਆਂ ਗੱਲਾਂ ਨੇ ਇੱਥੋਂ ਗ੍ਰਹਿਣ ਕਰਕੇ ਜਾਣਗੇ। ਪੰਜਾਬ ਦੇ ਲਈ ਆਪਾਂ ਨੂੰ ਇਕਜੁੱਟ ਹੋਣ ਦੀ ਲੋੜ ਆ। ਚਾਹੇ ਵੱਖ-ਵੱਖ ਪਾਰਟੀਆਂ ਨੇ ਜਿਨ੍ਹਾਂ ਦੇ ਸਿਧਾਂਤਕ ਵਖਰੇਵੇਂ ਨੇ, ਪਰ ਉਹ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨੇ। ਅਸੀਂ ਉਹਨਾਂ ਤੱਕ ਵੀ ਅਪਰੋਚ ਕਰੀਏ ਕਿ ਪੰਜਾਬ ਨੂੰ ਜਿਹੜਾ ਮਾਰੂਥਲ ਬਣਾਉਣ ਦੇ ਲਈ ਸੈਂਟਰ ਦੀ ਸਰਕਾਰ ਤੇ ਹਿੰਦੁਸਤਾਨ ਦੀ ਗਵਰਨਮੈਂਟ ਨੇ, ਏਜੰਸੀਆਂ ਨੇ ਚਾਲਾਂ ਚੱਲ ਰਹੀਆਂ ਨੇ, ਉਹਨਾਂ ਨੂੰ ਆਪਾਂ ਕਿਵੇਂ ਨਾਕਾਮ ਕਰ ਸਕਦੇ ਹਾਂ। ਜੂਨ 1984 47 ਦੀ ਵੰਡ, ਰਿਪੇਰੀਅਨ ਕਾਨੂੰਨ ਜਿਹੜੇ ਸਾਡੇ ਤੋਂ ਖੁੱਸੇ ਗਏ, ਗ੍ਰੀਨ ਰੈਵੋਲੂਸ਼ਨ ਦੇ ਉੱਤੇ ਪੰਜਾਬ ਨੂੰ ਜਾਂ ਵਾਟਰ ਰਿਸੋਰਸਿਸ ਦੀ ਜਿਹੜੀ ਉਹ ਲੁੱਟ ਖਸੁੱਟ ਜਿਹੜੀ ਕੀਤੀ ਗਈ ਹੈ, ਤੇ ਹੋਰ ਬਹੁਤ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅੱਜ ਆ ਕੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ। ਉਮੀਦ ਕਰਦਾ ਹਾਂ ਵੀ ਜਿੰਨੇ ਭੈਣ ਭਰਾ ਆਏ ਨੇ ਉਹ ਚੰਗੇ ਕੰਮਾਂ ਦੇ ਵਿੱਚ ਆਉਣ ਅੱਗੇ, ਤੇ ਕੰਮਾਂ ਨੂੰ ਲੈ ਕੇ ਪੰਜਾਬ ਦਾ ਆਪਾਂ ਭਵਿੱਖ ਹੈ ਜਿਹੜਾ ਉਹ ਸੁਨਹਿਰਾ ਕਰ ਸਕੀਏ, ਪੰਜਾਬ ਨੂੰ ਮੁੜ ਸੁਰਜੀਤ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਰਲ ਸਕੱਤਰ ਯੂਥ ਵਿੰਗ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਗੁਰਮੀਤ ਸਿੰਘ ਸ਼ੰਟੂ, ਲੋਕ ਹਿੱਤ ਮਿਸ਼ਨ, ਉਹਨਾਂ ਦਾ ਅਸੀਂ ਇੱਥੇ ਜਥਾ ਲੈ ਕੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰਣਜੀਤ ਸਿੰਘ ਰਾਣਾ ਖਾਲਸਾ ਜੀ, ਰਣਜੀਤ ਸਿੰਘ ਰਾਣਾ ਖਾਲਸਾ ਜੀ। ਹੁਣ ਇਸ ਤੋਂ ਬਾਅਦ ਸਰਦਾਰ ਹਰਦੇਵ ਸਿੰਘ ਘਣੀਏ ਵਾਲਾ ਮਿਸਲ ਸਤਲੁਜ ਦੇ ਬੁਲਾਰੇ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਸਰਦਾਰ ਹਰਦੇਵ ਸਿੰਘ ਘਣੀਏ ਵਾਲਾ। ਅੱਜ ਦੇ ਇਸ ਜਿਹੜਾ ਆਪਣਾ ਮਿਸਲ ਸਤਲੁਜ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਛੋਟੇ ਛੋਟੇ ਮਸਲਿਆਂ ਤੇ ਆਪਾਂ ਲੜਾਈਆਂ ਲੜਦੇ ਆਂ, ਉਹਦੇ ਵਿੱਚ ਕਿਸਾਨੀ ਮਸਲੇ ਵੀ ਆਉਂਦੇ ਆ, ਤੇ ਮੈਂ ਇੱਕ ਕਿਸਾਨ ਵਿੰਗ ਮਾਲਵਾ ਜ਼ੋਨ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਸ ਦੇ ਵਿੱਚ ਕਾਫੀ ਸਮੇਂ ਤੋਂ ਅਸੀਂ ਇਹ ਗੱਲ ਸੋਚਦੇ ਸੀ ਕਿ ਹਰ ਵਕਤ ਧਰਨੇ ਦੇਣੇ ਜਾਂ ਕੋਈ ਆਪਾਂ ਪੱਟੀਆਂ ਤੇ ਬੈਠ ਕੇ ਚਲੇ ਜਾਣਾ, ਤੇ ਕੋਈ ਇਹੋ ਜਿਹਾ ਜਿਹੜਾ ਸੰਕਲਪ ਲਿਆ ਜਾਵੇ ਕਿ ਆਉਣ ਵਾਲੇ ਟਾਈਮ 'ਚ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਦੀ ਲੋੜ ਨਾ ਰਵੇ, ਤੇ ਆਪਣਾ ਆਪਦਾ ਫੈਡਰਲ ਜਿਹੜਾ ਢਾਂਚਾ ਹੋਵੇ, ਪੰਜਾਬ ਦਾ ਆਪਣਾ ਹੱਕ ਹੋਵੇ, ਅਸੀਂ ਆਪਦੀ ਮਰਜ਼ੀ ਦੇ ਫੈਸਲੇ ਕਰ ਸਕਦੇ ਹੋਈਏ। ਸੋ ਇਸ ਸਮਾਗਮ ਜਿਹੜਾ ਆਪਣਾ ਅੱਜ ਦਾ ਰੱਖਿਆ, ਉਹਦਾ ਜਿਹੜਾ ਪੰਜਾਬ ਦਾ ਜਿਹੜਾ ਪੂਰਾ ਪੰਜਾਬ ਲਹਿਰ ਜਿਹੜੀ ਸ਼ੁਰੂਆਤ ਕੀਤੀ, ਉਹਦਾ ਅੱਜ ਪਹਿਲੇ ਦਿਨ ਦਾ ਜਿਹੜਾ ਸਮਾਗਮ ਹੈ ਉਹਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਨੌਜਵਾਨ ਵੀਰ ਬਜ਼ੁਰਗ, ਸਾਡੀ ਸੰਸਥਾ ਮਿਸਲ ਸਤਲੁਜ ਦੇ ਅਤੇ ਮਾਈਆਂ ਬੀਬੀਆਂ ਭੈਣਾਂ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਦੇ ਵਿੱਚ ਜਿਹੜੀ ਗੱਲ ਆਪਾਂ ਕੀਤੀ ਗਈ ਹੈ ਕਿ
ਸਭ ਤੋਂ ਵੱਡੀ ਮੰਗ ਆਪਣੀ ਜਿਹੜੀ ਹੈਗੀ ਆ ਕਿ BBMP ਜਿਹੜਾ ਉੱਥੋਂ ਦਾ ਆਪਣਾ ਪਾਣੀ ਦਾ ਪ੍ਰਬੰਧ ਹੈ, ਤੇ ਨਾਲ ਜਿਹੜਾ ਆਪਣਾ ਚੰਡੀਗੜ੍ਹ ਦਾ ਮੁੱਦਾ ਹੈਗਾ ਹੈ, ਇਹ ਮੇਨ ਵੱਡੇ ਮੁੱਦਿਆਂ ਚੋਂ ਆਪਣੇ ਇਹਦੇ ਚ ਆਉਂਦੇ ਹੈਗੇ। ਜਿਹੜਾ ਆਪਾਂ ਮੁੱਦੇ ਚੱਕੇ ਆ ਉਹਦੇ ਵਿੱਚ ਕੀ ਹੈ ਵੀ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੈ ਉਹਦੇ ਬਾਰੇ ਬਹੁਤ ਸਾਰੇ ਵੀਰਾਂ ਨੇ ਆਪਣੇ ਜਿਹੜੇ ਬੁਲਾਰਿਆਂ ਨੇ ਆਪਾਂ ਨੂੰ ਸਮਝਾ ਦਿੱਤਾ, ਉਹਦੇ ਚ ਗੱਲਬਾਤ ਬਹੁਤ ਦੱਸੀ ਆ ਡਿਟੇਲ ਦੇ ਵਿੱਚ, ਤੇ ਪਾਣੀ ਦੇ ਮੁੱਦਿਆਂ ਤੇ ਵੀ ਗੱਲ ਹੋਈ ਹੈ। ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸੀਗੇ ਪ੍ਰਕਾਸ਼ ਸਿੰਘ ਮੁੱਖ ਮੰਤਰੀ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਏ ਸੀਗੇ, ਉਹਨਾਂ ਨੇ ਕਨੈਕਸ਼ਨ ਜਿਹੜੇ ਵੰਡੇ ਆ ਉਹ ਧੜਾ ਧੜਾ ਥੋਕ ਦੇ ਭਾਅ 'ਚ ਵੰਡੇ ਆ। ਪਰ ਮੈਂ ਇੱਕ ਦਿਲ ਕਹਿਣਾ ਹੁੰਦਾ ਕਿ ਜਦੋਂ ਕੋਈ ਵੀ ਨਵਾਂ ਜਿਹੜਾ ਕੰਮ ਕੀਤਾ ਜਾਂਦਾ ਕਿਸੇ ਲੀਡਰ ਵੱਲੋਂ, ਜਿਹੜੇ ਇੰਡੀਆ ਦੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਜਿਹੜੀ ਉਹ ਇਹ ਚਾਹੁੰਦੀ ਹੈ ਕਿ ਕਨੈਕਸ਼ਨ ਦਿੱਤੇ ਜਾਣ। ਬਾਦਲ ਸਾਹਿਬ ਨੇ ਕੋਈ ਕਨੈਕਸ਼ਨ ਨਹੀਂ ਦਿੱਤੇ। ਆਪਾਂ ਕਹਿੰਦੇ ਆ ਕਿ ਚਲੋ ਆਪਣੇ ਟਿਊਬਵੈੱਲ ਜ਼ਿਆਦਾ ਲੱਗ ਗਏ, ਆਪਣੀ ਖੇਤੀ ਜ਼ਿਆਦਾ ਹੋਣ ਲੱਗ ਪਈ, ਆਪਣੇ ਫਸਲ ਜ਼ਿਆਦਾ ਹੋਣ ਲੱਗ ਪਈ। ਉਹਨਾਂ ਨੂੰ ਪਤਾ ਸੀਗਾ ਕਿ ਕਿਸਾਨਾਂ ਨੂੰ ਅਗਰ ਟਿਊਬਵੈੱਲ ਦੇਵਾਂਗੇ, ਜ਼ਮੀਨ ਚੋਂ ਪਾਣੀ ਕੱਢਣਗੇ, ਇਹਨੂੰ ਰੇਗਿਸਤਾਨ ਬਣਾਉਣਗੇ ਪੰਜਾਬ ਨੂੰ, ਤੇ ਜਿਹੜੇ ਇੱਥੋਂ ਦੇ ਬੱਚੇ ਆ ਜਦੋਂ ਆਉਣ ਵਾਲਾ ਟਾਈਮ 'ਚ ਜਿਹੜੀ ਜ਼ਮੀਨੀ ਪਾਣੀ ਥੱਲੇ ਚਲਾ ਗਿਆ ਪੱਧਰ ਜਿਹੜਾ, ਤੇ ਉਹ ਬਾਹਰਲੇ ਦੇਸ਼ਾਂ ਨੂੰ ਭੱਜਣਗੇ ਛੱਡ ਕੇ। ਤੇ ਜ਼ਿਆਦਾ ਜਿਹੜੀ ਯੂਨੀਵਰਸਿਟੀ 1965 ਦੇ ਵਿੱਚ ਆਪਾਂ ਨੂੰ ਲਿਆ ਕੇ ਦਿੱਤੀ ਗਈ ਹੈ, ਠੀਕ ਆ, ਆਪਣੀ ਆਮਦਨ 'ਚ ਵਾਧਾ ਕੀਤਾ ਹੈ, ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਕਿ ਜਿਹੜੀ ਆਮਦਨ ਆਪਣੀ ਵਧਾਈ ਗਈ ਹੈ ਉਹ ਜਾਂਦੀ ਕਿੱਥੇ ਹੈ। ਤੇ ਅੱਜ ਦੇ ਟਾਈਮ 'ਚ ਹਰੇਕ ਕਿਸਾਨ ਕਰਜ਼ੇ ਥੱਲੇ ਦੱਬਿਆ ਗਿਆ। ਜਦੋਂ ਤੋਂ ਯੂਨੀਵਰਸਿਟੀ ਬਣਨ ਤੋਂ ਬਾਅਦ 'ਚ 1965 ਤੋਂ ਬਾਅਦ 'ਚ ਜਦੋਂ ਦੀ ਯੂਨੀਵਰਸਿਟੀ ਬਣੀ ਹੈ, ਆਪਣਾ ਪੰਜਾਬ ਦਾ ਕਿਸਾਨ ਕਰਜ਼ੇ ਥੱਲੇ ਹੋਣ ਲੱਗਾ ਹੈ। ਉਸ ਤੋਂ ਪਹਿਲਾਂ ਕਿਸੇ ਕਿਸਾਨ ਸਿਰ ਕੋਈ ਕਰਜ਼ਾ ਨਹੀਂ ਸੀਗਾ। ਤਰੱਕੀਆਂ ਹੋਈਆਂ ਪੰਜਾਬ ਦੀਆਂ, ਪਰ ਉਹ ਕਿਹੜੇ ਢੰਗ ਨਾਲ ਹੋਈਆਂ, ਕਿਹਦੇ ਵਾਸਤੇ ਹੋਈਆਂ, ਉਹਦਾ ਆਪਾਂ ਨੂੰ ਸਮਝ ਨਹੀਂ ਲੱਗੀ ਕਿ ਆਪਾਂ ਇਹ ਗੱਲ ਸਮਝ ਲਈਏ ਕਿ ਤਰੱਕੀਆਂ ਕਾਹਦੇ ਵਾਸਤੇ ਹੋਈਆਂ, ਕਿਹਨੂੰ ਫਾਇਦਾ ਮਿਲਿਆ ਉਸ ਤਰੱਕੀ ਦਾ, ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਮਿਲਿਆ। ਇੱਕ ਪਾਸੇ ਆਪਾਂ ਨੂੰ ਬਿਜਲੀ ਫ੍ਰੀ ਕਰਤੀ, ਤੇ ਜਿਹੜੇ ਆਮ ਲੋਕ ਸੀ ਉਹ ਕਹਿੰਦੇ ਸੀਗੇ ਕਿ ਪੰਜਾਬ ਦੇ ਕਿਸਾਨਾਂ ਦੇ ਟਿਊਬਵੈੱਲਾਂ ਦੀ ਬਿਜਲੀ ਫ੍ਰੀ ਕਰਤੀ। ਉਹਨਾਂ ਦਾ ਮਤਲਬ ਸੀ ਕਿ ਧੜਾ ਧੜ ਪੰਜਾਬ ਦੇ ਕਿਸਾਨ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ, ਹੌਲੀ ਹੌਲੀ ਪਾਣੀ ਦਾ ਲੈਵਲ ਥੱਲੇ ਜਾਵੇ, ਤੇ ਜਿਹੜਾ ਨਹਿਰ ਦਾ ਪਾਣੀ ਆ ਉਹ ਬਾਹਰਲੇ ਸੂਬਿਆਂ ਨੂੰ ਅਸੀਂ ਦੇ ਸਕੀਏ। ਇਹ ਰੌਲਾ ਨਾ ਪਾਉਣ ਕਿ ਸਾਨੂੰ ਜਿਹੜਾ ਪਾਣੀ ਵਧਾਓ, ਅਸੀਂ ਫਸਲ ਬੀਜੀ ਆ ਸਾਡੀ, ਸਾਨੂੰ ਪਾਣੀ ਨਹੀਂ ਪੂਰਾ ਆਉਂਦਾ, ਤੇ ਇਹਨਾਂ ਨੂੰ ਨਹਿਰ ਦੇ ਪਾਣੀ ਤੋਂ ਹਟਾ ਕੇ ਇਹਨਾਂ ਨੂੰ ਟਿਊਬਵੈੱਲ ਦੇ ਪਾਣੀ ਦੇ ਉੱਤੇ ਨਿਰਭਰ ਕਰ ਦਿਓ ਕਿ ਬਟਨ ਦੱਬਣ, ਮੋਟਰ ਫ੍ਰੀ ਹੋਵੇ, ਇਹ ਇਹਨਾਂ ਦੇ ਪਾਣੀ ਦੇ ਛੱਪੜ ਲੱਗੇ ਰਹਿਣ। ਇਹ ਆਉਣਾ ਕਹਿਣ ਜੇ ਬਿਜਲੀ ਦੇ ਬਿੱਲ ਲੱਗੇ ਰਹੇ ਤੇ ਕਹਿਣਗੇ ਸਾਡੇ ਮੀਟਰ ਲੱਗ ਗਏ ਮੋਟਰਾਂ ਦੇ ਉੱਤੇ, ਤੇ ਆਉਣ ਵਾਲੇ ਟਾਈਮ 'ਚ ਸੰਕੋਚ ਨਾਲ ਪਾਣੀ ਵਰਤਣਗੇ। ਪਰ ਉਹਨਾਂ ਨੇ ਇਹ ਗੱਲ ਸੋਚ ਰੱਖੀ ਕਿ ਜਿਹੜੀ ਕੋਈ ਵੀ ਗਵਰਨਮੈਂਟ ਬਣਦੀ ਹੈ, ਮੈਂ ਤਾਂ ਵੈਸੇ ਅੱਗੇ ਵੀ ਕਹਿਣਾ ਹੁੰਦਾ ਹੈ ਕਿ ਭਲਾਂ ਦੀ ਪ੍ਰਧਾਨ ਮੰਤਰੀ ਬਣ ਜੇ, ਤੇ ਭਲਾਂ ਦੀ ਮੁੱਖ ਮੰਤਰੀ ਬਣ ਜੇ, ਤੇ ਭਲਾਂ ਦੀ ਪਿੰਡ ਦਾ ਸਰਪੰਚ ਬਣ ਜੇ, ਇਹ ਤਿੰਨੇ ਅਹੁਦੇ ਇੱਕ ਦੂਜੇ ਦੇ ਥੱਲੇ ਚੱਲਦੇ ਆ, ਤੇ ਉਸ ਤੋਂ ਉੱਪਰ ਆ ਜਾਂਦੇ ਆ ਲੂਮੀਨਾਤੀ, ਜਿਹਨੂੰ ਕਿ ਆਪਾਂ ਟਰੰਪ ਵਗੈਰਾ ਹੁਣ ਤਾਂ ਥੱਲੇ ਥੋੜੇ ਜਿਹੇ ਆਪਾਂ ਕਹਿ ਦਿੰਦੇ ਆ ਵੀ ਉਹ ਟਰੰਪ ਆ ਗਿਆ ਜੀ, ਉਹ ਫਲਾਨਾ ਆ ਗਿਆ ਜੀ, ਫਲਾਨੇ ਦੇਸ਼ ਦਾ ਫਲਾਨਾ ਆ ਗਿਆ, ਪਰ ਹੈ ਸਾਰਾ ਲੂਮੀਨਾਤੀਆਂ ਦਾ ਕਾਰੋਬਾਰ ਹੈ। ਇਹ ਜਿਹੜਾ ਆਪਣੇ ਨਾਲ ਧੋਖਾ ਹੋ ਰਿਹਾ ਜਾਂ ਆਪਣੇ ਨਾਲ ਧੱਕਾ ਹੋ ਰਿਹਾ ਹੈ। ਆਪਾਂ ਪੰਜਾਬ ਦੇ ਲੋਕ ਘੋੜਿਆਂ ਤੇ ਰਹਿਣ ਵਾਲੇ ਸੀਗੇ, ਤੇ ਆਪਾਂ ਖੇਤੀ ਬਲਦਾਂ ਨਾਲ ਕਰਨ ਵਾਲੇ ਸੀ, ਤੇ ਆਪਾਂ ਨੂੰ ਵੱਡੇ ਵੱਡੇ ਸੰਦ ਲਿਆ ਤੇ ਤਰੱਕੀ ਕਰਤੀ। ਤਰੱਕੀ ਬਹੁਤ ਹੋਈ ਹੈ, 4x4 ਵੀ ਆ ਗਏ ਹੈ, ਪਰ ਜਿਹੜਾ 4x4 ਲੋਹਾ ਹੈ ਉਹ ਆਪਾਂ ਨੂੰ ਕਰਜ਼ੇ ਥੱਲੇ ਦੱਬ ਕੇ, ਤੇ ਆਪਾਂ ਨੂੰ ਜਿਹੜੀ ਆਪਣੀ ਕਮਾਈ ਹੁੰਦੀ ਹੈ ਉਹ ਲੋਨ ਦੇ ਰੂਪ 'ਚ, ਉਹ ਵਿਆਜ ਦੇ ਰੂਪ 'ਚ ਆਪਾਂ ਦੇ ਕੇ, ਤੇ ਕਹਿੰਦੇ ਹੁੰਦੇ ਆ ਉਹਨਾਂ ਕੈਨੇਡਾ ਅਮਰੀਕਾ ਵਾਲੇ ਦੇਸ਼ਾਂ ਵਾਂਗੂ, ਜਿਵੇਂ ਉਹ ਘਰ ਹੁੰਦਾ ਲੋਨ ਤੇ ਲੈ ਲੈਂਦੇ ਤੇ ਕਿਸ਼ਤਾਂ ਭਰੀ ਜਾਂਦੇ ਤੇ 30 ਸਾਲ ਚੱਕਰ 'ਚ ਪੈ ਜਾਂਦੇ, ਤੇ ਉਵੇਂ ਆਪਾਂ ਵੀ ਬੈਂਕਾਂ ਦੀਆਂ ਕਿਸ਼ਤਾਂ ਭਰਨ 'ਚ ਤੇ ਆਪਾਂ ਬੈਂਕਾਂ ਦੇ ਲੋਨ ਭਰਨ ਦੇ ਚੱਕਰ 'ਚ ਆਪਾਂ ਵੀ ਪੈ ਚੁੱਕੇ ਹਾਂ। ਆਪਣਾ ਆਪਦਾ ਫਲਸਫਾ ਜਿਹੜਾ ਸੀਗਾ ਪੁਰਾਣੇ ਟਾਈਮ 'ਚ, ਉਹਨੂੰ ਆਪਾਂ ਥੋੜਾ ਜਿਹਾ ਪਿੱਛੇ ਹਟਾਤਾ ਹੈ, ਤੇ ਆਪਾਂ ਬਾਹਲੀ ਤਰੱਕੀ ਲੋੜ ਤੋਂ ਵੱਧ ਕਰਕੇ, ਤੇ ਆਪਣਾ ਜਿਹੜਾ ਆਉਣ ਵਾਲਾ ਭਵਿੱਖ ਆ ਜਿਹੜਾ ਉਹ ਆਪਾਂ ਕਿਸੇ ਸਰਕਾਰਾਂ ਦੇ ਹੱਥ 'ਚ, ਵੱਡੀਆਂ ਦੇ ਜਿਹੜੀਆਂ ਲੂਮੀਨਾਤੀਆਂ ਦੇ ਹੱਥ 'ਚ ਫੜਾਤੀਆਂ, ਤੇ ਆਪਾਂ ਆਉਣ ਵਾਲੇ ਪਿਛਲੇ ਸਮਿਆਂ 'ਚ ਆਪਾਂ ਦਿੱਲੀ ਦੇ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਲੜ ਕੇ ਆਏ ਹਾਂ। 1.25 ਸਾਲ ਜਿਹੜਾ ਆਪਾਂ ਲੜਾਈ ਲੜੀ ਹੈ, ਕਾਨੂੰਨ ਵੀ ਰੱਦ ਕਰਾ ਲਏ ਇਹਨਾਂ ਨੇ। ਅੱਜ ਫੇਰ ਨਵੀਂ ਜਿਹੜੀ ਡੀਲ ਲਿਆ ਕੇ ਆਪਣੇ ਮੱਥੇ ਤੇ ਮੜਤੀ ਹੈ ਕਿ ਆਉਣ ਵਾਲੇ ਟਾਈਮ ਜਿਹੜਾ ਅੱਗੇ ਤਾਂ ਸੀਗਾ ਇੱਥੋਂ ਹੀ ਵੀ ਕੰਪਨੀਆਂ ਆਉਣਗੀਆਂ ਤੇ ਜ਼ਮੀਨਾਂ ਹੜਪਣਗੀਆਂ ਤੇ ਇੱਥੋਂ ਆਪਦਾ ਮਾਲ ਤਿਆਰ ਕਰਨਗੀਆਂ ਤੇ ਸਪਲਾਈ ਕਰਨੀਆਂ। ਉਹ ਕਹਿੰਦੇ ਤੁਸੀਂ ਜੇ ਇਸ ਢੰਗ ਨਾਲ ਨਹੀਂ ਕਰਨਾ ਤੇ ਅਸੀਂ ਉੱਥੋਂ ਮਾਲ ਬਣਾ ਕੇ ਜਿਹੜਾ ਸਾਡੇ ਕੋਲੇ ਵੱਧ ਜਾ ਕਰੂਗਾ ਤੁਹਾਡੇ ਭੇਜਾਂਗੇ, ਤੁਹਾਡੇ ਮਾਲ ਦੀ ਕੀਮਤ ਨਹੀਂ ਰਹਿਣੀ, ਤੁਹਾਡਾ ਮਾਲ ਜਿਹੜਾ ਸਸਤੇ ਰੇਟ ਤੇ ਵਿਕੂਗਾ, ਇੱਥੋਂ ਦੀ ਫਸਲ ਹੈ ਜਿਹੜੀ ਉਹਦੀ ਕੀਮਤ ਘਟ ਜਾਣੀ ਹੈ, ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੌਲੀ ਹੌਲੀ ਸਲੋ ਪਿੱਛੇ ਜੇ ਵੀ ਆਪਣਾ ਇੱਥੇ ਜਿਹੜਾ ਸੈਨੇਟ ਦਾ ਮਸਲਾ ਸੀਗਾ ਆਪਣੇ ਭੰਗ ਕੀਤੀ ਸੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਆਪਾਂ ਨੂੰ ਖੋਰਾ ਜਿਹੜਾ ਲੱਗ ਰਿਹਾ ਹੈ ਉਹ ਬਹੁਤ ਸਲੋ ਲੱਗ ਰਿਹਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਯਾਨੀ ਕਿ ਮੁੱਦੇਹੀਨ ਕਿ ਆਪਣੇ ਮੁੱਦਿਆਂ ਦੀ ਮੰਗ ਹੀ ਨਾ ਕਰਨ ਕੋਈ, ਕਿ ਆਉਣ ਵਾਲੇ ਟਾਈਮ ਜਿਹੜੇ ਪੰਜਾਬ ਦੇ ਜਿਹੜੇ ਜੁਝਾਰੂ ਲੋਕ ਹੈ ਉਹ
ਉਹਨਾਂ ਨੂੰ ਆਟਾ ਦਾਲ ਦੇ ਦਿਓ, ਉਹਨਾਂ ਨੂੰ 1000 ਰੁਪਇਆ ਦੇ ਦਿਓ ਕਿ ਬੀਬੀਆਂ ਤੋਂ ਵੋਟਾਂ ਪਵਾ ਲਓ। 1000 ਰੁਪਏ ਦਾ ਬੀਬੀ ਭੈਣਾਂ ਜਿਹੜੀਆਂ ਹੁੰਦੀਆਂ ਥੋੜੀਆਂ ਜਿਹੀਆਂ ਲਾਲਚ ਚ ਆ ਗਈਆਂ ਕਿ ਚਲੋ 12 ਮਹੀਨਿਆਂ ਦੇ ਵਿੱਚ 12 ਸੂਟ ਆ ਜਾਣਗੇ, 1000 ਰੁਪਏ ਦਾ ਸੂਟ ਆ ਜਾਂਦਾ, ਚਲੋ ਪਾ ਦਿਓ ਵੋਟਾਂ, ਕੋਈ ਨਹੀਂ। ਜਿਹੜੀਆਂ ਬੀਬੀਆਂ ਦੀਆਂ ਵੋਟਾਂ ਜ਼ਿਆਦਾ ਪੈ ਕੇ ਜਿਹੜੀਆਂ 92 ਸੀਟਾਂ ਇੱਕੋ ਪਾਰਟੀ ਨੂੰ ਮਿਲ ਗਈਆਂ, ਇਹ ਬਹੁਤ ਵੱਡਾ ਨੁਕਸਾਨ ਹੋ ਗਿਆ। ਮੈਂ ਕਹਿੰਦਾ ਹੋਣਾ ਚਾਹੀਦਾ, ਚਲ ਵੋਟਾਂ ਤਾਂ ਪੈਂਦੀਆਂ ਹੀ ਰਹਿੰਦੀਆਂ, 60 ਦੀ ਤੇ 117 ਸੀਟਾਂ, ਮੈਂ ਕਹਿੰਦਾ 5-7 ਸੀਟਾਂ ਦਾ ਵਾਧਾ ਘਾਟਾ ਹੋਣਾ ਚਾਹੀਦਾ, ਬਰਾਬਰ ਤੇ ਵਿਰੋਧੀ ਧਿਰ ਹੋਣੀ ਜ਼ਰੂਰੀ ਹੈ। ਇਹ ਆਪਾਂ ਬਹੁਤ ਵੱਡਾ ਨੁਕਸਾਨ ਕਰ ਲਿਆ ਹੈ ਤੇ ਇਸੇ ਕਰਕੇ ਇਸੇ ਕੜੀ ਦੇ ਤਹਿਤ ਅੱਜ ਆਪਾਂ ਨੂੰ ਆਹ ਜਿਹੜਾ ਆਪਾਂ ਨੂੰ 14 ਦਿਨ ਦਾ ਕੈਂਪ ਲਾ ਕੇ ਚੇਤਨਾ ਮੁਹਿੰਮ ਜਿਹੜੀ ਸ਼ੁਰੂ ਕਰਨੀ ਪੈ ਰਹੀ ਹੈ, ਆਪਾਂ ਨੂੰ ਲਹਿਰ ਜਿਹੜੀ ਆਪਾਂ ਬਣਾਈ ਹੈ। ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਵੀ ਆਪਾਂ ਨੂੰ ਨਹਿਰ ਦਾ ਪਾਣੀ ਜਿਹੜਾ ਭਾਖੜੇ ਦਾ ਹੈ ਉਹ ਸੈਂਟਰ ਦੇ ਅਧੀਨ ਹੋਣ ਕਰਕੇ ਆਪਣੇ ਨਾਲ ਜਿਹੜਾ ਵੱਡਾ ਧੋਖਾ ਹੋਇਆ ਹੈ। ਜਦੋਂ ਜੀ ਕਰਦਾ ਉਹ ਪਾਣੀ ਛੱਡ ਦਿੰਦੇ ਤੇ ਆਪਣੇ ਜਿਹੜਾ ਹੜ੍ਹਾਂ ਦਾ ਇੰਨੇ ਲੋਕਾਂ ਦਾ ਕਿਸਾਨਾਂ ਦਾ ਜਿਹੜਾ ਉਹਨਾਂ ਦੀਆਂ ਧੀਆਂ ਪੁੱਤਾਂ ਨੂੰ, ਇੱਕ ਗੱਲ ਮੈਂ ਸੁਣੀ ਸੀ ਕਿ ਕੋਈ ਭੈਣ ਦਾ ਵਿਆਹ ਪੁਰਾਣੀ ਮਾਈ ਦਾ ਉਸ ਏਰੀਏ 'ਚ ਹੋ ਗਿਆ ਤੇ ਇੱਕ ਭੈਣ ਦਾ ਵਿਆਹ ਬਠਿੰਡੇ ਏਰੀਏ 'ਚ ਜਾਂ ਕਹਿ ਲਓ ਚੰਗੇ ਸਰਦੇ ਵਰਦੇ ਪਰਿਵਾਰ 'ਚ ਹੋ ਗਿਆ ਤੇ ਉੱਥੋਂ ਦੇ ਲੋਕ ਜਿਹੜੇ ਭੈਣਾਂ ਬੈਠੀਆਂ ਉਹਨਾਂ ਦੇ ਕੱਪੜੇ ਨਹੀਂ ਜੁੜਦੇ। ਮੰਨ ਲਓ ਹਰ ਵਾਰੀ ਮਾਰਚ ਆ ਜਾਂਦੇ ਆ ਤਾਂ ਆਪਦੇ ਪਿਓ ਨੂੰ ਕੋਸਦੀ ਆ ਕਿ ਮੈਨੂੰ ਇਸ ਏਰੀਏ ਦੇ ਵਿੱਚ ਕਿਉਂ ਬਿਠਾਇਆ ਗਿਆ, ਮੈਨੂੰ ਇੱਧਰ ਕਿਉਂ ਵਿਆਹਿਆ, ਮੈਨੂੰ ਕਿਉਂ ਨਹੀਂ ਉੱਧਰ ਵਿਆਹਿਆ ਜਿਹੜੇ ਪਾਸੇ ਪਾਣੀ ਨਹੀਂ ਆਉਂਦਾ। ਇਹ ਗੱਲਾਂ ਕਿਉਂ ਕਰਨੀਆਂ ਪੈਂਦੀਆਂ? ਆਪਣੇ ਦਿਲਾਂ ਦੀਆਂ ਜਿਹੜੀਆਂ ਆਪਣੇ ਸੋਚਾਂ ਜਿਹੜੀਆਂ ਉਹ ਆਪਾਂ ਨੂੰ ਇਹ ਗੱਲ ਹਲਾਰਾ ਮਾਰਦੀਆਂ ਕਿ ਆਉਣ ਵਾਲੇ ਟਾਈਮ 'ਚ ਉੱਥੋਂ ਦੀਆਂ ਜਿਹੜੀਆਂ ਭੈਣਾਂ ਜਿਹੜੀਆਂ ਵਿਆਹੀਆਂ ਗਈਆਂ ਉਸ ਏਰੀਏ 'ਚ ਉਹਨਾਂ ਨੂੰ ਇਹ ਗੱਲਾਂ ਨਾ ਕਹਿਣੀਆਂ ਪੈਣ। ਆਪਣੇ ਮਨ ਦੀਆਂ ਸੋਚਾਂ ਦੇ ਵਿੱਚੋਂ ਆਪਾਂ ਇਹ ਗੱਲ ਨੂੰ ਨੋਟ ਕਰਕੇ ਰੱਖੀਏ ਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ ਆਪਾਂ ਇਹਨੂੰ ਪੂਰੇ ਜ਼ਬਰਦਸਤ ਜ਼ੋਰਦਾਰ ਤਰੀਕੇ ਦੇ ਨਾਲ ਆਪਾਂ ਇਹ ਜਿਹੜਾ ਹੈਗਾ ਫੈਸਲਾ ਲੈ ਕੇ ਪੰਜਾਬ ਦੇ ਪਿੰਡ ਦੇ ਵਿੱਚ ਪਹੁੰਚ ਕੇ ਆਪਾਂ ਜਿਹੜੀਆਂ ਬਹੁਤ ਡੂੰਘੀਆਂ ਗੱਲਾਂ ਕਰ ਸਕਦੇ ਹਾਂ ਆਪਣੇ ਕੋਲੇ ਸਮਾਂ ਹੋਵੇ ਤਾਂ। ਪਰ ਜਿਹੜਾ ਕਹਿਣ ਦਾ ਮਤਲਬ 14 ਦਿਨ ਦਾ ਟਾਈਮ ਹੈ, ਆਪਾਂ ਕੋਈ ਨਹੀਂ ਫਿਰ ਅਗਲੇ ਆਉਣ ਵਾਲੇ ਟਾਈਮ ਦੇ ਦਿਨਾਂ ਦੇ ਵਿੱਚ ਆਪਾਂ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਜਿਹੜਾ ਸਭ ਤੋਂ ਵੱਡਾ ਕਾਰਨ ਕੀ ਸੀਗਾ ਕਿ ਉਹ ਇਹਦੇ ਵਿੱਚ ਜਿਹੜਾ ਵੀ ਕੋਈ ਇਨਸਾਨ ਕੋਈ ਹੁੰਦਾ ਮਨੀ ਪਾਵਰ ਦੇ ਵਿੱਚ ਇਹਦੇ 'ਚ ਆਪਾਂ ਰੋਲ ਪਾ ਸਕਦੇ ਹਾਂ, ਆਪਾਂ ਕਿ ਆਪਾਂ ਗੱਡੀਆਂ ਲਿਆ ਸਕਦੇ ਹਾਂ। ਕੋਈ ਕਹਿੰਦਾ ਕੋਈ ਮੈਂ ਮੈਨ ਪਾਵਰ ਦੇ ਤੌਰ ਤੇ ਮੈਂ ਇਹਦੀ ਸ਼ਮੂਲੀਅਤ ਕਰ ਸਕਦਾ, ਕੋਈ ਕਹਿੰਦਾ ਮੈਂ ਅਰਦਾਸ ਹੀ ਕਰ ਸਕਦਾ ਕਿ ਇਹ ਜਿਹੜੀ ਲਹਿਰ ਆ ਜਿਹੜੀ ਇਹ ਸਫਲ ਹੋਵੇ। ਆਪਾਂ ਕਹਿੰਦੇ ਹੁੰਦੇ ਜਿੰਨਾ ਤਿਲ ਫੁੱਲ ਜਾਂਦਾ ਬੰਦੇ ਕੋਲੇ ਪ੍ਰਬੰਧ ਹੈਗਾ ਉਹਨੂੰ ਇਸ ਦੇ ਵਿੱਚ ਪਾਉਣਾ ਚਾਹੀਦਾ। ਜਿਵੇਂ ਦਿੱਲੀ ਮੋਰਚੇ ਦੇ ਵਿੱਚ ਆਪਾਂ ਪਾਇਆ ਸੀਗਾ ਤੇ ਫਿਰ ਉਹ ਆਪਾਂ ਮੋਰਚਾ ਜਿੱਤਿਆ ਸੀਗਾ। ਕਹਿਣ ਦਾ ਮਤਲਬ ਕੀ ਆ ਵੀ ਆਉਣ ਵਾਲਾ ਟਾਈਮ ਭਵਿੱਖ ਹੈ ਉਹ ਆਪਾਂ ਨੂੰ ਇਹ ਗੱਲ ਦੀ ਮੰਗ ਕਰਦਾ ਹੈ ਕਿ ਜਿਹੜਾ ਤੁਹਾਡੇ ਨਾਲ ਹੋਣਾ ਹੈ, ਜਿਹੜੀਆਂ ਕੰਪਨੀਆਂ ਜਾਂ ਜਿਹੜੇ ਵੱਡੇ ਜਿਹੜੇ ਅਦਾਰੇ ਹੈਗੇ ਆ, ਜਿਹੜੇ ਕਾਰਪੋਰੇਟ ਘਰਾਣੇ ਹੈਗੇ ਆ, ਉਹ ਪੰਜਾਬ ਦੇ ਉੱਤੇ ਕਬਜ਼ਾ ਕਰਨ ਨੂੰ ਤਿਆਰ ਬੈਠੇ ਤੇ ਜਿਹਦੇ ਵਿੱਚ ਇੰਡੀਆ ਦੀ ਸਰਕਾਰ ਉਹਦੀ ਹੱਥ ਠੋਕੀ ਬਣੀ ਹੋਈ ਹੈ ਤੇ ਨਾਲ ਪੰਜਾਬ ਸਰਕਾਰ ਜਿਹੜੀ ਹੈਗੀ ਆ ਜਿਵੇਂ ਉਹ ਕਹਿੰਦੇ ਹੈਗੇ ਆ ਉਹਦੀ ਹੱਥ ਠੋਕੀ ਬਣੀ ਹੈ। ਆਪਾਂ ਸਰਪੰਚ ਬਣਾਉਨੇ ਆ ਪਿੰਡ ਦਾ, ਆਪਾਂ ਕਹਿੰਦੇ ਹੁੰਦੇ ਆ ਕਿ ਇਹ ਆਪਣੇ ਪਿੰਡ ਦੀਆਂ ਗਲੀਆਂ ਬਣਾਊ, ਆਪਣੀਆਂ ਨਾਲੀਆਂ ਬਣਾਊ। ਮੈਂ ਕਹਿੰਦਾ ਗਲੀਆਂ ਨਾਲੀਆਂ ਤਾਂ ਹਰ ਸਾਲ ਬਣਦੀਆਂ, ਹਰ 5 ਸਾਲਾਂ ਬਾਅਦ ਬਣਦੀਆਂ। ਇੱਕੋ ਇੱਕ ਮੁੱਦਾ ਹੁੰਦਾ ਪੰਜਾਬ ਦੇ ਵਿੱਚ ਕਿ ਗਲੀਆਂ ਨਾਲੀਆਂ। ਪਰ ਉਹ ਸਰਪੰਚ ਆਪਦੇ ਪਿੰਡ ਦੇ ਨੌਜਵਾਨਾਂ ਲਈ ਕੀ ਕਰਦਾ ਹੈ? ਉਹ ਸਰਪੰਚ ਆਪਦੇ ਪਿੰਡ ਦੀ ਸਿੱਖਿਆ ਪ੍ਰਣਾਲੀ ਲਈ ਕੀ ਕਰਦਾ ਹੈ? ਉਹ ਸਰਪੰਚ ਆਪਦੀਆਂ ਸਿਹਤ ਸਹੂਲਤਾਂ ਲਈ ਕੀ ਕਰਦਾ ਹੈ? ਉਹ ਸਰਪੰਚ ਆਪਦੇ ਜਿਹੜਾ ਕਹਿੰਦੇ ਹੁੰਦੇ ਆ ਗੱਠਜੋੜ ਹੁੰਦਾ ਇੱਕ ਪਿੰਡ ਦਾ ਭਰੱਪਾ ਹੁੰਦਾ ਹੈ, ਉਹਦੇ ਲਈ ਕੀ ਕਰਦਾ ਹੈ? ਉਹਨਾਂ ਨੇ ਆਪਾਂ ਨੂੰ ਧੜਿਆਂ 'ਚ ਵੰਡ ਕੇ, ਆਪਾਂ ਨੂੰ ਪਾਰਟੀਆਂ 'ਚ ਵੰਡ ਕੇ ਤੇ ਆਉਣ ਵਾਲੇ ਟਾਈਮ 'ਚ ਜਾਨੀ ਕਿ ਕਹਿਣ ਦਾ ਮਤਲਬ ਜਿਵੇਂ ਹੁਣ 32 ਕਿਸਾਨ ਯੂਨੀਅਨਾਂ ਬਣ ਗਈਆਂ, ਹੁਣ ਵੱਡੀਆਂ ਸੰਸਥਾਵਾਂ ਬਣ ਗਈਆਂ, ਪਰ ਉਹ ਸੰਸਥਾਵਾਂ ਕੱਲੀਆਂ ਲੜ ਰਹੀਆਂ। ਉਹਨਾਂ ਸੰਸਥਾਵਾਂ ਦਾ ਕੀ ਫਾਇਦਾ ਜੇ ਉਹ ਇਕਜੁੱਟ ਹੋ ਕੇ ਇੱਕ ਜਿਵੇਂ ਕਹਿੰਦੇ ਹੁੰਦੇ ਘੱਟੋ ਘੱਟ ਮਿਨੀਮਮ ਪ੍ਰੋਗਰਾਮ, ਜਿਵੇਂ UPA ਸਰਕਾਰ ਬਣੀ ਸੀ ਤੇ NDA ਸਰਕਾਰ ਬਣੀ ਸੀ, ਉਹਨਾਂ ਨੇ ਇੱਕ ਫੈਸਲਾ ਲੈ ਲਿਆ ਸੀ ਕਿ ਆਪਣੀਆਂ ਅੱਡ ਪਾਰਟੀਆਂ ਤੇ ਸਰਕਾਰ ਨਹੀਂ ਬਣਨੀ ਇੱਕ ਪਾਰਟੀ ਦੀ, ਤੇ ਆਪਾਂ ਕੀ ਕਰੀਏ ਕਿ ਆਉਣ ਵਾਲੇ ਟਾਈਮ 'ਚ ਆਪਾਂ ਇਕੱਠੇ ਹੋਈਏ। ਉਹਨਾਂ ਨੇ ਆਪਦਾ ਜਿਹੜਾ ਘੱਟੋ ਘੱਟ ਪ੍ਰੋਗਰਾਮ, ਮਿਨੀਮਮ ਪ੍ਰੋਗਰਾਮ ਬਣਾ ਲਿਆ। ਤੇ ਮੈਂ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਸਾਰੀਆਂ ਜਥੇਬੰਦੀਆਂ ਜਾਂ ਪਾਰਟੀਆਂ ਹੈਗੀਆਂ, ਕਿ ਆਪਣਾ ਇੱਕ ਪ੍ਰੋਗਰਾਮ ਹੋਵੇ ਜਿਹਦੇ 'ਚ ਆਪਾਂ 5 ਮੁੱਦੇ ਰੱਖ ਸਕਦੇ ਹਾਂ ਕਿ ਆਪਾਂ ਭਾਖੜੇ ਦਾ ਪਾਣੀ ਲੈਣਾ ਹੈ, ਆਪਾਂ ਚੰਡੀਗੜ੍ਹ ਪੰਜਾਬ ਤੋਂ ਲੈਣਾ ਹੈ, ਕੋਈ 5-4 ਮੁੱਦੇ ਹੋਰ ਜਿਹੜੇ ਆਪਣੇ ਜਿਵੇਂ ਕਿ ਪ੍ਰਵਾਸੀਆਂ ਦਾ ਮੁੱਦਾ ਹੈਗਾ, ਜ਼ਮੀਨ ਖਰੀਦਣ ਦਾ ਮੁੱਦਾ ਹੈਗਾ, ਹੋਰ ਵੀ ਬਹੁਤ ਸਾਰੇ ਜਿਹੜੇ ਛੋਟੇ ਮੁੱਦੇ ਜਿਹੜੇ ਮੈਂ ਸਾਰੇ ਨਹੀਂ ਮੈਂ ਦੱਸ ਸਕਦਾ, ਉਹ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਲਿਆ ਕੇ ਤੇ ਆਉਣ ਵਾਲੇ ਟਾਈਮ 'ਚ ਆਪਾਂ ਉਸ ਮੁੱਦਿਆਂ ਦੇ ਉੱਤੇ ਆਪਾਂ ਜਿਹੜੀ ਰਾਜਨੀਤੀ ਆ ਜਿਹੜੀ ਉਹਨਾਂ ਨੂੰ ਆਪਾਂ ਜਿਹੜਾ ਵੀ ਕੋਈ ਬੰਦਾ ਰਾਜਨੀਤੀ 'ਚ ਆਉਂਦਾ ਹੈਗਾ ਉਹਨੂੰ ਇਹ ਮਜਬੂਰ ਕਰਦੀ ਹੈ ਕਿ ਉਹ ਬੰਦਾ ਮੂੰਹ ਦੇ ਵਿੱਚੋਂ ਇਹ ਗੱਲ ਕਵੇ। ਆਉਣ ਵਾਲੇ ਟਾਈਮ ਵਿੱਚ ਕਿਸੇ ਤੋਂ ਡਰੇ ਨਾ, ਕਿਸੇ ਤੋਂ ਝਪਕੇ ਨਾ, ਸੈਂਟਰ ਸਰਕਾਰ ਤੋਂ ਨਾ ਡਰੇ। ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਲੈ ਕੇ ਆਉਣਾ ਉਹਨੇ ਉਹਦਾ ਜਿਹੜਾ ਹੈਗਾ ਕਹਿਣ ਦਾ ਮਤਲਬ ਮੈਨੀਫੈਸਟੋ ਹੈਗਾ, ਉਹਦੇ ਵਿੱਚ ਇਹ ਸ਼ਾਮਲ ਹੋਵੇ ਕਿ ਅਸੀਂ ਆਹ ਕਰਕੇ ਦਿਖਾਵਾਂਗੇ। ਤੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜੱਜ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਜਿਵੇਂ ਬਰਾੜ ਸਾਹਿਬ ਨੇ ਦੱਸਿਆ ਹੈ ਕਿ ਮਿਸਲ ਸਤਲੁਜ ਨੇ ਪੂਰਾ ਪੰਜਾਬ ਲਹਿਰ ਦਾ ਆਗਾਜ਼ ਕੀਤਾ ਹੈ। ਹੁਣ ਸਾਡਾ ਸਾਰਾ ਪੰਜਾਬ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਘਰ ਘਰ ਪਿੰਡ ਪਿੰਡ ਪੰਜਾਬ ਵਿੱਚ, ਪੂਰੇ ਪੰਜਾਬ ਵਿੱਚ ਘਰ ਘਰ ਪਿੰਡ ਪਿੰਡ ਲੈ ਕੇ ਜਾਈਏ। ਸੋ ਸਾਡਾ ਫਰਜ਼ ਬਣਦਾ ਹੈ ਦੋਸਤੋ, ਅਸੀਂ ਸਾਰਿਆਂ ਨੇ ਇਹ ਤਹਈਆ ਕਰਨਾ ਹੈ। ਹੁਣ ਮੈਂ ਅਗਲੇ ਬੁਲਾਰੇ ਭਾਈ ਸਰਦਾਰ ਗੁਰਦੀਪ ਸਿੰਘ ਯੂਥ ਵਿੰਗ ਪ੍ਰਧਾਨ ਨਵਾਂ ਸ਼ਹਿਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਟੇਜ ਤੇ ਆ ਕੇ ਰੱਖਣ। ਗੁਰਦੀਪ ਸਿੰਘ ਯੂਥ ਵਿੰਗ ਪ੍ਰਧਾਨ ਨਵਾਂ ਸ਼ਹਿਰ ਜੀ। ਸਰਦਾਰ ਹਰਪਿੰਦਰ ਸਿੰਘ ਕੋਟਪੂਰਾ ਸਪੋਕਸਪਰਸਨ ਸਿੱਖ ਜਥੇਬੰਦੀ ਦਰਬਾਰੇ ਖਾਲਸਾ। ਹਾਂਜੀ ਤੁਸੀਂ ਬੋਲਿਓ ਨਾ। ਹੁਣ ਤੁਹਾਡੇ ਸਾਹਮਣੇ ਹਰਦੀਪ ਸਿੰਘ ਬਾਹਰ ਖਰੜ ਤੋਂ ਆਪਣੇ ਵਿਚਾਰ ਰੱਖਣਗੇ। ਅੱਜ ਦੇ ਇਸ ਮੰਚ ਤੇ ਇਕੱਠੇ ਹੋਏ ਸਾਡੇ ਸਾਰੇ ਵੀਰ ਭੈਣ ਭਰਾਵਾਂ ਨੂੰ ਗੁਰੂ ਦੀ ਫਤਿਹ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਦੀ ਹਾਜ਼ਰੀ ਲਵਾਈਏ, ਬੋਲੀਏ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦਾ, ਤੁਸੀਂ ਜਿਹੜੇ ਮਿਸਲ ਸਤਲੁਜ ਦੀ ਇੱਕ ਛੋਟੇ ਜੀ ਆਵਾਜ਼ ਦੇ ਉੱਤੇ ਅੱਜ ਦੂਰੋਂ ਦੂਰੋਂ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਇਕੱਠੇ ਹੋਏ ਜੇ। ਸਤਲੁਜ ਮਿਸਲ ਦੀ ਜਿਹੜੀ ਗੱਲ ਆ, ਪੰਜਾਬ ਦੀ ਗੱਲ ਕਰਨ ਵਾਸਤੇ ਇਕੱਠੇ ਹੋਏ ਜੇ। ਉਹਨਾਂ ਗੱਲਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਦੱਸਿਆ ਵਾ, ਪੰਜਾਬ ਨਾਲ ਧੱਕਾ ਸ਼ੁਰੂ ਤੋਂ ਹੀ ਹੁੰਦਾ ਆਇਆ ਵਾ, ਅੱਜ ਨਹੀਂ ਹੋਇਆਗਾ। 47 ਤੋਂ ਪਹਿਲਾਂ, 47 ਦੀ ਆਜ਼ਾਦੀ ਤੋਂ ਬਾਅਦ ਸਾਨੂੰ ਨਹਿਰੂ ਨੇ ਕਿਹਾ ਸੀਗਾ ਇੱਕ ਛੋਟਾ ਜਿਹਾ ਤੁਹਾਨੂੰ ਖਿੱਤਾ ਦੇ ਦਾਂਗਾ ਜਿਹਦੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਲਓਗੇ। ਤੇ ਮੇਰੇ ਖਿਆਲ 2-3 ਮਹੀਨੇ ਬਾਅਦ ਹੀ ਨਹਿਰੂ ਨਾਲ ਗੱਲ ਕੀਤੀ ਸੀ ਤੇ ਨਹਿਰੂ ਕਹਿੰਦਾ ਸੀ ਉਹ ਤੇ ਜੀ ਹੁਣ ਸਮੇਂ ਬੀਤੇ ਹੋਏ ਸਮੇਂ ਦੀ ਗੱਲ ਹੋ ਗਈ, ਤੁਸੀਂ ਇਸ ਤਰ੍ਹਾਂ ਹੀ ਆਪਦਾ ਗੁਜ਼ਾਰਾ ਕਰੋ। ਇਹ ਸਾਨੂੰ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਪੰਜਾਬ ਦੀਆਂ ਨੇ ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ, ਇਸ ਤਰ੍ਹਾਂ ਹੀ ਲਾਰੇ ਲਾਉਂਦੀਆਂ ਰਹਿੰਦੀਆਂ ਨੇ, ਉਲਝਾਉਂਦੀਆਂ ਰਹੀਆਂ ਨੇ ਤੇ ਤੁਹਾਨੂੰ ਉਲਝਾਉਂਦੇ ਰਹਿਣਗੀਆਂ। ਪਰ ਅੱਜ ਮਿਸਲ ਸਤਲੁਜ ਨੇ ਇੱਕ ਤਹਈਆ ਕੀਤਾ ਕਿ ਆਪਾਂ ਇਕੱਠੇ ਹੋ ਕੇ ਇਹ ਜਿਹੜੀਆਂ ਸਰਕਾਰਾਂ ਨੂੰ ਅਸੀਂ ਉਲਝਾਉਣਾ ਵਾ, ਅਸੀਂ ਆਪਦੇ ਹੱਕ ਜਿਹੜੇ ਨੇ, ਆਪਦੇ ਜਿਹੜੇ ਕਾਨੂੰਨੀ ਹੱਕ ਨੇ ਉਹਨੂੰ ਮੰਗਣ ਵਾਸਤੇ, ਲੈਣ ਵਾਸਤੇ ਇਹਨਾਂ ਨੂੰ ਮਜਬੂਰ ਕਰ ਦੇਣਾ ਵਾ। ਅਸੀਂ ਇਕੱਠੇ ਹੋਣਾ ਵਾ। ਸਤਲੁਜ ਮਿਸਲ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਅੱਜ ਇਕੱਠ ਕਰਕੇ ਸਾਨੂੰ ਇਹ ਇੱਕ ਦਿਸ਼ਾ ਦੇ ਦਿੱਤੀ, ਦਿਸ਼ਾ ਦੇ ਵਿੱਚ ਚੱਲਣਾ ਵਾ। ਸਾਨੂੰ ਇੱਥੋਂ ਤੱਕ ਸ਼ਰਮ ਆਉਂਦੀ ਹੈ ਵੀ ਸਾਡੇ ਕੋਲ ਅੱਜ ਹੈ ਨਹੀਂ, ਚੰਡੀਗੜ੍ਹ ਦੀ ਸਾਡੀ ਰਾਜਧਾਨੀ ਹੈ ਨਹੀਂ ਗੀ, ਸਾਡੇ ਕੋਲ ਪੰਜਾਬ ਦਾ ਕੰਟਰੋਲ ਹੈ ਨਹੀਂਗਾ। ਅਸੀਂ ਇੱਥੋਂ ਤੱਕ ਹੁਣ GST ਆ, ਉਹਦਾ ਕੀ ਬਣਾ ਦਿੱਤਾ ਵਾ ਵੀ ਇਕੱਠੀ ਅਸੀਂ ਕਰਾਂਗੇ, ਕਰਕੇ ਇੱਕ ਵਾਰੀ ਸੈਂਟਰ ਨੂੰ ਦੇ ਦਾਂਗੇ, ਸੈਂਟਰ ਮੁੜ ਕੇ ਸਾਨੂੰ ਦੇਵੇਗਾ। ਹੁਣ ਭਗਵੰਤ ਮਾਨ ਜੀ ਪਿੱਛੇ ਜੇ ਜਾ ਆਏ ਨੇ, ਅਮਿਤ ਸ਼ਾਹ ਨੂੰ ਮਿਲ ਆਏ, ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਵੇਖਦੇ ਹਾਂ। ਇਹ ਕਿੱਧਰੋਂ ਦਾ ਕਾਨੂੰਨ ਆ ਵੀ ਪੈਸਾ ਸਾਡਾ ਵਾ, ਇਕੱਠਾ ਕਰਕੇ ਅਸੀਂ ਸੈਂਟਰ ਨੂੰ ਦੇ ਦਈਏ, ਮੰਗਣ ਵਾਸਤੇ ਫਿਰ ਉਹਨਾਂ ਦੀਆਂ ਮਿੰਨਤਾਂ ਕਰਦੇ ਰਹੀਏ। ਇਹਨਾਂ ਕਾਨੂੰਨਾਂ ਚੋਂ ਅਸੀਂ ਨਿਕਲਣਾ ਵਾ, ਇਕੱਠੇ ਹੋਣਾ ਵਾ, ਇਕੱਠੇ ਹੋ ਕੇ ਏਕਤਾ ਦੇ ਨਾਲ ਚੱਲਣਾ ਵਾ। ਦਿਸ਼ਾ ਤੁਹਾਨੂੰ ਦੇ ਦਿੱਤੀ ਆ, ਇਹਦੇ ਚ ਅੜਚਣਾ ਜ਼ਰੂਰ ਆਉਣੀਆਂ ਨੇ। ਇਕੱਠੇ ਹੋ ਕੇ ਪਿੰਡ ਪਿੰਡ ਜਾਣਾ ਵਾ, ਪਿੰਡ ਪਿੰਡ ਦੇ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾਉਣਾ ਵਾ। ਜਿਹੜੀ ਅਸੀਂ ਪਟੀਸ਼ਨ ਭਰਦੇ ਆ, ਪਟੀਸ਼ਨ ਦੇ ਦਸਤਖਤ ਕਰਾਉਣੇ ਨੇ। ਛੋਟੇ ਛੋਟੇ ਮੁੱਦੇ ਪੰਜਾਬ ਤੋਂ ਪਿੰਡਾਂ ਲੈਵਲ ਤੇ ਅਸੀਂ ਹੱਲ ਕਰਨੇ ਸ਼ੁਰੂ ਕਰ ਦਈਏ, ਸਰਕਾਰਾਂ ਤੱਕ ਜਾਣ ਹੀ ਨਾ, ਸਰਕਾਰਾਂ ਨੂੰ ਪਤਾ ਹੀ ਨਾ ਲੱਗੇ, ਸਰਕਾਰਾਂ ਆਪਣੇ ਉਲਝੇ ਜਾਣ। ਤੇ ਆ ਜਿਹੜਾ ਸਾਨੂੰ ਫ੍ਰੀ ਦੇ ਇਲਜ਼ਾਮ ਚਲਾਉਂਦੇ ਨੇ, ਇਹ ਵੀ ਅਸੀਂ ਛੱਡਣਾ ਪੈਣਾ ਵਾ। ਇਹਨਾਂ ਲਾਲਚਾਂ ਨੂੰ ਛੱਡ ਕੇ ਅਸੀਂ ਜਿਹੜੇ ਸਾਡੇ ਹੱਕ ਨੇ, ਹੱਕਾਂ ਨੂੰ ਮੰਗਣ ਦੇ ਵਾਸਤੇ, ਲੜਨ ਦੇ ਵਾਸਤੇ ਆਪਾਂ ਅੱਗੇ ਆਈਏ, ਇਕੱਠੇ ਹੋਈਏ। ਇਕੱਠੇ ਹੋ ਕੇ ਭਾਵੇਂ ਸਾਨੂੰ ਬਰਾੜ ਸਾਹਿਬ ਨੇ ਦੱਸਿਆ ਵੀ ਇਹ ਨਹੀਂ ਵੀ ਸਿੱਧਾ ਹੀ ਅਸੀਂ ਟੱਕਰ ਲੈ ਲੈਣੀ ਆ, ਵੀ ਸਿੱਧੀ ਜਾ ਕੇ ਅਸੀਂ ਲੜਨ ਲੱਗ ਜਾਣਾ, ਅੱਗੋਂ ਗੋਲੀਆਂ ਚੱਲਣ, ਅਸੀਂ ਮਾਰ ਕੇ ਆ ਜਾਈਏ। ਉਹ ਹਾਲਾਤ ਚੋਂ ਅਸੀਂ ਲੰਘ ਚੁੱਕੇ ਹਾਂ, ਦੁਬਾਰਾ ਅਸੀਂ ਨਹੀਂ ਆਉਣਾਗਾ। ਪਹਿਲਾਂ ਪੰਜਾਬ ਦਾ ਉਹਦੇ ਕਰਕੇ ਬੇਸ਼ੱਕ ਉਹ ਸੰਘਰਸ਼ ਸੀਗਾ, ਬੜਾ ਵਧੀਆ ਸੀਗਾ, ਪਰ ਉਹਦੇ ਨੁਕਸਾਨ ਹੋਇਆ, ਫਾਇਦਾ ਬੜਾ ਘੱਟ ਹੋਇਆ। ਅੱਜ ਅਸੀਂ ਆਪਣਾ ਨੁਕਸਾਨ ਘੱਟ ਤੋਂ ਘੱਟ ਤੇ ਫਾਇਦਾ ਵੱਧ ਤੋਂ ਵੱਧ ਸੋਚ ਕੇ ਉਹ ਕਿਵੇਂ ਕਰਨਾ ਵਾ, ਉਹ ਤੁਹਾਨੂੰ ਦਿਸ਼ਾ ਦਿੱਤੀ ਆ। ਉਹ ਦਿਸ਼ਾ ਦੇ ਹਿਸਾਬ ਨਾਲ ਆਪਾਂ ਚੱਲਣਾ ਵਾ। ਬਹੁਤੀਆਂ ਗੱਲਾਂ, ਬਹੁਤਾ ਵਿਚਾਰਾ ਨਹੀਂਗਾ, ਬਸ ਵੱਧ ਤੋਂ ਵੱਧ ਸਾਡੀ ਪਟੀਸ਼ਨ ਤੇ ਉੱਤੇ ਦਸਤਖਤ ਕਰੋ, ਇਕੱਠੇ ਹੋਈਏ। ਇਕੱਠੇ ਹੋ ਕੇ ਇਹਨਾਂ ਸਰਕਾਰਾਂ ਨੂੰ ਜਗਾਈਏ ਕਿ ਸਾਡੇ ਜਿਹੜੇ ਬਣਦੇ ਹੱਕ ਨੇ ਉਹ ਸਾਨੂੰ ਦਿਓ। ਨਹੀਂ ਸੜਕਾਂ ਦੇ ਉੱਪਰ ਆਵਾਂਗੇ ਤੇ ਤੁਹਾਡਾ ਜਲੂਸ ਫਿਰ ਨਿਕਲੇਗਾ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਵਾਂ ਤਾਂ ਕਿ ਅੱਗੇ ਵਾਲੇ ਬੁਲਾਰਿਆਂ ਨੂੰ ਆਪਾਂ ਬੁਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰੂੰਗਾ ਸਰਦਾਰ ਹਰਪਿੰਦਰ ਸਿੰਘ ਕੋਟਪੂਰਾ ਸਪੋਕਸਪਰਸਨ ਸਿੱਖ ਜਥੇਬੰਦੀ ਦਰਬਾਰੇ ਖਾਲਸਾ।
ਸਤਿ ਸ਼੍ਰੀ ਅਕਾਲ। ਮਿਸਲ ਸਤਲੁਜ ਦੇ ਸੱਦੇ ਤੇ ਪੂਰਾ ਪੰਜਾਬ ਮੁਹਿੰਮ ਦੇ ਆਗਾਜ਼ ਦੇ ਪਹਿਲੇ ਦਿਨ, ਜਿਹੜਾ 14 ਦਿਨ ਦਾ ਇੱਥੇ ਪ੍ਰੋਗਰਾਮ ਰੱਖਿਆ, ਉਹਦੇ ਪਹਿਲੇ ਦਿਨ 'ਚ ਸ਼ਾਮਲ ਸਮੂਹ ਨੌਜਵਾਨ ਵੀਰ ਭੈਣਾਂ ਬੀਬੀਆਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੇਰੇ ਖੱਬੇ ਪਾਸੇ ਜਿਹੜੇ ਨੌਜਵਾਨ ਵੀਰ ਖੜੇ ਨੇ, ਉਹਨਾਂ ਨੂੰ ਬੇਨਤੀ ਕਰਾਂ ਕਿ ਆਪਾਂ ਇੱਥੇ ਇਸ ਪ੍ਰੋਗਰਾਮ 'ਚ ਪਹੁੰਚੇ ਆ ਤੇ ਆਪਾਂ ਪੂਰਨ ਤੌਰ ਤੇ ਇੱਥੇ ਰਹੀਏ। ਕੋਈ ਵੀ ਮੂਵਮੈਂਟ ਹੈ, ਕਿਸੇ ਕਿਸਮ ਦੀ ਮੂਵਮੈਂਟ, ਉਹਦੇ ਵਿੱਚ ਉਸ ਮੂਵਮੈਂਟ ਦੀ ਸਟਰੈਂਥ, ਉਸ ਮੂਵਮੈਂਟ ਦਾ ਡਿਸਪਲਿਨ ਹੋਇਆ ਕਰਦਾ। ਜੇ ਕਾਡਰ ਡਿਸਪਲਿਨਡ ਹੈ ਤੇ ਉਹਦੀਆਂ ਅਚੀਵਮੈਂਟਸ, ਉਹਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਬਹੁਤ ਅੱਛੀਆਂ ਹੁੰਦੀਆਂ। ਮੈਂ ਆਪਣੀ 1-2 ਮਿੰਟ ਫਾਲਤੂ ਲਵਾਂਗਾ। ਮੈਂ ਅਧਿਆਪਕ ਜਥੇਬੰਦੀ ਦੇ ਵਿੱਚ ਬੇਰੁਜ਼ਗਾਰਾਂ ਦੀ ਮੂਵਮੈਂਟ ਦੇ ਵਿੱਚ ਜਿਹੜੀ ਯੂਥ ਦੇ ਸਮੇਂ ਮੈਂ ਕੰਮ ਕੀਤਾ ਹੈ, ਸਾਡੀ ਸਟਰੈਂਥ ਪੂਰੇ ਪੰਜਾਬ 'ਚ ਸਿਰਫ 1700 ਜਾਣੇ ਸੀ, ਸਿਰਫ 1700 ਜਾਣੇ ਸੀ। ਤੇ ਅਸੀਂ ਅਕਾਲੀ ਗਵਰਨਮੈਂਟ ਵੇਲੇ ਪ੍ਰਕਾਸ਼ ਸਿੰਘ ਬਾਦਲ ਨਾਲ ਟੱਕਰ ਲਈ ਹੈ ਤੇ ਉਹਦੀ ਉਸ ਆਈਡੀਓਲੋਜੀ ਨੂੰ ਚੈਲੰਜ ਕਰਕੇ ਪਿੱਛੇ ਮੁੜਿਆ ਤੇ ਲਾਸਟ ਬੈਚ ਸੀ ਪੰਜਾਬ ਦੀ ਹਿਸਟਰੀ ਦੇ ਵਿੱਚ, ਲਾਸਟ ਬੈਚ ਸੀ ਜਿਹਨੇ ਪੈਨਸ਼ਨੇਬਲ ਜੌਬ ਲਈ ਹੈ। ਤੇ 2001 ਤੋਂ ਬਾਅਦ ਜਿੰਨੀਆਂ ਜੌਬ ਸੀਗੀਆਂ ਉਹ ਸਾਰੀਆਂ ਨਾਨ ਪੈਨਸ਼ਨੇਬਲ ਨੇ। ਸੋ ਉਸ 1700 ਬੰਦਾ ਜਿਹੜਾ ਲੜਿਆ ਉਹ ਡਿਸਪਲਿਨ ਦੇ ਨਾਲ ਲੜਿਆ। ਸੋ ਜੇ ਸਾਡਾ ਮਿਸਲ ਦਾ ਡਿਸਪਲਿਨ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਇਹਦੀਆਂ ਅਚੀਵਮੈਂਟਸ ਅੱਛੀਆਂ ਹੋਣਗੀਆਂ। ਸੋ ਹੁਣ ਆਪਾਂ ਮੁੱਦੇ ਤੇ ਆਈਏ। ਜਿਹੜੀਆਂ ਗੱਲਾਂ ਸਰਦਾਰ ਅਜੇਪਾਲ ਸਿੰਘ ਬਰਾੜ ਹੋਰਾਂ ਨੇ ਕੀਤੀਆਂ ਨੇ, ਲਗਾਤਾਰ ਸੋਸ਼ਲ ਮੀਡੀਆ ਤੇ ਮੀਡੀਆ ਦੇ ਜ਼ਰੀਏ ਜਾਂ ਪਬਲਿਕ ਦੇ ਜ਼ਰੀਏ ਅਸੀਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਦਾ ਪਾਣੀ ਖੋਹ ਲਿਆ, ਪੰਜਾਬ ਦੀ ਰਾਜਧਾਨੀ ਖੋਲੀ, ਪੰਜਾਬੀ ਬੋਲਦੇ ਇਲਾਕੇ ਖੋਲੇ। ਇਹਦਾ ਲਗਾਤਾਰ ਪ੍ਰਚਾਰ ਹੋ ਰਿਹਾ, ਪਰ ਇਸ ਪ੍ਰਚਾਰ ਦੇ ਬਾਵਜੂਦ ਇਹ ਪੰਜਾਬ ਦੇ ਮੁੱਦੇ, ਪੰਜਾਬ ਦੀ ਪੋਲੀਟੀਕਲ ਅਲੀਟ ਕਲਾਸ ਇਹ ਤੋਂ ਕਿਨਾਰਾ ਕੱਟ ਰਹੀ ਹੈ ਤੇ ਪੋਲੀਟੀਕਲ ਏਜੰਡੇ ਤੇ ਇਹ ਮੁੱਦੇ ਨਹੀਂ ਆਏ। ਅਸੀਂ ਕਿਤੇ ਨਾ ਕਿਤੇ ਇਹ ਸਾਡਾ ਫੇਲਿਅਰ ਕਹਾਂਗੇ ਕਿ ਅਸੀਂ ਪੰਜਾਬ ਨੂੰ ਦੱਸ ਨਹੀਂ ਸਕੇ ਕਿ ਜੇ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਦਾ ਹੈ, ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਮਿਲਦੀ ਹੈ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਦੇ ਆ, ਤੇ ਉਹਦਾ ਸਾਨੂੰ ਲਾਭ ਕੀ ਹੋਊਗਾ ਜਦੋਂ ਤੱਕ, ਕਿਉਂਕਿ ਹਾਲਾਤ ਇਹ ਨੇ ਕਿ ਸਭ ਨਿੱਜ ਨਾਲ ਜੁੜੇ ਹੋਏ ਆ। ਅੱਜ ਪੰਜਾਬ ਸਿਰ 4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਤੇ ਪੰਜਾਬ ਦੇ ਕਿਸੇ ਪੰਜਾਬੀ ਨੂੰ, ਕਿਸੇ ਵਸਿੰਦੇ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਇਹ 4 ਲੱਖ ਕਰੋੜ ਸਿਰ ਮੇਰੇ ਚੜਿਆ। ਉਹਨੂੰ ਇਹ ਲੱਗਦਾ ਕਿ ਪੰਜਾਬ ਸਿਰ ਚੜਿਆ, ਮੇਰੇ ਸਿਰ ਤਾਂ ਨਹੀਂ ਹੈ। ਜਦੋਂ ਤੱਕ ਅਸੀਂ ਇਸ ਇਸ਼ੂ ਨੂੰ ਆਮ ਪੰਜਾਬੀ ਦਾ ਇਸ਼ੂ ਨਹੀਂ ਬਣਾ ਲੈਂਦੇ, ਆਮ ਬਸ਼ਿੰਦੇ ਦਾ ਇਸ਼ੂ ਨਹੀਂ ਬਣਾ ਲੈਂਦੇ, ਉਦੋਂ ਤੱਕ ਇਹਦੀਆਂ ਅਚੀਵਮੈਂਟਸ ਜਿਹੜੀਆਂ ਨੇ ਉਹ ਨਹੀਂ ਹੋ ਸਕਦੀਆਂ। ਸਾਨੂੰ ਇੱਥੇ ਗੱਲ ਕੀਤੀ ਸੀ ਬਰਾੜ ਸਾਹਿਬ ਨੇ ਕਿ ਪਾਸਪੋਰਟ ਬਣਾ ਲਏ ਤੇ ਸਾਰੇ ਬਾਹਰ ਨੂੰ ਚਲੇ ਗਏ। ਵਿਦੇਸ਼ੀ ਗਵਰਨਮੈਂਟਸ, ਵਿਦੇਸ਼ੀ ਤਾਕਤਾਂ, ਅੱਜ ਟ੍ਰੇਡ ਡੀਲ ਦੀ ਗੱਲ ਚੱਲ ਰਹੀ ਹੈ ਨਾ, ਪੰਜਾਬ 'ਚ ਟ੍ਰੇਡ ਡੀਲ ਦੀ ਗੱਲ ਚੱਲ ਰਹੀ ਹੈ। ਟ੍ਰੇਡ ਡੀਲ ਅਪਰੂਵ ਹੋ ਗਈ। ਜੇ ਇਹ ਗੱਲ ਕਹਿ ਦਿਆਂ ਕਿ ਟ੍ਰੇਡ ਡੀਲ ਡਿਊ ਟੂ ਸਿੱਖ ਅਲੀਟ ਮਨਜ਼ੂਰ ਹੋਈ ਹੈ ਤੇ ਬਹੁਤ ਵੱਡੀ ਗੱਲ ਲੱਗੂਗੀ। ਇਹ ਕੀ ਗੱਲ ਕਰਦੇ ਹੋ? ਵਰਲਡ ਦੇ ਵਿੱਚ ਉਹਨਾਂ ਤਾਕਤਾਂ ਨੇ ਸਾਡੀ ਤਾਕਤ ਪਛਾਣੀ, ਸਿੱਖ ਅਸੈਸੀਨੇਸ਼ਨ ਸ਼ੁਰੂ ਹੋਈ, ਉਸ ਗੱਲ ਨੂੰ ਪਛਾਣਿਆ ਤੇ ਸਾਡੇ ਕੰਧੇੜੇ ਚੜ ਗਏ, ਸਾਨੂੰ ਵਰਤ ਕੇ ਇੰਡੀਆ ਦੀ ਧੌਣ ਮਰੋੜੀ ਤੇ ਟ੍ਰੇਡ ਡੀਲ ਅਪਰੂਵ ਕਰਵਾਈ। ਮੈਂ ਥੋੜਾ ਜਿਹਾ ਵਿਸਥਾਰ 'ਚ ਜਾਣਾ। ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਿਹੜੇ ਗੱਲ ਸੁਣ ਸਕਦੇ ਆ ਪਲੀਜ਼ ਧਿਆਨ ਦਿਆ ਜੇ। ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੁੰਦਾ ਹੈ, ਅਵਤਾਰ ਸਿੰਘ ਖੰਡੇ ਦਾ ਮਰਡਰ ਹੁੰਦਾ ਹੈ, ਔਰ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਤੇ ਅਟੈਕ ਦੀ ਤਿਆਰੀ ਹੁੰਦੀ ਹੈ। ਤੇ ਇਸ ਸਾਰੇ ਕਾਸੇ ਨੂੰ ਵਰਤ ਕੇ ਅਮਰੀਕਾ ਨੇ, ਕੀ ਅਮਰੀਕਾ ਦੀ ਏਜੰਸੀ ਜਿਹੜੀ ਵਰਲਡ ਦੇ ਵਿੱਚ ਇਸ ਵੇਲੇ ਜਿਹੜੀਆਂ ਟੌਪ ਕਲਾਸ ਏਜੰਸੀਆਂ ਨੇ, ਮੋਸਾਦ ਹੈ, KGF ਹੈ, CIA ਹੈ, ਇਹਨਾਂ ਏਜੰਸੀਆਂ ਨੂੰ
CIA ਨੂੰ ਕੀ ਇਸ ਗੱਲ ਦਾ ਜਾਂ ਮੋਸਾਦ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਸਕਦਾ, ਅਵਤਾਰ ਸਿੰਘ ਖੰਡੇ ਦਾ ਮਰਡਰ ਹੋ ਸਕਦਾ। ਉਹਨਾਂ ਨੇ ਇਸ ਸਾਰੇ ਕਸੇ ਨੂੰ, ਜੋ ਹਰਦੀਪ ਸਿੰਘ ਨਿੱਜਰ ਕੌਣ ਸੀ, ਉਹ ਸਿੱਖ ਸੀ ਤੇ ਸਿਟੀਜ਼ਨ ਸੀ। ਉਸ ਤੋਂ ਅੱਗੇ ਅਗਲੀ ਗੱਲ ਕਰਦੇ ਆ ਕਿ ਸਿਟੀਜ਼ਨ ਸੀ ਕੈਨੇਡਾ ਦਾ। ਉਹਨਾਂ ਨੇ ਉਸ ਅਸੈਸੀਨੇਸ਼ਨ ਨੂੰ ਹੋਣ ਦਿੱਤਾ ਤਾਂ ਕਿ ਅੱਗੇ ਜਾ ਕੇ ਇੰਡੀਆ ਦੀ ਧੌਣ ਮਰੋੜੀ ਜਾ ਸਕੇ। ਸਾਡੇ ਘਨੇੜੇ ਚੜ ਕੇ ਉਹ ਟ੍ਰੇਡ ਡੀਲ ਲੈ ਕੇ ਸਾਨੂੰ ਵਰਤ ਲਿਆ ਤੇ ਸਾਡੀ ਹਾਲਤ, ਅਸੀਂ ਅੱਜ ਆਪਣੇ ਪੰਜਾਬ ਦੇ ਵਿੱਚ ਉਹਨਾਂ ਮੁੱਦਿਆਂ ਨੂੰ, ਉਹਨਾਂ ਇਸ਼ੂਜ਼ ਨੂੰ ਦੱਸਣ 'ਚ ਕਾਮਯਾਬ ਨਹੀਂ ਹੋ ਸਕੇ। ਅੱਜ ਇਸ ਗੱਲ ਦੀ ਖੁਸ਼ੀ ਹੁੰਦੀ ਹੈ, ਮਨ ਖੁਸ਼ ਹੈ ਕਿ ਮਿਸਲ ਸਤਲੁਜ ਦੇ ਇਸ ਪੰਡਾਲ ਦੇ ਵਿੱਚ ਯੂਥ ਜਿਹੜਾ ਹੈ ਬਹੁਤ ਵੱਡੀ ਗਿਣਤੀ 'ਚ, ਜਿੱਥੇ ਆਮ ਜਾਂਦੇ ਆ ਉੱਥੇ ਬਜ਼ੁਰਗ ਹੁੰਦੇ ਆ, ਯੂਥ ਦੀ ਗਿਣਤੀ ਅਕਸਰ ਘੱਟ ਹੁੰਦੀ ਹੈ। ਤੇ ਇੱਥੇ ਯੂਥ ਵੀ ਉਹ ਜਿਹੜਾ ਯੂਨੀਵਰਸਿਟੀ ਦਾ ਸਟੂਡੈਂਟ ਹੈ। ਤੇ ਅੱਜ ਤੁਹਾਡੇ ਕੋਲੇ ਇਹ ਇਸ਼ੂ ਹੈ, ਤੁਹਾਨੂੰ ਇਹਨਾਂ ਮੁੱਦਿਆਂ ਦੀ ਸਮਝ ਹੈ, ਇਹਨਾਂ ਮੁੱਦਿਆਂ ਦੀ ਡਿਟੇਲ ਦੱਸਣ ਦੀ ਲੋੜ ਨਹੀਂ। ਅੱਜ ਲੋੜ ਤੁਹਾਨੂੰ ਹੈ ਕਿ ਤੁਸੀਂ ਇਹ ਇਸ਼ੂਜ਼ ਲੈ ਕੇ ਪੰਜਾਬ ਕੋਲ ਜਾਓ, ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਸੀਂ ਐਕਟਿਵਲੀ ਪਾਰਟਿਸਿਪੇਟ ਕਰੀਏ ਤੇ ਉਸ ਤੋਂ ਅੱਗੇ ਅਸੀਂ ਪੰਜਾਬ ਦੇ ਇਹ ਮੁੱਦੇ ਕ੍ਰੀਏਟ ਕਰੀਏ, ਪੰਜਾਬ ਦੇ ਮੁੱਦੇ ਬਣਾਈਏ ਤਾਂ ਕਿ ਪੋਲੀਟੀਕਲ ਜਮਾਤ ਨੂੰ ਇਹ ਸੋਚਣਾ ਪਵੇ, ਦਿੱਲੀ ਨੂੰ ਇਹ ਸੋਚਣਾ ਪਵੇ ਕਿ ਜੇ ਇੱਥੋਂ ਪਾਸੇ ਹੁੰਨੇ ਆ ਤੇ ਸਿੱਖ ਤੇ ਇਹ ਸਿੱਖਾਂ ਦਾ ਖਿੱਤਾ ਸਾਡੇ ਹੱਥੋਂ ਜਾ ਸਕਦਾ ਹੈ। ਜਦੋਂ ਇਹ ਡਰ ਦਿਆਂਗੇ, ਇਹ ਅਗਲੇ ਪਾਸੇ ਉਸ ਤੋਂ ਅੱਗੇ ਤੁਰਨਗੇ। ਆਪਣੇ ਰਾਜ ਦੀ ਗੱਲ, ਪੰਜਾਬ ਦੀਆਂ ਬਾਹਾਂ ਭੰਨਤੀਆਂ, 65 ਦੀ ਗੱਲ ਕਰਦੇ ਆ। 65 ਦੇ ਵਿੱਚ 66 ਦੇ ਵਿੱਚ ਆ ਕੇ ਜਦੋਂ ਪੰਜਾਬ ਰੀਆਰਗੇਨਾਈਜ਼ ਹੁੰਦਾ ਤੇ ਉਹਦੇ ਪਿੱਛੇ ਕਾਰਨ ਕੀ ਸੀ? ਸਾਨੂੰ ਉਸ ਕਾਰਨ ਨੂੰ ਮੈਂ ਥੋੜਾ ਜਿਹਾ ਹਲਕਾ ਜਿਹਾ ਟੱਚ ਲੈ ਕੇ ਜਾਣਾ। ਉਸ ਕਾਰਨ ਨੂੰ 65 ਦੇ ਵਿੱਚ ਇੱਕ ਪ੍ਰੌਕਸੀ ਵਾਰ, ਮੈਂ ਸ਼ਬਦ ਦੇਖੋ, ਮੇਰੇ ਇੱਕ ਗੱਲ ਮੈਂ ਕਹਿ ਦਿਆਂ ਇਸ ਮੰਚ ਤੋਂ ਕਿ ਮੇਰੇ ਸ਼ਬਦਾਂ ਦੇ ਨਾਲ ਮੇਰੀ ਜਥੇਬੰਦੀ ਦੀ ਆਈਡੀਓਲੋਜੀ ਮੇਰੇ ਨਾਲ ਹੋ ਸਕਦੀ ਹੈ। ਮਿਸਲ ਸਤਲੁਜ ਜਾਂ ਹੋਰ ਕੋਈ ਵੀਰ ਇਹਦੇ ਨਾਲ ਸਹਿਮਤ ਹੋਵੇ ਨਾ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਮੇਰੇ ਨਿੱਜੀ ਜਾਂ ਮੇਰੀ ਜਥੇਬੰਦੀ ਦੇ ਵਿਚਾਰ ਨੇ। 65 ਦੇ ਵਿੱਚ ਇੱਕ ਪ੍ਰੌਕਸੀ ਵਾਰ, ਮੈਂ ਉਸ ਵਾਰ ਨੂੰ ਪ੍ਰੌਕਸੀ ਵਾਰ ਕਹੂੰਗਾ। ਪ੍ਰੌਕਸੀ ਵਾਰ ਹੁੰਦੀ ਹੈ। ਉਸ ਪ੍ਰੌਕਸੀ ਵਾਰ ਦਾ ਮੋਟਿਵ ਕੀ ਸੀ ਕਿ ਮਾਝੇ ਦਾ ਏਰੀਆ ਹਰੀਕੇ ਪੱਤਣ ਤੱਕ ਦਾ ਏਰੀਆ ਪੰਜਾਬ ਦੇ ਨਾਲੋਂ ਕੱਟ ਕੇ ਉਹਨੂੰ ਪਾਕਿਸਤਾਨ ਨਾਲ ਜੋੜ ਦਿਓ ਤੇ ਪਾਕਿਸਤਾਨ ਦੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ, ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਅੱਜ ਸਿੱਖ ਦੀ ਅਰਦਾਸ ਦੇ ਵਿੱਚ ਹੈ ਨਾ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਕਦੇ ਖੁੱਲੇ ਦਰਸ਼ਨ ਦੇਦਾਰ, ਇਹ ਸੇਵਾ, ਇਹ ਸਾਡੀ ਅਰਦਾਸ ਆ ਗਿਆ। ਤੇ ਜੇ 65 ਦੀ ਉਸ ਪ੍ਰੌਕਸੀ ਵਾਰ ਦੇ ਵਿੱਚ ਇਹ ਇੰਡੀਅਨ ਗਵਰਨਮੈਂਟ ਕਾਮਯਾਬ ਹੋ ਜਾਂਦੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸਾਡੇ ਨਾਲੋਂ ਕੱਟਿਆ ਗਿਆ ਸੀ। ਪਿੱਛੋਂ ਆਰਡਰ ਆ ਗਿਆ ਸੀ ਜਨਰਲ ਹਰਬਖਸ਼ ਸਿੰਘ ਨੂੰ। ਇਹ ਹਿਸਟਰੀ ਤੇ ਹੈ ਕਿ ਹਰੀਕੇ ਪੱਤਣ ਵਾਲਾ ਪੁਲ ਤੋੜ ਕੇ ਤੁਸੀਂ ਪਿੱਛੇ ਆ ਜਾਓ, ਸਾਡੇ ਕੋਲੇ ਪਾਕਿਸਤਾਨ ਦੇ ਪੈਟਰਨ ਟੈਂਕ ਦਾ ਅਲਟਰਨੇਟ ਨਹੀਂ ਹੈ। ਤੇ ਸਿੱਖ ਫੌਜਾਂ ਨੇ, ਜਨਰਲ ਹਰਬਖਸ਼ ਸਿੰਘ ਨੇ ਉੱਥੇ ਇਮੀਡੀਏਟ ਇਹ ਗੱਲ ਰਿਐਕਟ ਕੀਤਾ ਸੀ ਕਿ ਮੈਂ ਪਹਿਲਾਂ ਆਪਣੀ ਫੌਜ ਨੂੰ ਪੁੱਛੂੰਗਾ ਤੇ ਮੇਰੇ ਜਿਉਂਦੇ ਜੀ ਮੈਂ ਇੱਕ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਉਹ ਸਿੱਖ ਤੋਂ ਗਵਾਚਣ ਨਹੀਂ ਦੇਣਾ। ਤੇ ਇੰਡੀਆ ਦੇ ਖਿਲਾਫ ਲਕੀਰ ਕੱਢ ਕੇ ਲੜੇ ਸੀ ਤੇ ਉਸ ਤੋਂ ਬਾਅਦ ਉਹ ਵਾਰ ਜਿਹੜੀ ਸੀ ਉਹ ਡਿਊ ਟੂ ਸਿੱਖ ਰੈਜੀਮੈਂਟ ਉਹ ਜਿੱਤੇ ਸੀ। ਅੱਜ ਬੜੀਆਂ ਕਹਾਣੀਆਂ ਬਣੀਆਂ ਕਿ ਆਹ ਬੰਬ ਬਣ ਗਿਆ ਸੀ, ਉਹ ਬੰਬ ਬਣ ਗਿਆ ਸੀ। ਹਿਸਟਰੀ ਦੇ ਵਿੱਚ ਜਿਹਦੇ ਕੋਲੇ ਤਾਕਤ ਹੁੰਦੀ ਹੈ ਉਹ ਹਿਸਟਰੀ ਨੂੰ ਤੋੜਦਾ ਮਰੋੜਦਾ ਇਹ ਸਾਰਾ ਕੁਝ ਵਾਪਰਦਾ। 65 ਦੇ ਵਿੱਚ ਜਦ ਅਸੀਂ ਇਹ ਕੀਤਾ, ਅਸੀਂ ਇੰਡੀਆ ਦੇ ਅਗੇਂਸਟ ਜਾ ਕੇ ਲੜਾਈ ਬੰਦ ਨਹੀਂ ਕੀਤੀ, ਅਸੀਂ ਲੜਾਈ ਲੜੇ ਆ ਤੇ ਉਹ ਨੁਕਸਾਨ ਹੋਣੋਂ ਬਚਾਇਆ। ਤੇ 66 ਦੇ ਵਿੱਚ ਜਾ ਕੇ ਪੰਜਾਬ ਦੇ ਟੋਟੇ ਕਰਤੇ ਤੇ ਦੁਨੀਆ ਦੇ ਵਿੱਚ ਇੱਕੋ ਇੱਕ ਸਟੇਟ ਹੈ ਜਿਹਦੇ ਕੋਲੇ ਰਾਜਧਾਨੀ ਨਹੀਂ ਹੈਗੀ, ਇੱਕੋ ਇੱਕ ਸਟੇਟ ਹੈ ਜਿਹਦੇ ਕੋਲੇ ਨੈਚੁਰਲ ਰਿਸੋਰਸਸ ਦਾ ਰਾਈਟ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਜਿੰਨੇ ਕਿਸੇ ਸਟੇਟ ਦੇ ਨੈਚੁਰਲ ਰਿਸੋਰਸਸ ਨੇ ਉਹਦਾ ਮੁੱਲ ਵੱਟਦੇ ਆ। ਤੇਲ ਬਿਨਾ ਦੁਨੀਆ ਦਾ ਸਰ ਸਕਦਾ ਹੈ, ਸੋਨੇ ਬਿਨਾ ਦੁਨੀਆ ਦਾ ਸਰ ਸਕਦਾ ਹੈ, ਪਾਣੀ ਬਿਨਾ ਦੁਨੀਆ ਕਿੰਨਾ ਚਿਰ ਜਿਉ ਸਕਦੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ। ਤੇ ਪਾਣੀ ਸਿਰਫ ਤੇ ਸਿਰਫ ਪੰਜਾਬ ਕੋਲ ਸੀ ਤੇ ਪੰਜਾਬ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫ੍ਰੀ ਆਫ ਕਾਸਟ ਉਹ ਅਦਰ ਸਟੇਟਸ ਨੂੰ ਜਾ ਰਿਹਾ, ਉਹ ਹਰਿਆਣੇ ਨੂੰ ਜਾ ਰਿਹਾ ਹੈ, ਉਹ ਦਿੱਲੀ ਨੂੰ ਜਾ ਰਿਹਾ ਹੈ, ਉਹ ਰਾਜਸਥਾਨ ਨੂੰ ਜਾ ਰਿਹਾ ਹੈ। ਅੱਜ ਜੇ ਅਸੀਂ ਉਹ ਇਸ਼ੂ, ਪਾਣੀ ਦਾ ਇਸ਼ੂ, ਪੰਜਾਬ ਦਾ ਇਸ਼ੂ ਨਹੀਂ ਬਣਾ ਸਕੇ ਤੇ ਕਿਤੇ ਨਾ ਕਿਤੇ ਇਹ ਲੀਡਰਸ਼ਿਪ ਫੇਲਿਅਰ ਸੀ ਕਿ ਅਸੀਂ ਦੱਸ ਨਹੀਂ ਸਕੇ। ਜੇ ਅਕਸਰ ਦੀਪ ਸਿੱਧੂ ਇਹ ਗੱਲ ਕਰਦਾ ਹੁੰਦਾ ਸੀ ਕਿ ਪੰਜਾਬ ਦੇ ਮੁੱਦੇ
ਕੁਰਸੀ ਬਦਲੇ ਉਹਨਾਂ ਕੋਲੇ ਗਹਿਣੇ ਰੱਖੇ ਹੋਏ ਨੇ, ਇਹ ਸੱਚ ਹੈ। ਤੇ ਇਸ ਤੋਂ ਅਗਲਾ ਸਮਾਂ ਹੁਣ ਸਾਡੇ ਕੋਲੇ ਦੋ ਮੁੱਦੇ ਨੇ ਜਿਹੜੇ ਮੈਂ ਗੱਲ ਕਰਨੀ ਹੈ। ਦੋ ਮੁੱਦੇ ਨੇ, ਦੋ ਤਰ੍ਹਾਂ ਦੇ ਮੁੱਦੇ ਨੇ। ਇੱਕ ਵਕਤੀ ਮੁੱਦੇ ਨੇ, ਇੱਕ ਸਾਡੇ ਹਿਸਟੋਰੀਕਲ ਮੁੱਦੇ ਨੇ, ਸਾਡੀਆਂ ਉਹ ਮੁੱਦੇ ਜਿਹੜੇ ਸਾਡੀ ਇਨਕਮ ਦੇ ਨਾਲ ਜੁੜੇ ਹੋਏ ਨੇ। ਦੂਸਰਾ ਮੁੱਦਾ ਉਹ ਹੈ ਕਿ ਜਿਹੜੇ ਫੇਸਿਸ, ਕੱਲ ਤੁਸੀਂ ਪ੍ਰੈਸ ਕਾਨਫਰੰਸ ਮੇ ਵੀ ਕਿਸੇ ਨੇ ਸੁਣੀ ਹੋਵੇ, ਸਿਮਰਨਜੀਤ ਸਿੰਘ ਮਾਨ ਤੇ ਦਲ ਖਾਲਸਾ ਨੇ ਇੱਕ ਪੀਸੀ ਕੀਤੀ ਸੀ ਜਿਹਦੇ ਚ ਉਹਨਾਂ ਨੇ ਐਡਰੈਸ ਕੀਤਾ ਸੀ ਅਮਰੀਕਾ ਨੂੰ, ਕਿ ਟ੍ਰੇਡ ਡੀਲ ਦਾ ਜ਼ਿਕਰ ਕੀਤਾ ਕਿ ਟ੍ਰੇਡ ਡੀਲ ਤੇ ਲੈ ਕੇ ਤੇ ਜਿਹੜੇ ਸਿੱਖ ਅਸੈਸੀਨੇਸ਼ਨ ਦੇ ਇਸ਼ੂ ਹੈ ਉਹ ਦੱਬ ਨਾ ਦਿਆ ਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਅਗਲੀ ਗੱਲ ਕੀਤੀ ਸੀ ਜਿਹੜੀ ਇੰਡੀਆ ਨੂੰ ਚੈਲੰਜ ਕੀਤਾ ਸੀ ਕਿ ਇਨ ਫਿਊਚਰ ਕਿਸੇ ਵੀ ਗੈਂਗਸਟਰ ਦਾ ਇੱਕ ਵੀ ਗੋਲੀ ਜੇ ਸਿੱਖ ਲੀਡਰ ਦੇ, ਸਿੱਖ ਐਕਟਿਵਿਸਟ ਦੇ, ਪੰਜਾਬ ਐਕਟਿਵਿਸਟ ਦੇ ਜੇ ਇੱਕ ਵੀ ਗੋਲੀ ਕਿਸੇ ਇੱਕ ਗੈਂਗਸਟਰ ਦੀ ਵੱਜਦੀ ਹੈ ਤੇ ਉਹ ਇੰਡੀਆ ਦੀ ਗੋਲੀ ਗਿਣੀ ਜਾਊਗੀ। ਇਹਨਾਂ ਗੱਲਾਂ ਨੂੰ ਕੁਝ ਥੋੜਾ ਜਿਹਾ ਹੋਰ ਡਿਟੇਲ ਚ ਸਮਝਣ ਦੀ ਲੋੜ ਹੈ ਕਿ ਅੱਗੇ ਕੀ ਹੋਣਾ। ਜਿਹੜੀ ਮੈਂ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ, ਜ਼ਰੂਰੀ ਸਮਝਦਾ ਕਿ ਦੀਪ ਸਿੱਧੂ ਦਾ ਮਰਡਰ ਹੋਇਆ ਤੇ ਉਹਨੂੰ ਕੀ ਬਣਾਇਆ, ਐਕਸੀਡੈਂਟ ਬਣਾਇਆ ਨਾ। ਪੂਰੇ ਵਰਲਡ ਦੇ ਵਿੱਚ ਇਹ ਗੱਲ ਕਰਤੀ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ। ਅਸਲ 'ਚ ਉਹਨੂੰ ਸਟੇਟ ਪਛਾਣ ਚੁੱਕੀ ਸੀ ਕਿ ਇਹ ਕਿੱਥੋਂ ਤੱਕ ਜਾ ਸਕਦਾ ਤੇ ਪੰਜਾਬ ਦੇ ਇਸ਼ੂਜ਼ ਨੂੰ ਇਹ ਕਿੱਥੋਂ ਤੱਕ ਲਿਜਾ ਸਕਦਾ। ਜਿੰਨੀ ਸਰਲ ਭਾਸ਼ਾ ਦੇ ਵਿੱਚ ਉਹਦੇ ਕੋਲੇ ਕਲਾ ਸੀ ਉਹ ਆਪਣੀ ਗੱਲ ਰੱਖ ਸਕਦਾ ਸੀ। ਉਸ ਗੱਲ ਤੋਂ ਸਟੇਟ ਘਬਰਾਈ ਤੇ ਉਹਨੂੰ ਉਸ ਪਾਸੇ ਨੂੰ ਲੈ ਕੇ ਉਸ ਰੂਪ ਦੇ ਵਿੱਚ ਉਹਨੂੰ ਖਤਮ ਕੀਤਾ। ਹੁਣ ਉਹਨਾਂ ਨੇ ਅਗਲਾ ਸਟੈਪ ਉਹਨਾਂ ਦਾ ਕੀ ਹੈ? ਜਿਹੜੀ ਗਲਤੀ 90 ਦੇ ਦਹਾਕੇ 'ਚ, 90 ਤੋਂ ਬਾਅਦ ਬੇਅੰਤ ਸਿੰਘ ਸਰਕਾਰ ਵੇਲੇ ਜਿਹੜੀ ਗਲਤੀ ਸਟੇਟ ਨੇ ਕੀਤੀ ਹੈ ਉਹ ਗਲਤੀ ਭੁੱਲ ਜੋ ਕਿ ਦੁਬਾਰਾ ਦੁਹਰਾਉਣਗੇ। ਦੀਪ ਸਿੱਧੂ ਇੱਕ ਹੋਰ ਗੱਲ ਕਰਦਾ ਸੀ ਕਿ ਇਹ ਬੇਅੰਤ ਬੁੱਚੜ ਬਣੂਗਾ ਭਗਵੰਤ ਮਾਨ, ਤੇ ਸਾਨੂੰ ਐ ਲੱਗਦਾ ਵੀ ਯਾਰ ਉਹ ਕਿਤੇ ਨਾ ਕਿਤੇ ਤਾਂ ਝੂਠ ਬੋਲ ਗਿਆ। 4 ਸਾਲ ਹੋ ਗਏ, ਇਹੋ ਜਿਹੀ ਗੱਲ ਤਾਂ ਕੋਈ ਵਾਪਰੀ ਹੋਈ ਨਹੀਂ। ਜਿਹੜੀ ਗਲਤੀ ਉਸ ਸਮੇਂ ਕੀਤੀ ਸੀ ਉਹ ਗਲਤੀ ਰਿਪੀਟ ਨਹੀਂ ਹੋਣੀ। ਨੌਜਵਾਨ ਵੀਰ ਇਸ ਗੱਲ ਨੂੰ ਧਿਆਨ ਨਾਲ ਸਮਝਣ। ਵਾਪਰਨਾ ਕੀ ਹੈ ਕਿ ਗੈਂਗਸਟਰਸ ਦੇ ਨਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ। ਉਹ ਮੁੰਡੇ ਸਾਡੇ ਮੁੰਡੇ ਨੇ ਜਿਹੜੇ ਭਟਕੇ ਹੋਏ ਆ, ਉਹਨਾਂ ਮੁੰਡਿਆਂ ਨੂੰ ਯੂਜ਼ ਕਰਨਾ, ਉਹਨਾਂ ਤੋਂ ਫਾਇਰ ਜਿਹੜੇ ਆ। ਇਹ ਗੱਲ ਡਰਨਾ ਵੀ ਨਹੀਂ, ਅਸੀਂ ਅੱਗੇ ਵੀ ਤੁਰਨਾ ਕਿਉਂਕਿ ਅਸੀਂ ਲੜਾਈ ਲੜਨੀ ਹੈ, ਅੱਗੇ ਵੀ ਤੁਰਨਾ। ਫਾਇਰ ਜਿਹੜੇ ਉਹਨਾਂ ਗੈਂਗਸਟਰਸ ਤੋਂ ਫਾਇਰ ਸਾਡੇ ਮਰਵਾਉਣੇ ਨੇ ਤੇ ਉਸ ਤੋਂ ਬਾਅਦ ਉਹਨਾਂ ਗੈਂਗਸਟਰਸ ਨੂੰ ਪੁਲਿਸ ਨੇ ਮਾਰਨਾ। ਪੁਲਿਸ ਜਿਹੜੀ ਆ ਦੁੱਧ ਧੁੱਤੀ ਬਣ ਗਈ ਕਿ ਅਸੀਂ ਬਹੁਤ ਅੱਛਾ ਕੰਮ ਕਰ ਰਹੇ। ਦੇਖੋ ਜੀ, ਇਹਨੇ ਐਸ ਐਕਟਿਵਿਸਟ ਨੂੰ ਮਾਰਿਆ ਸੀ ਤੇ ਫਿਰ ਉਹਨੂੰ ਮਾਰਨਾ ਤਾਂ ਬਣਦਾ ਹੀ ਹੈ। ਆ ਰੀਸੈਂਟਲੀ ਇੱਕ ਘਟਨਾ ਵਾਪਰੀ ਹੈ ਨਾ, ਤਰਨਤਾਰਨ ਏਰੀਏ ਦੇ ਵਿੱਚ ਇੱਕ ਸਰਪੰਚ ਦੇ ਵਿਆਹ ਦੇ ਵਿੱਚ ਇੱਕ ਸਰਪੰਚ ਦੇ ਫਾਇਰ ਵੱਜਿਆ ਸੀ ਤੇ ਜਿਨ੍ਹਾਂ ਨੇ ਫਾਇਰ ਮਾਰਿਆ ਪੁਲਿਸ ਨੇ ਉਹਦੇ ਚ ਸਟੇਟ ਨੇ, ਮੈਂ ਪੁਲਿਸ ਸ਼ਬਦ ਨਹੀਂ ਵਰਤਣਾ, ਮਾਫੀ ਚਾਹੁੰਦਾ, ਸਟੇਟ ਨੇ ਕੀ ਕੀਤਾ ਕਿ ਉਸ ਨੂੰ ਅਦਰ ਸਟੇਟ ਤੋਂ ਉਹਨਾਂ ਮੁੰਡਿਆਂ ਨੂੰ ਅਰੈਸਟ ਕਰ ਲਿਆ। ਤੇ ਉਸ ਤੋਂ ਬਾਅਦ ਜਿਹੜੀ ਰੂਟੀਨ ਦੀ ਸਟੋਰੀ ਹੈ, ਘੜੀ ਘੜਾਈ ਸਟੋਰੀ, ਰੂਟੀਨ ਦੀ ਸਟੋਰੀ ਮੁਤਾਬਕ ਕਿ ਜਿਹੜਾ ਵੈਪਨ ਵਰਤਿਆ ਉਹ ਵੈਪਨ ਰਿਕਵਰ ਕਰਨ ਵਾਸਤੇ ਅਸੀਂ ਉਹਨੂੰ ਲੈ ਕੇ ਗਏ ਸੀ ਤੇ ਇਹਨਾਂ ਨੇ ਉਸ ਵੈਪਨ ਨਾਲ ਸਾਡੇ ਤੇ ਵਾਰ ਕੀਤਾ ਤੇ ਉਹ ਮੁੰਡੇ ਮਾਰ ਦਿੱਤੇ ਗਏ। ਇਹ ਪਲੈਨਡ ਮਰਡਰ ਸੀ। ਉਹਨਾਂ ਮੁੰਡਿਆਂ ਤੋਂ ਉਹ ਸਰਪੰਚ ਨੂੰ ਮਰਵਾਇਆ ਤੇ ਉਸ ਨੂੰ ਉਹਨਾਂ ਨੂੰ ਇੰਡੀਅਨ ਏਜੰਸੀਆਂ ਨੇ ਖਤਮ ਕੀਤਾ। ਇਸ ਰੂਪ ਦੇ ਵਿੱਚ ਵੀ ਅੱਗੇ ਚੱਲਣਾ। ਸੋ ਅਜੇਪਾਲ ਸਿੰਘ ਬਰਾੜ ਥੋੜਾ ਜਿਹਾ ਸਾਈਡ ਤੇ ਚਲੇ ਗਏ। ਵੀਰ ਸਿੱਖੋ, ਤੁਸੀਂ ਇਹ ਮੈਸੇਜ ਵੀ ਮੇਰਾ ਕਨਵੇ ਕਰਿਆ ਜੇ ਕਿ ਇਸ ਚੀਜ਼ ਨੂੰ ਵੀ ਅਸੀਂ ਧਿਆਨ ਚ ਰੱਖਣਾ ਕਿ ਅਸੀਂ ਆਪਣੀ ਜਵਾਨੀ ਦਾ ਨੁਕਸਾਨ ਵੀ ਘੱਟ ਤੋਂ ਘੱਟ ਹੋ ਜਾਣਾ ਤੇ ਤੁਸੀਂ ਵੀ ਅਲਰਟ ਹੋ ਕੇ ਉਸ ਤਰੀਕੇ ਨਾਲ ਚੱਲਣਾ ਕਿ ਅਸੀਂ ਜਿਹਨੂੰ ਸ਼ਬਦ ਵਰਤਦੇ ਗੁਰੀਲਾ ਯੁੱਧ, ਠੀਕ ਹੈ, ਅੱਜ ਗੁਰੀਲਾ ਯੁੱਧ ਪੋਸੀਬਲ ਨਹੀਂ ਹੈਗਾ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਪਰ ਜਿੱਥੋਂ ਤੱਕ ਹੋ ਸਕਦਾ ਅਸੀਂ ਆਪਣੇ ਆਪ ਨੂੰ ਬਚਾ ਕੇ ਅਸੀਂ ਅੱਗੇ ਚੱਲਣਾ, ਪੰਜਾਬ ਦੀ ਗੱਲ ਲੈ ਕੇ ਜਾਣੀ ਹੈ। ਇਹ ਮੁੱਦੇ, ਪੰਜਾਬ ਦੇ ਮੁੱਦੇ ਬਣਾਉਣੇ ਬਹੁਤ ਜ਼ਰੂਰੀ ਨੇ। ਜਦੋਂ ਤੱਕ ਅਸੀਂ ਇਹ ਗੱਲ ਨਹੀਂ ਦੱਸਦੇ ਕਿ ਪੰਜਾਬੀ ਬੋਲਦੇ ਇਲਾਕੇ ਉਹਨਾਂ ਦੀ ਕੀ ਲੋੜ ਹੈ, ਪੰਜਾਬ ਦੇ ਪਾਣੀਆਂ ਦੀ ਮਾਲਕੀ ਦੀ ਕੀ ਲੋੜ ਹੈ। ਕਦੇ ਅਸੀਂ ਸੋਕੇ ਨਾਲ ਮਰ ਰਹੇ ਹਾਂ, ਕਦੇ ਅਸੀਂ ਹੜ੍ਹਾਂ ਨਾਲ ਮਰ ਰਹੇ ਹਾਂ। ਹੜ੍ਹ ਕਿਉਂ ਆ ਰਹੇ ਨੇ? ਆਰਟੀਫੀਸ਼ੀਅਲ ਹੜ੍ਹ ਲਿਆਂਦੇ ਜਾ ਰਹੇ ਨੇ ਵਾਰ-ਵਾਰ। ਇਹ ਇਸ਼ੂਜ਼ ਤੁਸੀਂ ਸਾਰੇ ਬਖੂਬੀ ਜਾਣਦੇ ਹੋ। ਜੇ 40 ਲੱਖ ਕਰੋੜ ਰੁਪਈਆ ਪੰਜਾਬ ਚ ਆ ਜੇ, ਅੱਜ ਸੌਰੀ ਮੈਂ 40 ਲੱਖ ਕਰੋੜ ਦਾ ਜ਼ਿਕਰ ਕੀਤਾ, ਇੱਕ ਫਿਗਰ ਹੈ ਕਿ ਕੱਲੇ ਤੇ ਕੱਲੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਜਿਹੜੀ ਹੈ 95 ਤੱਕ, ਮੈਂ ਪ੍ਰੀਤਮ ਸਿੰਘ ਕੁੰਮੇਦਾਨ ਦਾ ਸ਼ਾਇਦ ਮੈਂ ਆਰਟੀਕਲ ਪੜ੍ਹਿਆ ਸੀ ਜਿਹਦੇ ਚ ਉਹਨਾਂ ਨੇ ਲਿਖਿਆ ਕਿ 1995 ਤੱਕ ਕੱਲੀ ਰਾਜਸਥਾਨ ਸਟੇਟ ਤੋਂ ਪੰਜਾਬ ਨੇ 40 ਲੱਖ ਕਰੋੜ ਰੁਪਈਆ ਲੈਣਾ। ਤੇ ਜੇ ਉਹ 40 ਲੱਖ ਕਰੋੜ ਰੁਪਈਆ ਪੰਜਾਬ ਕੋਲੇ ਆਉਂਦਾ ਤੇ ਉਹ ਕਿੱਥੇ ਵਰਤਿਆ ਜਾਣਾ? ਸਾਡੀਆਂ ਸਿਹਤ ਸਹੂਲਤਾਂ, ਸਾਡੀ ਕਾਨੂੰਨ ਵਿਵਸਥਾ, ਸਾਡੀ ਐਜੂਕੇਸ਼ਨ, ਸਾਡੇ ਬੱਚਿਆਂ ਨੂੰ ਰੋਜ਼ਗਾਰ, ਇਹ ਸਾਰਾ ਕੁਝ। ਅੱਜ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਤੇ ਪੈਸੇ ਹੋਣਗੇ ਜੇ ਉਹ ਰੋਜ਼ਗਾਰ, ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹੀ ਪ੍ਰਫੁੱਲਤ ਹੋਊਗਾ, ਫੇਰ ਹੀ ਹੋਊਗਾ।
ਇਹ ਚੀਜ਼ਾਂ ਸਾਰੀਆਂ ਜੀ ਇਹ ਅਸੀਂ ਲੈ ਕੇ ਜਾਈਏ ਕਿ ਕੀ ਉਹਨਾਂ ਪਾਣੀਆਂ ਦੇ ਲਾਭ ਕੀ ਹੋਣਗੇ ਜੇ ਪਾਣੀ ਦੇ ਹੱਕ ਸਾਨੂੰ ਮਿਲਦੇ ਆ, ਪਾਣੀ ਦੀ ਰਾਇਲਟੀ ਸਾਨੂੰ ਮਿਲਦੀ ਹੈ। ਚੰਡੀਗੜ੍ਹ ਜੇ ਸਾਨੂੰ ਮਿਲਦਾ ਤਾਂ ਉਹਦੇ ਸਾਨੂੰ ਕੀ ਲਾਭ ਹੋਊਗਾ। 15,000 ਕਰੋੜ ਤੋਂ ਲੈ ਕੇ 20,000 ਕਰੋੜ ਰੁਪਏ ਤੱਕ ਐਨੂਅਲ GST ਜਿਹੜੀ ਇਕੱਲੇ ਚੰਡੀਗੜ੍ਹ ਦੀ ਹੈ, ਜਿਹੜੀ GST ਸਾਡੇ ਅਸੀਂ GST ਦਾ ਹੱਕ ਹੀ ਛੱਡੀ ਬੈਠੇ, ਨਾ ਪੰਜਾਬ ਨੂੰ ਮਿਲ ਰਿਹਾ ਨਾ ਰਾਜਸਥਾਨ ਹਰਿਆਣੇ ਨੂੰ ਮਿਲ ਰਿਹਾ। ਜੇ ਇਹਨੂੰ ਵੰਡ ਵੀ ਰਹੀ ਹੈ 10-10,000 ਕਰੋੜ ਤਾਂ ਫਿਰ ਵੀ ਸਾਡੇ ਕੋਲੇ ਆਉਂਦਾ। ਚਲੋ ਪੰਜਾਬ ਚੰਡੀਗੜ੍ਹ ਤੇ ਸਾਡਾ ਰਾਈਟ ਹੈ। ਇਹ ਚੀਜ਼ਾਂ ਹੌਲੀ ਹੌਲੀ ਜੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਆਊਗਾ ਤੇ ਉਹਦਾ ਲਾਭ ਕਿਹਨੂੰ ਮਿਲਣਾ, ਇਹ ਗੱਲਾਂ ਵੀ ਜਿਹੜੀਆਂ ਨੇ ਸਾਨੂੰ ਪੰਜਾਬ ਦੇ ਉਹ ਯੂਥ ਜਿਹੜੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਉਹਨਾਂ ਕੋਲੇ ਲੈ ਕੇ ਜਾਣ ਦੀ ਲੋੜ ਹੈ, ਪੰਜਾਬ ਦੀਆਂ ਸੱਥਾਂ 'ਚ ਲੈ ਕੇ ਜਾਣ ਦੀ ਲੋੜ ਹੈ। ਜਿੱਡੀ ਜਲਦੀ ਅਸੀਂ ਇਹ ਲੈ ਕੇ ਜਾਵਾਂਗੇ, ਜਿੱਥੋਂ ਤੱਕ ਇਹ ਉਹਨਾਂ ਦਾ ਮੁੱਦਾ ਨਹੀਂ ਬਣਦਾ ਉਦੋਂ ਤੱਕ ਅਸੀਂ ਇਹਨਾਂ ਮੁੱਦਿਆਂ ਨੂੰ ਜਿੰਨੇ ਮਰਜ਼ੀ ਗੱਲ ਕਰੀ ਚੱਲੀਏ, ਸਿਰਫ ਗੱਲਾਂ ਦਾ ਸ਼ਿੰਗਾਰ ਹੋਊਗਾ, ਸੁਣਨ ਨੂੰ ਚੰਗੀਆਂ ਲੱਗਣਗੀਆਂ। ਇਹਨੂੰ ਕੰਨ ਰਸਤੇ ਕੰਨਾਂ ਲੈ ਕੇ ਚੱਲੀਏ, ਇਸ ਤੋਂ ਅੱਗੇ ਵਧੀਏ। ਸੋ ਮੇਰੀ ਜ਼ਿੰਮੇਵਾਰੀ ਭਾਈ ਹਰਜਿੰਦਰ ਸਿੰਘ ਮਾਝੀ ਉਹਨਾਂ ਨੇ ਲਾਈ ਸੀ ਕਿ ਮਿਸਲ ਸਤਲੁਜ ਵੱਲੋਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਕਿਉਂ ਨਾ ਪਹਿਲੇ ਦਿਨ ਹੀ ਅਸੀਂ ਉਸ ਸੱਦੇ ਨੂੰ ਬਿਨਾਂ ਕਿਸੇ ਫਾਰਮਲ ਸੱਦੇ ਦੇ ਪ੍ਰਵਾਨ ਕਰਦੇ ਹਾਂ, ਬਿਨਾਂ ਕਿਸੇ ਫਾਰਮਲ ਇਨਵੀਟੇਸ਼ਨ ਦੇ। ਅਸੀਂ ਸੋਸ਼ਲ ਮੀਡੀਆ ਤੇ ਪੜ੍ਹਿਆ ਤੇ ਭਾਈ ਸਾਹਿਬ ਹੋਰਾਂ ਵੱਲੋਂ ਮੇਰੀ ਜ਼ਿੰਮੇਵਾਰੀ ਲਾਈ ਕਿ ਪਹਿਲੇ ਦਿਨ ਹੀ ਤੁਸੀਂ ਜਾ ਕੇ ਉੱਥੇ ਜਥੇਬੰਦੀ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਕਿ ਸਿੱਖ ਜਥੇਬੰਦੀ ਹੈ ਦਰਬਾਰੇ ਖਾਲਸਾ, ਉਹਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਹੈ। ਅਸੀਂ ਆਪਣੀ ਸਮਰੱਥਾ ਮੁਤਾਬਕ ਇਸ ਮੁੱਦੇ ਨੂੰ ਮਿਸਲ ਸਤਲੁਜ ਦੇ ਨਾਲ ਜਿੱਥੇ ਤੁਸੀਂ ਸਾਨੂੰ ਅੱਗੇ ਬਰਾਬਰ ਤੋਰਨਾ ਬਰਾਬਰ ਤੁਰਨ ਨੂੰ ਤਿਆਰ ਆ, ਜੇ ਪਿੱਛੇ ਅਸੀਂ ਪਿੱਛੇ ਤੁਰਨ ਨੂੰ ਵੀ ਤਿਆਰ ਆ, ਕਿਉਂਕਿ ਸਾਨੂੰ ਕੋਈ ਈਗੋ ਵਾਲੀ ਗੱਲ ਨਹੀਂ ਹੈਗੀ। ਅਸੀਂ ਉਸੇ ਰੂਪ 'ਚ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ। ਹਰ ਮੁੱਦਾ ਜਿਹੜਾ ਪੰਜਾਬ ਦਾ ਜਿਸ ਰੂਪ ਤੁਸੀਂ ਚੱਕ ਰਹੇ ਹੋ, ਅਸੀਂ ਤੁਹਾਡੇ ਨਾਲ ਮੋਢਾ ਜੋੜ ਕੇ ਤੁਹਾਡੀ ਪੈਰ 'ਚ ਪੈਰ ਧਰ ਕੇ ਵੀ ਚੱਲਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਤੋਂ, ਯੂਥ ਤੋਂ, ਬੱਚੀਆਂ ਤੋਂ ਇਹ ਐਕਸਪੈਕਟ ਕਰਦਾ ਕਿ ਤੁਸੀਂ ਇਹਨਾਂ ਇਸ਼ੂਜ਼ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦੀਆਂ ਸੱਥਾਂ 'ਚ ਲੈ ਕੇ ਜਾਓਗੇ। ਸੋ ਆਪਣੀ ਥਾਂ ਲੈਣਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਪਿੰਦਰ ਸਿੰਘ ਜੀ, ਕੋਟਕਪੂਰਾ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਮਿਸਲ ਸਤਲੁਜ ਵੱਲੋਂ ਇਹਨਾਂ ਦਾ। ਸਰਦਾਰ ਰਣਬੀਰ ਸਿੰਘ ਧੀਰਾ, ਜ਼ਿਲ੍ਹਾ ਪ੍ਰਧਾਨ ਮੋਹਾਲੀ, ਉਹ ਆਪਣਾ ਜਥਾ ਲੈ ਕੇ ਇੱਥੇ ਪਹੁੰਚੇ ਨੇ ਮਿਸਲ ਸਤਲੁਜ ਵੱਲੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੁਝਾਰ ਸਿੰਘ ਹਲਕਾ ਖਰੜ ਤੋਂ ਦਿਹਾਤੀ ਯੂਥ ਪ੍ਰਧਾਨ, ਉਹ ਆਪਣਾ ਜਥਾ ਲੈ ਕੇ ਪਹੁੰਚੇ ਨੇ ਇੱਥੇ, ਬਹੁਤ ਬਹੁਤ ਧੰਨਵਾਦ। ਸੁਲਭਪ੍ਰੀਤ ਸਿੰਘ ਖਰੜ ਯੂਥ ਪ੍ਰਧਾਨ ਖਰੜ ਸ਼ਹਿਰੀ, ਉਹ ਵੀ ਆਪਣਾ ਜਥਾ ਲੈ ਕੇ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਮਿਸਲ ਸਤਲੁਜ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਯੂਥ ਵਿੰਗ ਪ੍ਰਧਾਨ ਨਵਾਂ ਸ਼ਹਿਰ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਪੂਰਾ ਪੰਜਾਬ ਲਹਿਰ ਦੇ ਵਿੱਚ ਸ਼ਾਮਲ ਹੋਏ ਮੇਰੇ ਵੀਰ ਭਰਾ, ਮੇਰੀਆਂ ਮਾਤਾਵਾਂ, ਮੇਰੀ ਭੈਣਾਂ, ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਕੱਠੇ ਹੋਏ ਆ ਕਿਸੇ ਸਿਆਸੀ ਪਾਰਟੀ ਦੇ ਲਈ ਨਹੀਂ, ਆਪਣੇ ਹੱਕਾਂ ਲਈ ਇਕੱਠੇ ਹੋਏ ਆ। ਉਹ ਹੱਕ ਜਿੱਤੇ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਹੈ। ਸਾਡਾ ਪਾਣੀ ਜਿੱਤੇ ਪੰਜਾਬ ਦਾ ਕੰਟਰੋਲ ਹੋਣਾ ਚਾਹੀਦਾ ਹੈ। ਸਾਡੀ ਪੰਜਾਬ ਦੀ ਧਰਤੀ ਜਿਹਨੂੰ ਸਾਡੇ ਬਜ਼ੁਰਗਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਸਿੰਜਿਆ ਹੈ। ਪਰ ਅੱਜ ਕੀ ਹੋ ਰਿਹਾ ਹੈ? ਅੱਜ ਅਸੀਂ ਨਾ ਕੋਈ ਬੋਲ ਰਿਹਾ ਨਾ ਕੋਈ ਦੇਖ ਰਹੇ ਹੈ। ਜੋ ਹੁੰਦਾ ਹੋਈ ਜਾਣ ਦਿਓ। ਜੇ ਅਸੀਂ ਨਾ ਬੋਲੇ ਫਿਰ ਬੋਲਣਾ ਕਿਹਨੇ ਹੈ? ਉਹ ਧਰਤੀ ਜਿਹਨੂੰ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਦੀ ਮਿੱਟੀ ਨਾਲ ਸਿੰਜਿਆ ਹੈ, ਅੱਜ ਉਹ ਸਾਡੇ ਤੋਂ ਖੋਈ ਜਾ ਰਹੀ ਹੈ। ਸਾਡਾ ਪਾਣੀ ਉਹ ਸਾਡੇ ਤੋਂ ਖੋਇਆ ਜਾ ਰਿਹਾ ਹੈ। ਗੁਰਬਾਣੀ ਦਾ ਫਰਮਾਨ ਹੈ, ਮਾਣੂ ਘੱਲੇ ਉੱਠੀ ਚੱਲੇ, ਸਾਧ ਨਹੀਂ ਅਜਿਹੀ ਗੱਲ ਹੈ। ਜੇ ਅਸੀਂ ਜੰਮੀ ਜਾਂਦੇ ਆ, ਮਰੀ ਜਾਂਦੇ ਆ, ਜੇ ਅਸੀਂ ਆਪਣੇ ਸਮਾਜ ਲਈ, ਆਪਣੇ ਹਿੱਤਾਂ ਲਈ, ਆਪਣੇ ਪੰਜਾਬ ਲਈ ਕੁਝ ਨਹੀਂ ਕੀਤਾ ਤਾਂ ਸਾਡਾ ਜ਼ਿੰਦਗੀ ਦੇ ਵਿੱਚ ਆਇਆ ਨਾ ਆਇਆ ਇੱਕ ਬਰਾਬਰ ਹੈ। ਇਹ ਸਰੀਰਾ ਮੇਰੇ ਇਸ ਜੱਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ। ਜੇ ਆਪਾਂ ਸਮਾਜ ਦੀਆਂ ਪੀੜਾਂ ਨਾ ਚੱਕ ਸਕੇ ਫਿਰ ਸਾਡਾ ਕੋਈ ਫਾਇਦਾ ਨਹੀਂ। ਜੇ ਅੱਜ ਸਾਨੂੰ ਮੌਕਾ ਮਿਲਿਆ ਹੈ, ਆਓ ਇਸ ਲਹਿਰ ਦੇ ਨਾਲ ਇਕਜੁੱਟ ਹੋ ਕੇ ਤੁਰੀਏ। ਸਾਡਾ ਸਾਫ਼ ਤੇ ਸਪਸ਼ਟ ਜਿਹੀ ਗੱਲ ਹੈ, ਪੰਜਾਬੀ ਭਾਸ਼ਾ, ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਪੰਜਾਬ ਦੇ ਹੋਣੇ ਚਾਹੀਦੇ ਹੈ। ਪੰਜਾਬ ਦੇ ਪਾਣੀਆਂ ਦਾ ਪ੍ਰਬੰਧ ਪੰਜਾਬ ਦਾ ਹੋਣਾ ਚਾਹੀਦਾ ਹੈ। ਪੰਜਾਬ ਦੀ ਧਰਤੀ ਦੇ ਉੱਤੇ
ਜਿਹੜਾ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ। ਇਹ ਸਾਡੀਆਂ ਜਿਹੜੀਆਂ ਮੰਗਾਂ ਹੈ, ਮੈਂ ਇਹੀ ਗੱਲ ਆਖਰ ਦੇ ਵਿੱਚ ਕਹਿਣਾ ਚਾਹੁੰਦਾ ਹੈ ਕਿ ਇਸ ਗੱਲੋਂ ਨਹੀਂ ਕਦੇ ਇਤਿਹਾਸ ਬਣਦੇ, ਕਿਹੜੇ ਰਾਜਿਆਂ ਨੇ ਕਿੰਨੇ ਪੂਰ ਜਨਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜਨਮੇ। ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਜਿਹਨੂੰ ਹੱਸ ਕੇ ਮਰਨ ਦਾ ਝੱਲ ਪੈ ਜੇ, ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਹੈ, ਚਾਹੇ ਅੱਜ ਪੈ ਜੇ ਚਾਹੇ ਕੱਲ ਪੈ ਜੇ। ਹੌਸਲਾ ਕਰਨਾ ਪੈਣਾ ਹੈ, ਸਾਨੂੰ ਇਕੱਠੇ ਹੋਣਾ ਪੈਣਾ ਹੈ। ਕੱਲਾ ਬੰਦਾ ਕੋਈ ਨਹੀਂ ਕਰ ਸਕਦਾ, ਹੌਸਲੇ ਦੇ ਨਾਲ ਬਹੁਤ ਕੁਝ ਹੋ ਜਾਂਦਾ ਹੈ। ਹੌਸਲੇ ਦੇ ਨਾਲ ਬਹੁਤ ਜਿਹੜੀਆਂ ਜੰਗਾਂ ਜਿਹੜੀਆਂ ਜਿੱਤੀਆਂ ਜਾਂਦੀਆਂ ਹੈ। ਹੌਸਲਾ ਕਰਨਾ ਪੈਣਾ, ਇਕੱਠੇ ਹੋਣਾ ਪੈਣਾ ਹੈ ਕਿ ਕੰਮ ਕੋਈ ਨਹੀਂ ਔਖਾ ਜਹਾਨ ਉੱਤੇ, ਬਸ ਕਰਨਾ ਸਿਰਫ ਆਰੰਭ ਔਖਾ ਹੋਵੇ। ਹੌਸਲਾ ਚੁੱਕ ਤੂਫਾਨ ਦਈਏ, ਬਿਨਾ ਹੌਸਲੇ ਚੁੱਕਣਾ ਖੰਭ ਔਖਾ। ਆਓ ਹੌਸਲਾ ਕਰੀਏ, ਇਹ ਮਿਸ਼ਨ ਨੂੰ, ਇਸ ਲਹਿਰ ਨੂੰ ਪਿੰਡਾਂ ਪਿੰਡਾਂ ਤੱਕ, ਸ਼ਹਿਰਾਂ ਸ਼ਹਿਰਾਂ ਤੱਕ ਪਹੁੰਚਾਈਏ ਕਿ ਜਿਹੜੇ ਸਾਡੇ ਹੱਕ ਹੈ ਸਾਨੂੰ ਹੀ ਮਿਲਣੇ ਚਾਹੀਦੇ ਹੈ। ਕਿਉਂਕਿ ਅੱਧੇ ਨੂੰ ਤਾਂ ਪਤਾ ਹੀ ਨਹੀਂ ਕਿ ਜਿਹੜਾ ਇਹ ਮੁੱਦਾ ਆਪਾਂ, ਜਿਹੜੀ ਲਹਿਰ ਆਪਾਂ ਸ਼ੁਰੂ ਕੀਤੀ, ਇਹਦਾ ਮਤਲਬ ਕੀ ਹੈ, ਇਹਦਾ ਸਿਧਾਂਤ ਕੀ ਹੈ। ਆਪਾਂ ਨੂੰ ਇਕੱਠੇ ਹੋ ਕੇ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਜਾਣਾ ਚਾਹੀਦਾ ਹੈ। ਆਪਾਂ ਨੂੰ ਨੌਜਵਾਨਾਂ ਨੂੰ ਜੋੜਨਾ ਚਾਹੀਦਾ ਕਿ ਆਓ ਸਾਡੇ ਨਾਲ ਲੱਗੀਏ। ਪੰਜਾਬੀ ਬੋਲਦੇ ਜਿਹੜੇ ਭਾਸ਼ਾ ਇਲਾਕੇ ਆ ਉਹ ਸਾਨੂੰ ਮਿਲਣੇ ਚਾਹੀਦੇ ਹੈ। ਡੈਮਾਂ ਦੇ ਉੱਤੇ ਪ੍ਰਬੰਧ ਸਾਡਾ ਹੋਣਾ ਚਾਹੀਦਾ ਹੈ। ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਹਰਦੀਪ ਸਿੰਘ ਜੀ ਡੋਡ, ਮੁੱਖ ਬੁਲਾਰਾ ਮਿਸਲ ਸਤਲੁਜ। ਤਾਂ ਸੰਗਤ ਜੀ ਇੱਕ ਮੈਟ ਜਿਹੜੇ ਵਿਛ ਚੁੱਕੇ ਹੋਏ ਆ, ਜਿਹੜੇ ਮੇਰੇ ਵੀਰ ਖੜੇ ਆ ਕੇ ਬੈਠ ਜਾਓ ਪਿੱਛੇ। ਇੱਧਰ ਮੇਰੇ ਵੀਰ ਜਿਹੜੇ ਹੋਰ ਵੀ ਹੈਗੇ ਆ, ਸੰਗਤ ਜੀ ਬੇਨਤੀ ਆ ਬੈਠੋ ਆ ਕੇ ਪੰਡਾਲ ਦੇ ਵਿੱਚ। ਹਾਂਜੀ, ਹਰਦੀਪ ਸਿੰਘ ਜੀ ਡੋਡ, ਮੁੱਖ ਬੁਲਾਰਾ ਮਿਸਲ ਸਤਲੁਜ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।